ਸਲਾਮੁਅਲੈकुम ਵੀਰੋ। ਅੱਜ ਸਾਡੇ ਨਾਲ ਬੜਾ ਹੀ ਸਪੈਸ਼ਲ ਵੀਰ ਸਮੀ। ਬੜੇ ਵੀਰਾਂ ਨੂੰ ਇੰਤਜ਼ਾਰ ਹੋਣਾ ਹੈ ਬੜੇ ਚਿਰ ਤੋਂ ਕਿ ਵੀਰ ਸਮੀ ਨੂੰ ਵੇਖੀਏ ਤਾਂ ਸਹੀ, ਇਹਨੂੰ ਗੱਲਬਾਤ ਸੁਣੀਏ ਤਾਂ ਸਹੀ। ਕਮੈਂਟ ਹੀ ਪੜ੍ਹਦੇ ਰਹਿੰਦੇ ਆ। ਵੀਰ ਸਮੀ ਡਾਕਟਰ ਨੇ, PhD ਨੇ ਕੈਮਿਸਟਰੀ 'ਚ, ਤੇ ਕੋਇਟੇ ਦੀ ਜੰਪਲ ਨੇ। ਤੇ ਅਸੀਂ ਉਸੇ ਹਵਾਲੇ ਨਾਲ ਉਹਨਾਂ ਨੂੰ ਸਵਾਲ ਪੁੱਛਾਂਗੇ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕਰਾਂਗੇ। ਅਸੀਂ ਤਾਂ ਆਪਸ 'ਚ ਕਰਦੇ ਰਹਿੰਦੇ ਹਾਂ, ਰੋਜ਼ ਦਿਹਾੜੀ ਕਰਦੇ ਹਾਂ, ਪਰ ਸਾਡੀ ਜਿਹੜੀ ਯੂਥ ਹੈ ਉਹਦਾ ਸੁਣਨਾ ਬੜਾ ਜ਼ਰੂਰੀ ਹੈ ਕਿ ਉਹਨੂੰ ਪਤਾ ਲੱਗੇ ਕਿ ਉੱਥੋਂ ਇੱਕ ਤਾਂ ਇਹ ਵੀ ਬਲੋਚਿਸਤਾਨ ਦੇ ਵਿੱਚ ਖਾਸ ਤੌਰ ਤੇ ਜਿਹੜਾ ਪਸ਼ਤੂਨ ਤੇ ਬਲੋਚ ਨੈਸ਼ਨਲਿਸਟ ਹੈ ਉਹ ਕਿੰਜ ਸੋਚਦਾ ਹੈ, ਔਰ ਦੂਜਾ ਪੰਜਾਬੀਆਂ ਨਾਲ ਉਹਨਾਂ ਦਾ ਵਰਤਾਵਾ ਕਿੰਜ ਦਾ ਹੈ। ਜੀ ਵੀਰ ਸਮੀ। ਵੀਰ ਕੀ ਹਾਲ ਹੈ? ਠੀਕ ਹੈ, ਰੱਬ ਦੀ ਮਿਹਰ ਵੀਰ। ਸਾਡੇ ਉੱਥੇ ਨਾ ਹਾਲ ਚਾਲ ਲੰਮਾ ਪੁੱਛਦੇ ਨੇ ਬਲੋਚਿਸਤਾਨ ਦੇ ਵਿੱਚ, ਜਦੋਂ ਗੱਲਬਾਤ ਕਰਦੇ ਨੇ ਨਾ ਬਲੋਚ ਪਠਾਨ ਬਹਿੰਦੇ ਨੇ, ਬਲੋਚੀ ਹਾਲ ਮਸ਼ਹੂਰ, ਉਹ ਲੰਮਾ ਚੌੜਾ ਹੁੰਦਾ। ਸਾਡੇ ਪੰਜਾਬੀਆਂ ਦਾ ਸਿੱਧਾ ਸਮਾਂ ਹੀ ਹੁੰਦਾ ਹੈ ਨਾ। ਕੀ ਹਾਲ ਹੈ? ਉਹ ਠੀਕ ਹੈ। ਅੱਛਾ, ਇਹ ਮੈਂ ਥੱਲੇ ਪੜ੍ਹ ਰਿਹਾ, ਥੱਲੇ ਪੰਜਾਬੀ, ਬਲੋਚ, ਪਸ਼ਤੂਨ ਤੇ ਸਿੰਧੀ ਨੈਸ਼ਨਲਿਸਟ ਦਾ ਫਰਕ। ਪੰਜਾਬੀਆਂ 'ਚ ਨੈਸ਼ਨਲਿਸਟ ਹੁੰਦੇ ਨੇ ਮੇਰੇ ਖਿਆਲ, ਤੇਰੇ ਤੋਂ ਇਲਾਵਾ ਜਾਂ ਮੇਰੇ ਤੋਂ ਸ਼ਾਇਦ, ਪਾਗਲ ਤੋਂ ਇਲਾਵਾ। ਹੁੰਦੇ ਤਾਂ ਨੇ, ਪਰ ਉਹ ਦੱਸੋ ਨਾ ਵੀ ਲੋਕਾਂ ਨੂੰ ਫਰਕ ਪਤਾ ਲੱਗੇ ਵੀ ਜਿਹੜਾ ਨੈਸ਼ਨਲਿਜ਼ਮ ਜਿਹੜਾ ਹੋ ਰਿਹਾ ਉਹ ਕਿੰਜ ਦਾ ਹੋ ਰਿਹਾ। ਉਹ ਤਾਂ ਤੁਸੀਂ ਬੜੇ ਗਹਿਰੀ ਨਿਗਾਹ ਰੱਖਦੇ ਜੇ, ਵੇਖਦੇ ਰਹਿੰਦੇ ਜੇ, ਤੇ ਜਿਹੜਾ ਇੱਥੇ ਹੋ ਰਿਹਾ ਜਾਂ ਜਿਹੜਾ ਉੱਥੇ ਹੁੰਦਾ ਉਹਦਾ ਫਰਕ ਇਹਨਾਂ ਨੂੰ ਦੱਸੋ, ਸ਼ਾਇਦ ਇਹਨਾਂ ਨੂੰ ਸਮਝ ਆ ਜਾਏ। ਫਰਕ ਤੋਂ ਪਹਿਲੇ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਨੈਸ਼ਨਲਿਜ਼ਮ ਹੈ ਕੀ ਸ਼ੈ ਨਾ, ਬੇਸਿਕਲੀ ਕਿ ਬਈ ਆਪਣੀ ਮਾਂ ਧਰਤੀ, ਬੋਲੀ, ਰਹਿਤਲ, ਲੁਕਾਈ ਨਾਲ ਪਿਆਰ ਕਰਨਾ ਹੀ ਤਾਂ ਨੈਸ਼ਨਲਿਜ਼ਮ ਹੈ। ਔਰ ਜਿਹੜਾ ਨੈਸ਼ਨਲਿਸਟ ਹੁੰਦਾ ਹੈ ਉਹ ਤੇ ਜ਼ਾਰੀ ਗੱਲ ਹੈ ਕਿ ਉਹ ਦੂਸਰੀਆਂ ਜਿਹੜੀਆਂ ਨੇਸ਼ਨਸ ਹੁੰਦੀਆਂ ਨੇ, ਜਿਹੜੀਆਂ ਜੈਨੂਅਨ ਨੇਸ਼ਨਸ ਨੇ, ਸੂਡੋ ਨੇ, ਤੇ ਉਹਦੇ ਨਾਲ ਉਹਦੀ ਸਾਂਝ ਹੁੰਦੀ ਹੈ। ਤੇ ਨੈਸ਼ਨਲਿਜ਼ਮ ਹੀ ਅਸਲ ਦੇ ਵਿੱਚ ਹਿਊਮਨਿਜ਼ਮ ਹੈ। ਮਤਲਬ ਜਿਹੜੀ ਮਾਡਰਨ ਵਰਲਡ ਹੈ, ਇਹਦਾ ਜਿਹੜਾ ਮੁੱਢ ਹੈ ਇਸ ਵੇਲੇ, ਉਹ ਨੇਸ਼ਨ ਸਟੇਟਸ ਦੇ ਉੱਤੇ ਹੈ ਨਾ। ਪਹਿਲੇ ਤੇ ਬਾਉਂਡਰੀਜ਼ ਨਹੀਂ ਹੁੰਦੀਆਂ ਸਨ। ਪਹਿਲੇ ਤਾਂ ਇਸ ਤਰ੍ਹਾਂ ਡਿਫਾਈਨਡ ਪੋਲੀਟੀਕਲ ਬਾਉਂਡਰੀਜ਼ ਉਸ ਤਰ੍ਹਾਂ ਨਹੀਂ ਸਨ। ਫ੍ਰੈਂਚ ਰੈਵੋਲੂਸ਼ਨ ਤੋਂ ਪਹਿਲੇ ਦੀ ਗੱਲ ਹੈ। ਤੇ ਪਾਕਿਸਤਾਨ ਜਿਹੜੀ ਹੈ ਇੱਕ ਫੈਡਰੇਸ਼ਨ ਹੈ, ਔਰ ਇਸ ਫੈਡਰੇਸ਼ਨ ਦੇ ਵਿੱਚ ਜਿਹੜੀਆਂ 5 ਨੇਸ਼ਨ ਸਨ, ਜਿਹਦੇ ਵਿੱਚ ਬੰਗਾਲੀ ਸਭ ਤੋਂ ਵੱਡੇ ਸਨ, ਉਹ ਸਾਡੇ ਵੀਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਵੱਖਰੇ ਕਿਉਂ ਹੋਏ। ਉਹਦੀ ਜਿਹੜੀ ਹੈ, ਉਹ ਸਭ ਤੋਂ ਜਿਹੜਾ ਬੇਸਿਕ ਗੱਲ ਹੈ ਉਹ ਹੈ ਵੇ ਕਿ ਉਹਨਾਂ ਨੇ ਦੇਖੋ, ਬੰਗਾਲੀਆਂ ਦਾ ਬੜਾ ਕੰਟਰੀਬਿਊਸ਼ਨ ਹੈ ਨਾ। ਅਸੀਂ ਡਿਫਰੈਂਸ ਦੀ ਗੱਲ ਕਰ ਰਹੇ ਹਾਂ ਨਾ, ਕੌਮਾਂ ਦੀ ਅਪਰੋਚ ਦੀ, ਸੋਚ ਦੀ। ਤੇ ਬੰਗਾਲੀਆਂ ਦਾ ਤਾਂ ਪਾਕਿਸਤਾਨ ਦੀ ਜਿਹੜੀ ਮੂਵਮੈਂਟ ਚੱਲੀ ਹੈ ਉਹਦੇ ਵਿੱਚ ਬਹੁਤ ਇੱਕ ਲਾਇਨ ਸ਼ੇਅਰ ਹੈ ਕਿ ਉਹਨਾਂ ਨੇ ਥੱਲੇ ਹੋ ਗਿਆ ਤੁਹਾਡੇ ਨਾ ਚਿਹਰੇ ਤੇ, ਸੌਰੀ ਉਹ ਟਿਕਰ ਆ ਰਿਹਾ। ਹਾਂ, ਥੋੜਾ ਹਾਂ ਪਲੀਜ਼। ਮੈਂ ਹੱਥ 'ਚ ਫੜਿਆ ਨਾ ਅਸਲ 'ਚ, ਮੈਂ ਉਹ ਲੈਪਟਾਪ ਦੇ ਉੱਤੇ ਨਹੀਂ। ਚਲੋ ਮੈਨੂੰ ਕਰੀ ਜਾਣ ਦਿਓ ਨਾ ਗੱਲ। ਅੱਛਾ, ਉਹ ਮਤਲਬ ਬੰਗਾਲੀ ਸਨ, ਉਹਨਾਂ ਨੇ ਪਾਕਿਸਤਾਨ ਬਣਾਉਣ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਕੰਟਰੀਬਿਊਸ਼ਨ ਹੈ। ਤੇ ਉਹ ਜਿਵੇਂ ਹੀ ਪਾਕਿਸਤਾਨ ਬਣਦਾ ਹੈ ਤੇ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਜਿਹੜੀ ਆਈਡੈਂਟਿਟੀ ਹੈ, ਜਿਹੜੀ ਥੋੜੀ ਫਿਤਰੀ ਸ਼ਨਾਖਤ ਹੈ, ਸਾਡਾ ਦੀਨ ਇਸਲਾਮ, ਇਨਸਾਨੀ ਹਕੂਕ, ਹਰ ਸ਼ੈ ਕਿਸੇ ਵੀ ਕੌਮ ਨੂੰ ਦਿੰਦੀ ਹੈ ਕਿ ਉਹ ਸਰੈਂਡਰ ਕਰ ਦੇਵੋ। ਔਰ ਤੁਸੀਂ ਆਪਣੀ ਜ਼ੁਬਾਨ ਜਿਹੜੀ ਹੈ ਇਹਦੀ ਜਗ੍ਹਾ ਤੇ ਹਿੰਦੀ ਦਾ ਜਿਹੜਾ ਪਰਸ਼ੀਅਨਾਈਜ਼ਡ ਫਾਰਮ ਹੈ, ਯਾਨੀ ਉਰਦੂ ਬੋਲੋ ਔਰ ਵਰਤੋ। ਤੇ ਉਹਨਾਂ ਨੇ ਪਾਰ ਕਰ ਦਿੱਤਾ, ਔਰ ਉਹਦੇ ਨਤੀਜਾ ਸਾਨੂੰ ਸਭ ਨੂੰ ਪਤਾ ਹੈ ਕਿ ਕੀ ਬਣਿਆ, ਉਹਦੇ ਵਾਸਤੇ ਕਿੰਨੀ ਉਹਨਾਂ ਨੇ ਸਟਰਗਲ ਕੀਤੀ। ਅਖੀਰ ਜਦੋਂ ਉਹ ਹੱਦੋਂ ਗੱਲ ਨਿਕਲ ਗਈ ਤੇ ਮਗਰੋਂ ਜਿਹੜਾ ਇਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਦੇ ਬੰਦੇ ਸ਼ਹੀਦ ਕੀਤੇ ਮੁੰਡੇ, ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਆ ਕੇ ਸਰੈਂਡਰ ਇਹਨਾਂ ਨੇ ਵੀ ਕੀਤਾ, ਐਸਟੈਬਲਿਸ਼ਮੈਂਟ ਨੇ, ਕਿ ਚਲੋ ਯਾਰ ਖੈਰ ਇਹਨਾਂ ਨੂੰ ਅਸੀਂ 2 ਜ਼ੁਬਾਨਾਂ ਲਾ ਦਿੰਨੇ, ਇੱਥੇ 1 ਯੂਨਿਟ ਬਣਾ ਕੇ ਪੰਜਾਬੀਆਂ ਨਾਲ ਜ਼ਬਰਦਸਤੀ ਜਿਹੜੀਆਂ ਇੱਥੇ ਬਾਕੀ 3 ਕੌਮਾਂ, ਆਪਣਾ ਬਲੋਚ, ਸਿੰਧੀ ਤੇ ਪਠਾਨ, ਇਹਨਾਂ ਨੂੰ 1 ਯੂਨਿਟ ਡਿਕਲੇਅਰ ਕਰ ਦਿੱਤਾ। ਔਰ ਉਹਨਾਂ ਨੂੰ 2nd ਯੂਨਿਟ ਕੇ ਉਹਨਾਂ ਦੀ ਜਿਹੜੀ ਮੈਜੋਰਿਟੀ ਹੈ ਉਹਨੂੰ ਕਿਸ ਤਰੀਕੇ ਨਾਲ ਡਿਫੀਟ ਕਰੀਏ। ਲੇਕਿਨ ਉਹ ਕਿੱਥੇ, ਦੇਖੋ ਨਾ, ਕੌਮ ਦੀ ਜਦੋਂ ਗੱਲ ਆਉਂਦੀ ਹੈ ਉਹਨਾਂ ਨੇ ਸਰੈਂਡਰ ਨਹੀਂ ਕੀਤਾ। ਉਹਨਾਂ ਨੇ ਕਿਹਾ ਬਈ, ਔਰ ਉਹਦੇ ਫਿਰ ਪੋਲੀਟੀਕਲ ਔਰ ਇਕਨੋਮਿਕਲ ਫੈਕਟਰ ਵੀ ਵਿੱਚ ਆ ਗਏ। ਲੇਕਿਨ ਬੇਸਿਕ ਜਿਹੜਾ ਮੁੱਦਾ ਹੈ ਨਾ, ਜਿਹੜਾ ਨੈਸ਼ਨਲਿਜ਼ਮ ਦੇ ਹਵਾਲੇ ਨਾਲ ਜਿਹਦੀ ਅਸੀਂ ਗੱਲ ਕਰਦੇ,
ਉਹ ਹੈ ਆਪਣਾ ਸਭ ਤੋਂ ਵੱਡਾ ਲੁਕਾਈ ਦਾ ਜਿਹੜਾ ਕਲਾਸ ਦਾ ਜਿਹੜਾ ਵਰਕਿੰਗ ਕਲਾਸਿਸ ਦਾ ਸਵਾਲ, ਉਹ ਇਹਦੇ ਨਾਲ ਜੁੜਿਆ ਹੈ, ਮੁਆਸ਼ ਜਿਹਨੂੰ ਕਹਾਂਗੇ। ਤੇ ਉਹਦੇ ਵਿੱਚ ਉਹਨਾਂ ਨੇ ਉਹ ਨਾ ਚੀਜ਼ਾਂ ਨੂੰ ਵੀ ਇਨਵੋਲਵ ਕੀਤਾ। ਫਿਰ ਤੁਹਾਨੂੰ ਪਤਾ ਉਹ ਇਲੈਕਸ਼ਨ ਜਿੱਤੇ, ਫਿਰ ਉਹਨਾਂ ਦੀ ਉਹ ਮੈਜੋਰਿਟੀ। ਤੇ ਮਤਲਬ ਕਿੱਸਾ ਮੁਖਤਸਰ ਹੈ ਕਿ ਉਹਨਾਂ ਨੂੰ ਇਹਨਾਂ ਨੇ ਜਿਹੜਾ ਹੈ ਉਹਨਾਂ ਦੀ ਆਈਡੈਂਟੀਟੀ ਨੂੰ ਕ੍ਰਸ਼ ਕਰਨ ਦੀ ਕੋਸ਼ਿਸ਼ ਕੀਤੀ, ਤੇ ਦੇਖੋ ਉਹਦਾ ਨਤੀਜਾ ਕੀ ਨਿਕਲਿਆ। ਹੁਣ ਇਸੇ ਤਰੀਕੇ ਨਾਲ ਬਾਕੀ ਜਿਹੜੀਆਂ 3 ਕੌਮਾਂ ਨੇ ਇਸ ਫੈਡਰੇਸ਼ਨ 'ਚ ਰਹਿ ਗਈਆਂ ਨੇ ਪੰਜਾਬੀਆਂ ਤੋਂ ਇਲਾਵਾ, ਉਹ ਵੀ ਇਹੀ ਪਿੱਟ ਰਹੀਆਂ ਨੇ ਨਾ। ਉਹਨਾਂ ਦਾ ਜਿਹੜਾ ਔਨ ਪੇਪਰ ਜਿਹੜਾ ਉਹ ਪੇਸ਼ ਕਰਦੇ ਨੇ, ਉਹ ਇਹੀ ਕਹਿੰਦੇ ਨੇ ਕਿ ਅਸੀਂ ਬਈ ਫੈਡਰੇਸ਼ਨ ਆ, ਔਰ ਇਸ ਫੈਡਰੇਸ਼ਨ ਦੇ ਵਿੱਚ ਅਸੀਂ ਜਿਹੜੇ ਆ ਸਾਡੀ ਜਿਹੜੇ ਫੰਡਾਮੈਂਟਲ ਨੈਸ਼ਨਲ ਰਾਈਟਸ ਨੇ ਉਹ ਮੰਨੋ ਔਰ ਦਿਓ। ਔਰ ਪੰਜਾਬ ਦੇ ਵਿੱਚ ਮਸਲਾ ਹੈ ਕਿ ਪੰਜਾਬ ਦੇ ਵਿੱਚ ਸ਼ੁਰੂ ਦਿਨ ਤੋਂ, ਬਲਕਿ ਪਾਕਿਸਤਾਨ ਬਣਨ ਤੋਂ ਪਹਿਲੇ, ਅਸੀਂ ਅਕਸਰ ਲਿਖਦੇ ਔਰ ਬੋਲਦੇ ਹਾਂ ਕਿ 173 ਇਅਰਸ ਪਲੱਸ ਹੋ ਗਏ ਨੇ ਕਿ ਸਾਨੂੰ ਸਾਡੀ ਜਿਹੜੀ ਸੁਜਾਨ ਹੈ, ਸਾਡੀ ਜਿਹੜੀ ਅਸਲ ਸਾਡੀ ਜਿਹੜੀ ਆਈਡੈਂਟੀਟੀ ਹੈ ਉਹਨੂੰ ਕ੍ਰਸ਼ ਕਰਨ ਵਾਸਤੇ ਤੇ ਬ੍ਰਿਟਿਸ਼ ਦੀ ਜਿਹੜੀ ਕਮਾਂਡ ਦੇ ਵਿੱਚ ਉਰਦੂ ਸਪੀਕਿੰਗ ਆਰਮੀ ਆਈ, ਉਹਨੇ ਸਾਡੀ ਆਈਡੈਂਟੀਟੀ ਕ੍ਰਸ਼ ਕਰਨ ਲਈ ਇੱਥੇ ਉਰਦੂ ਮੰਡ ਦਿੱਤੀ। ਔਰ ਪੰਜਾਬੀ ਨੂੰ, ਉਹ ਵੀ ਇੱਕ ਰਿਐਲਿਟੀ ਹੈ। ਲੋਕ ਨਹੀਂ ਅਕਸਰ ਗੱਲਾਂ ਕਰਦੇ ਨੇ ਕਿ ਹਾਂ ਪੰਜਾਬ ਜਿਹੜਾ ਉਹ ਨਹੀਂ ਕਰਦਾ ਆਪਣੀ ਜ਼ੁਬਾਨ ਨੂੰ ਉਰਦੂ, ਲੇਕਿਨ ਉਹਦਾ ਜਿਹੜਾ ਬੈਕਗਰਾਉਂਡ ਹੈ ਉਹ ਨਹੀਂ ਦੱਸਦੇ। ਬੈਕਗਰਾਉਂਡ ਉਹਦਾ ਹੈ ਵੇ ਕਿ ਇੱਥੇ ਉਹਨਾਂ ਦੀ ਬਿਊਰੋਕ੍ਰੇਸੀ ਆਈ, ਔਰ ਇੱਥੇ ਪੂਰੀ ਉਹਨਾਂ ਨੇ ਇੱਥੇ ਆ ਕੇ ਇੱਕ ਬੜਾ ਸੋਸ਼ਲ ਇੰਜੀਨੀਅਰਿੰਗ ਕੀਤੀ ਜਿਹੜੀ ਹਲੇ ਤੇ ਚੱਲਦੀ ਪਈ ਹੈ। ਔਰ ਉਸ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਸਾਡੀ ਜਿਹੜੀ ਕਾਇਦੇ ਸਾੜੇ ਔਰ ਸਾਡੀ ਜਿਹੜੀ ਮਤਲਬ ਸਾਡਾ ਜਿਹੜੀ ਜੜ ਜਿਹੜੀ ਹੈ ਉਹਨੂੰ ਪੱਟਣ ਦੀ ਕੋਸ਼ਿਸ਼ ਕੀਤੀ, ਔਰ ਉਹ ਕੰਟੀਨਿਊ ਹੈ ਹਲੇ ਤਾਈਂ। ਔਰ ਸਾਡੀ ਜਿਹੜੀ ਉਸ ਲੁਕਾਈ ਦਾ ਮਾਈਂਡਸੈਟ ਬਣਿਆ ਉਹ ਹੈ ਵੇ ਕਿ ਜਿਹੜਾ ਮੁਤੱਲਾ ਪਾਕਿਸਤਾਨੀ ਉਹ ਮਾਈਂਡਸੈਟ ਕਿ ਜਿਹਦੇ ਵਿੱਚ ਅਸੀਂ ਸਾਰੇ ਪਾਕਿਸਤਾਨੀ ਆ, ਔਰ ਜਿਹਦੇ ਵਿੱਚ ਕੋਈ ਵੀ ਕੌਮ ਜਿਹੜੀ ਹੈ ਉਹਦਾ ਕੋਈ ਜਿਹੜੀਆਂ ਫਿਤਰੀ ਤੌਰ ਤੇ ਕਈ ਸਦੀਆਂ ਪੁਰਾਣੀਆਂ ਕੌਮਾਂ ਨੇ ਉਹਨਾਂ ਦਾ ਕੋਈ ਵਜੂਦ ਨਹੀਂ ਹੈ। ਔਰ ਉਸ ਵਜੂਦ ਦਾ ਨਾਂ ਕਰਕੇ ਪੰਜਾਬੀ ਜਿਹੜਾ ਹੈ, ਆਮ ਪੰਜਾਬੀ ਜਿਹੜਾ ਹੈ ਉਹ ਮਾਰ ਖਾ ਰਿਹਾ ਹਰ ਪਾਸਿਓਂ। ਔਰ ਜਿਹੜੀਆਂ ਬਾਕੀ 3 ਕੌਮਾਂ ਨੇ ਉਹਨਾਂ ਦੇ ਵਿੱਚ ਔਨ ਪੇਪਰ ਤਾਂ ਬੜੀ ਉਹ ਸਹੀ ਗੱਲ ਕਰਦੇ ਨੇ, ਨਹੀਂ ਉਹਨਾਂ ਦੀ ਬੜੀ ਲੈਜੀਟੀਮੇਟ ਗੱਲ ਹੈ ਕਿ ਸਾਡਾ ਕੌਮੀ ਹੱਕ ਹੈ, ਇਸ ਹੱਕ ਨੂੰ ਨਾ ਮਾਰਿਆ ਜਾਵੇ। ਔਰ ਲੇਕਿਨ ਉਹਦੇ ਵਿੱਚ ਫਿਰ ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵੀ ਮੁਖਤਲਿਫ ਜਿਹੜੇ ਫੈਕਸ਼ਨਸ ਬਣਦੇ ਨੇ, ਔਰ ਉਹ ਫੈਕਸ਼ਨਸ ਕੀ ਕਰਦੇ ਨੇ ਅੱਗੇ ਜਿਹੜਾ ਹੈ ਇੱਕ ਗੇਮ ਖੇਲਦੇ ਨੇ ਜਿਹਨੂੰ ਕਹਿੰਦੇ ਨੇ ਵਿਕਟਮਹੁੱਡ, ਯਾਨੀ ਵਿਕਟਮਹੁੱਡ ਪਲੇ ਕਰਦੇ ਨੇ। ਔਰ ਉਸ ਵਿਕਟਮਹੁੱਡ ਪਲੇ ਕਰਨ ਦੇ ਵਿੱਚ ਜਿਹੜਾ ਹੈ ਉਹ ਆਪਣੇ ਸ਼ੇਅਰ ਤੋਂ ਵੱਧ ਮੰਗਦੇ ਨੇ ਮੁਖਤਲਿਫ ਉਹਦੇ ਵਿੱਚ। ਉਹਦੇ ਤੇ ਅਸੀਂ ਗੱਲ ਕਰ ਸਕਦੇ ਹਾਂ, ਮਤਲਬ ਇੱਕ ਲੰਬੀ ਚੌੜੀ ਗੱਲ ਹੈ ਕਿ ਕਿਸ ਤਰੀਕੇ ਨਾਲ ਉਹ ਪੰਜਾਬ, ਇੱਕ ਆਮ ਪੰਜਾਬੀ ਜਿਹੜਾ ਹੈ ਉਹਦੇ ਜਿਹੜੇ ਹਕੂਕ ਨੇ, ਮੁਆਸ਼ੀ ਹਕੂਕ, ਸਿਆਸੀ ਹਕੂਕ, ਖਾਸ ਤੌਰ ਤੇ ਮੁਆਸ਼ੀ ਹਕੂਕ ਦੀ ਅਗਰ ਅਸੀਂ ਗੱਲ ਕਰੀਏ ਤੇ ਉਹ ਆਮ ਪੰਜਾਬੀ ਸਫਰ ਕਰ ਰਿਹਾ, ਜਦ ਕਿ ਪੰਜਾਬ ਦੀ ਰੂਲਿੰਗ ਐਲੀਟ ਜਿਹੜੀ ਉਹਨੂੰ ਇਹਦੇ ਨਾਲ ਕੀ, ਉਹਨਾਂ ਨੂੰ ਤਾਂ ਐਕਸਟੈਂਸ਼ਨਾਂ ਚਾਹੀਦੀਆਂ ਨੇ। ਯਾਨੀ ਆਪਣਾ ਜਿਹੜੀ ਉਹਨਾਂ ਦੀ ਮੁਲਾਜ਼ਮਤ ਕਿਸੇ ਦੀ ਖਤਮ ਹੋ ਜਾਵੇ ਤੇ ਉਹ ਕਹਿੰਦਾ ਮੈਨੂੰ ਹੋਰ ਚੀਫ ਆਫ ਦਾ ਆਰਮੀ ਸਟਾਫ ਵਾਸਤੇ ਐਕਸਟੈਂਸ਼ਨ ਦੇ ਦਿਓ। ਕੋਈ ਬੈਠਾ ਮੈਨੂੰ ਕਹਿੰਦਾ ਤੀਸਰੀ ਵਾਰੀ ਪ੍ਰੀਮੀਅਰਸ਼ਿਪ ਬਣਾ ਦਿਓ, ਦੇ ਦੇਵੋ ਆਪਣਾ, ਮੈਂ ਤੀਸਰੀ ਵਾਰੀ ਬਣ ਜਾਵਾਂ। ਹਾਂ ਤੁਸੀਂ ਜਿਹੜਾ 1901 ਦੇ ਵਿੱਚ ਇਲਾਕਾ ਪਠਾਣਾ ਦੇ ਹਵਾਲੇ ਅੰਗਰੇਜ਼ਾਂ ਨੇ ਕੀਤਾ ਉਹ ਮੈਂ ਸਰੈਂਡਰ ਕਰ ਦਾਂਗਾ, ਉਹਦਾ ਨਾਂ ਜੋ ਮਰਜ਼ੀ ਰੱਖ ਦਿਓ। ਔਰ ਉਹਦੇ ਵਿੱਚ ਅਗਰ ਉਹ ਕੋਈ ਦੁਮ ਲਾਉਂਦੇ ਵੀ ਨੇ ਤਾਂ ਉਸ ਦੁਮ ਦਾ ਉਸ ਪੰਜਾਬੀ ਸਪੀਕਿੰਗ ਜਾਂ ਉਹ ਜਿਹੜੀ ਪੰਜਾਬ ਦੀ ਜਿਹੜੀ ਉੱਥੇ ਦੇ ਲੋਕ ਨੇ, ਨੇਟਿਵ ਨੇ, ਉਹਨਾਂ ਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਬਣਦਾ। ਫਿਰ ਹੁਣ ਦੇਖ ਲਓ ਕਿ ਮਤਲਬ ਇਹਨਾਂ ਦੇ ਸਾਰੇ ਦੇ ਸਾਰੇ ਸਟੇਕਸ ਪੰਜਾਬ ਦੀ ਰੂਲਿੰਗ ਲੀਡ ਦੇ ਬਾਹਰ ਨੇ, ਇਹਨਾਂ ਦਾ ਇੱਥੇ ਕੁਝ ਨਹੀਂ ਹੈ। ਇੱਥੇ ਤੁਸੀਂ ਅਸੀਂ ਧੱਕੇ ਖਾਣ ਵਾਸਤੇ ਬੈਠੇ ਆ, ਅਸੀਂ ਪੰਜਾਬ ਗਾਲੀ ਔਰ ਗੋਲੀ ਪੈਂਦੀ ਹੈ। ਔਰ ਪੰਜਾਬ ਦੇ ਵਿੱਚ ਜਦੋਂ ਆਉਂਦੇ ਆ ਤੇ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਉਹਦੇ ਨਾਲੋਂ ਭੈੜਾ ਹਾਲ ਹੈ। ਯਾਨੀ ਇੱਥੇ ਫਰਸਟ੍ਰੇਸ਼ਨ ਹੁੰਦੀ ਹੈ ਕਿ ਯਾਰ ਪੰਜਾਬੀ ਕਿਹੜੇ ਮੇਲੇ 'ਚ ਵੜਿਆ ਹੈ। ਮਤਲਬ ਤੁਸੀਂ ਦੂਸਰੀ ਜਗ੍ਹਾ ਤੇ ਤਾਂ ਗਾਲੀ ਗੋਲੀ ਖਾਧੀ, ਤੁਸੀਂ ਆਪਣੇ ਘਰ ਦੇ ਵਿੱਚ ਜਦੋਂ ਆਏ ਤਾਂ ਪਤਾ ਲੱਗਾ ਘਰ ਵੀ ਤੁਹਾਡਾ ਨਹੀਂ। ਉਹ ਜਿਹੜੇ ਗਾਲੀ ਗੋਲੀ ਮਾਰ ਰਹੇ ਨੇ ਉਹ ਇੱਥੇ ਬਹਿ ਕੇ ਕਹਿ ਰਹੇ ਨੇ ਪੰਜਾਬ ਵੰਡਣਾ ਹੈ, ਔਰ ਇਹਨਾਂ ਐਥਨਿਕ ਔਰ ਲਿੰਗੁਇਸਟਿਕ ਗਰਾਊਂਡ ਦੇ ਉੱਤੇ ਵੰਡਣਾ ਹੈ। और पंजाबी जड़ा वो कही जा रहा है हाँ हम पाकिस्तान के लिए ठीक है, हम तो पाकिस्तान के लिए कुर्बानियां देंगे। यानी ਉਹ ਸਾਡੇ ਲੋਕ ਜਿਹੜੇ ਧੀਆਂ ਨੂੰ ਭੈਣਾਂ ਨੂੰ ਸ਼ਰਈ ਜਿਹੜਾ ਅੱਲਾ ਨੇ ਹਿੱਸਾ ਦਿੱਤਾ ਉਹ ਦੇਣ ਲਈ ਤਿਆਰ ਨਹੀਂ। ਮੈਜੋਰਿਟੀ ਨੂੰ ਤੁਸੀਂ ਪੰਜਾਬ ਦੀ ਸੋਸਾਇਟੀ ਦੇਖ ਲਓ ਨਾ, ਮੈਜੋਰਿਟੀ ਕਿੰਨੇ ਲੋਕ ਨੇ ਜਿਹੜੀ ਧੀਆਂ ਨੂੰ ਹਿੱਸਾ ਦਿੰਦੇ ਨੇ, ਕਹਿੰਦੇ ਨੇ ਤੈਨੂੰ ਵਿਆਹ ਨਹੀਂ, ਪੁੱਤਰਾਂ ਨੂੰ ਦਿੰਦੇ ਨੇ, ਭਰਾਵਾਂ ਨੂੰ ਭਰਾ ਦੇ ਨਾਲ ਆਪਸ ਵਿੱਚ ਵੰਡਦੇ ਨੇ, ਮੈਜੋਰਿਟੀ ਨਹੀਂ ਦਿੰਦੀ। ਉਹ ਕਹੀ ਜਾ ਰਿਹਾ ਹੈ ਕਿ ਪੰਜਾਬ ਲੈ ਜਾਓ, ਅੱਧੇ ਤੋਂ ਜ਼ਿਆਦਾ ਪੰਜਾਬ ਉਧਰ ਲੈ ਜਾਓ, ਸਾਊਥ ਵਾਲੇ ਪਾਸਿਓਂ ਇਧਰੋਂ ਤੁਸੀਂ ਬੇਸ਼ੱਕ 3-4 ਸੂਬੇ ਬਣਾ ਦਿਓ, ਖੈਰ ਹੈ। ਉਹਨੂੰ ਪਤਾ ਹੀ ਨਹੀਂ ਕਿ ਮੈਂ ਕਿਹੜੀ ਦੁਨੀਆ 'ਚ ਰਹਿ ਰਿਹਾ। ਤੇ ਇਹ ਜਿਹੜਾ ਇਸੇ ਤਰ੍ਹਾਂ ਹੀ ਹੈ। ਉਹ ਵੇਖੋ ਨਾ
ਨੈਸ਼ਨਲਿਜ਼ਮ ਉਹਨਾਂ ਨੂੰ ਭੈੜਾ ਲੱਗਦਾ ਤੇ 72 ਸਾਲਾਂ ਦੇ ਬਰਾਦਰੀਜ਼ਮ ਤੇ ਵੋਟ ਪਾ ਰਹੇ ਨੇ। ਜੀ ਹਾਂ, ਬੜੀ ਅਫਸੋਸ ਦੀ ਗੱਲ ਹੈ। ਮਤਲਬ ਬਰਾਦਰੀਜ਼ਮ ਰੱਜ ਕੇ ਵੜਿਆ ਹੈ, ਫਿਰ ਸੈਕਟੇਰੀਅਨ ਜਿਹੜਾ ਇੱਕ ਚੱਕਰ ਹੈ ਇੱਥੇ, ਫਿਰ ਕਲਾਸ ਦਾ ਜਿਹੜਾ ਚੱਕਰ ਹੈ। ਮਤਲਬ ਪੰਜਾਬ ਦੇ ਵਿੱਚ ਤਾਂ ਡਿਵੀਜ਼ਨਸ ਹੀ ਡਿਵੀਜ਼ਨਸ ਨੇ, ਔਰ ਉੱਤੋਂ ਆ ਕੇ ਫਿਰ ਇਹਦਾ ਫਾਇਦਾ ਕਿਹਨਾਂ ਲੋਕਾਂ ਨੇ ਚਾਹਿਆ। ਦੇਖੋ ਨਾ, ਮੈਂ ਬਲੂਚਿਸਤਾਨ 'ਚ ਮੇਰੀ ਜੰਮ ਪਲ ਹੈ, ਮੈਂ ਉੱਥੇ 27 ਸਾਲ ਤੋਂ ਪੜ੍ਹਾ ਰਿਹਾ। ਉਹਨਾਂ ਦੀਆਂ ਬੜੀਆਂ ਪੋਜ਼ਿਟਿਵ ਚੀਜ਼ਾਂ ਵੀ ਨੇ, ਔਰ ਉਹਦੇ ਵਿੱਚ ਬੜੀਆਂ ਨੈਗੇਟਿਵ ਵੀ ਉਹ ਚੀਜ਼ਾਂ ਨੇ ਕਿ ਜਿਹੜੀਆਂ ਮੈਂ ਪਹਿਲੇ ਅਰਜ਼ ਕੀਤੀ ਕਿ ਉਹਨਾਂ ਦੇ ਕਈ ਐਸੇ ਫੈਕਸ਼ਨਸ ਨੇ ਜਿਹੜੇ ਕਿ ਉਹ ਕੈਸ਼ ਕਰਾਉਂਦੇ ਨੇ। ਯਾਨੀ ਜਿਹੜੇ ਲੋਕ ਮੈਂ ਤੁਹਾਨੂੰ ਇੱਥੇ ਕੋਟ ਕਰਦਾ, ਖੈਰ ਬਸ਼ਮਰੀ ਸਾਹਿਬ ਜਿਹੜੇ ਨੇ ਬਲੋਚ, ਜਿਹੜੇ ਮੈਂ ਬਾਬਾ ਬਲੋਚ, ਜਿਹੜੇ ਬਲੋਚ ਨੂੰ ਮੰਨਦੇ ਨੇ, ਉਹਨਾਂ ਨੇ ਬੜੀ ਸੋਹਣੀ ਇੱਕ ਵਾਰੀ ਗੱਲ ਕੀਤੀ। ਉਹਨਾਂ ਨੇ ਕਿਹਾ ਇਹ ਨੈਸ਼ਨਲਿਸਟ ਨੇ, ਆਪਣੇ ਬਲੋਚਾਂ ਦੇ ਬਾਰੇ ਕਹਿ ਰਹੇ ਸਨ ਕਿ ਇਹ ਨੈਸ਼ਨਲਿਸਟ ਨੇ, ਕਿ ਜਿਹੜੇ ਇੱਕ ਨੌਕਰੀ ਤੇ ਇੱਕ ਸੀਟ ਤਾਂ ਮਤਲਬ ਛੋਟੀ ਛੋਟੀ ਚੀਜ਼ਾਂ ਤੇ ਵਿਕਣ ਵਾਲੇ ਇਹ ਕਿੱਥੋਂ ਨੈਸ਼ਨਲਿਸਟ ਹੋ ਗਏ। ਅਗਰ ਨੈਸ਼ਨਲਿਸਟ ਨਾਂ ਦੇ ਨਾਲ ਲਾਉਂਦੇ ਨੇ ਤਾਂ ਇਹਨਾਂ ਨੂੰ ਤਾਂ ਨੈਸ਼ਨਲਿਜ਼ਮ ਵਾਸਤੇ ਬਹੁਤ ਵੱਡੀ ਕੁਰਬਾਨੀ ਦੇਣੀ ਪੈਂਦੀ ਹੈ। ਉਹਨਾਂ ਦਾ ਸਟਾਂਸ ਇਤਨਾ, ਮਤਲਬ ਉਹਨਾਂ ਦਾ ਕਰੈਕਟਰ, ਉਹਨਾਂ ਦੀ ਹਰ ਚੀਜ਼ ਜਿਹੜੀ ਉਹ ਇਹਨਾਂ ਚੀਜ਼ਾਂ ਵਾਸਤੇ ਨਹੀਂ ਹੁੰਦੀ। ਲੇਕਿਨ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਨੈਸ਼ਨਲਿਜ਼ਮ ਦੇ ਨਾਂ ਦੇ ਉੱਤੇ ਤਿੰਨੇ ਪਾਸਿਓਂ ਧੜੇਲ ਹੋਈ ਪਈ ਹੈ, ਔਰ ਪੰਜਾਬ ਦਾ ਬੱਚਾ ਜਿਹੜਾ ਹੈ, ਪੰਜਾਬੀ ਬੱਚਾ ਰੁਲ ਰਿਹਾ ਹੈ। ਔਰ ਪੰਜਾਬੀ ਇੱਕ ਗਿਲਟ 'ਚ ਹੈ। ਪੰਜਾਬੀ ਦਾਨਿਸ਼ਵਰ ਜਿਹੜਾ ਹੈ ਉਹ ਇੱਕ ਗਿਲਟ 'ਚ ਹੈ। ਉਹਨੂੰ ਉਹ ਗਿਲਟ ਜਿਹੜਾ ਸ਼ੁਰੂ ਤੋਂ ਜਿਹੜਾ ਉਹਦੇ ਵਿੱਚ ਇੱਕ ਉਹਦੇ DNA ਦੇ ਵਿੱਚ ਵੜ ਗਿਆ ਕਿ ਹਾਏ ਮੇਰਾ ਪਾਕਿਸਤਾਨ, ਹਾਏ ਮੇਰਾ ਪਾਕਿਸਤਾਨ। ਕਿਹੜਾ ਪਾਕਿਸਤਾਨ? ਉਸ ਪਾਕਿਸਤਾਨ ਜਿਹਦੇ ਵਿੱਚ ਪੰਜਾਬੀ ਦਾ ਵਜੂਦ ਹੀ ਨਹੀਂ। ਯਾਨੀ ਪੰਜਾਬੀ ਟਾਰਗੇਟ ਹੁੰਦਾ ਹੈ। ਤੁਸੀਂ ਦੇਖ ਲਓ, ਬਲੋਚ ਟਾਰਗੇਟ ਹੋਵੇ, ਪਠਾਨ ਟਾਰਗੇਟ ਹੋਵੇ, ਸਿੰਧੀ ਟਾਰਗੇਟ ਹੋਵੇ, ਉਹਨਾਂ ਦੇ ਕੀਰਨੇ ਪਾਰਨ ਵਾਲੇ ਤਾਂ ਲੋਕ ਹੈ ਨੇ ਨਾ। ਉਹਨਾਂ ਦਾ ਕੋਈ ਵੈਣ ਪਾਣ ਲਈ ਬੈਠਾ ਹੈ ਨਾ, ਭਰਾ ਭੈਣ ਪੁੱਤਰ। ਤੇ ਈਵਨ ਉੱਥੇ ਅਫਗਾਨ ਹਜ਼ਾਰੇ ਕੋਇਟੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਇਤਨੀ ਯੂਨਿਟੀ ਹੈ। ਤੁਸੀਂ ਦੇਖ ਲਓ, ਤੁਹਾਡਾ ਚੀਫ ਆਫ ਦਾ ਆਰਮੀ ਸਟਾਫ, ਤੁਹਾਡਾ ਪ੍ਰਾਈਮ ਮਿਨਿਸਟਰ, ਸਾਰੇ ਜਾ ਕੇ ਮਿੰਨਤਾਂ ਕਰ ਰਹੇ ਹੁੰਦੇ ਨੇ ਪੈਰਾਂ ਦੇ ਵਿੱਚ ਬਹਿ ਕੇ। ਇੱਥੇ ਪੰਜਾਬੀਆਂ ਦੀਆਂ ਲਾਸ਼ਾਂ ਆ ਰਹੀਆਂ ਨੇ, ਜਾਂ ਆਂਦੀਆਂ ਰਹੀਆਂ, ਸਿੰਧ ਚੋਂ ਆਈਆਂ। ਇੱਥੇ ਹੁਣ ਬਲੂਚਿਸਤਾਨ ਦੇ ਵਿੱਚੋਂ ਜਿਹੜਾ ਬੁੱਟੀ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਉਸ ਤੋਂ ਬਾਅਦ ਆਣੀਆਂ ਸ਼ੁਰੂ ਹੋਈਆਂ। ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਚੁੱਪ ਹੈ ਜਿਸ ਤਰ੍ਹਾਂ ਇਹਨਾਂ ਨੂੰ, ਮਤਲਬ ਮੈਂ ਹੈਰਾਨ ਹੁੰਨਾ ਮੈਂ ਦੇਖ ਕੇ ਕਿ ਯਾਰ ਅਜੀਬ ਗੱਲ ਹੈ, ਕੈਸੇ ਲੋਕ ਨੇ। ਯਾਨੀ ਇੱਥੇ ਮੈਂ ਉਹਨਾਂ ਲੋਕਾਂ ਦੇ ਨਾਂ ਔਰ ਉਹਨਾਂ ਦੇ ਐਡਰੈਸਿਸ ਦੱਸ ਸਕਦਾ ਜਿੱਥੇ ਮੈਂ ਨਹੀਂ ਜਾ ਸਕਿਆ। ਮਤਲਬ ਮੈਂ ਜੰਮਪਲ ਬਲੂਚਿਸਤਾਨ ਦੀ ਹੈ, ਤੇ ਮੈਨੂੰ ਸ਼ਾਇਦ ਮੈਂ ਉੱਥੇ ਆਪ ਪਰਸਨਲੀ ਨਹੀਂ ਗਿਆ, ਲੇਕਿਨ ਕਿਉਂਕਿ ਅਸੀਂ ਆਪਣੇ ਹੱਥਾਂ ਨਾਲ ਭੇਜੀਆਂ ਨੇ। ਮੈਂ ਆਪਣੇ ਕੁਲੀਗਸ ਦੀ ਦੱਸ ਦਿੰਦਾ, ਕਈਆਂ ਨਹੀਂ ਭੇਜੀਆਂ, ਲੇਕਿਨ ਪੰਜਾਬ ਦੇ ਵਿੱਚ ਪਤਾ ਹੀ ਕਿਸੇ ਨੂੰ ਨਹੀਂ। ਲੇਕਿਨ ਜਦੋਂ ਕੋਈ ਹੋਰ ਕਿਸੇ ਦੀ ਗੱਲ ਹੋਵੇ ਤਾਂ ਇਸ ਤਰ੍ਹਾਂ ਪ੍ਰੋਟੈਸਟ, ਯਾਨੀ ਹਜ਼ਾਰਾ ਬਰਾਦਰੀ ਔਰ ਫਲਾਂ, ਮਤਲਬ ਉਹਦੇ ਵਾਸਤੇ ਇਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤੇ ਹੁੰਦੇ ਨੇ। ਔਰ ਇਹੀ ਜਿਹੜਾ ਮਸਲਾ ਹੈ, ਯਾਨੀ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪੰਜਾਬੀ ਕਹਿ ਕੇ। ਸਵਾਦ ਦੀ ਗੱਲ ਦੇਖੋ ਤੁਸੀਂ, ਔਰ ਪੰਜਾਬੀ ਦਾ ਇਨਕਾਰ ਕੀਤੀ ਬੈਠਾ ਹੈ ਰਿਆਸਤ ਪਲੱਸ ਪੰਜਾਬੀ ਸੋਜਵਾਨ। ਤੁਸੀਂ ਜਿੰਨਾ ਮੀਡੀਆ ਚੁੱਕ ਕੇ ਦੇਖ ਲਓ, ਜਦੋਂ ਟਾਰਗੇਟ ਕੋਈ ਪੰਜਾਬੀ ਹੋਏ, ਇਹ ਥੋੜੀ ਲਿਖਿਆ ਹੁੰਦਾ ਕਿ ਪੰਜਾਬੀ ਟਾਰਗੇਟ ਹੋਏ। ਲਿਖਿਆ ਹੁੰਦਾ ਇਤਨੇ ਮਜ਼ਦੂਰ ਮਾਰੇ ਗਏ, ਜਾਂ ਲਿਖਿਆ ਹੁੰਦਾ ਹੈ ਕਿ ਪੰਜਾਬ ਕੇ ਫਲਾਂ ਇਲਾਕੇ ਕੇ ਲੋਕ ਮਾਰੇ ਗਏ। ਮੈਨੂੰ ਚੁੱਕ ਕੇ ਮੇਨ ਜਿਹੜਾ ਸਟ੍ਰੀਮ ਮੀਡੀਆ ਚੱਕ ਕੇ ਦੇਖ ਲੈਣ ਬੇਲੀ ਸਾਰੇ, ਕਿ ਕਿੱਥੇ ਲਿਖਿਆ ਕਿ ਪੰਜਾਬੀ ਟਾਰਗੇਟ ਹੋਏ ਨੇ। ਸੋਸ਼ਲ ਮੀਡੀਆ ਤੇ ਵੀ ਅਸੀਂ ਤੁਸੀਂ ਬੈਠਦੇ ਆ ਤੇ ਗੱਲ ਕਰਦੇ ਆ ਕਿ ਯਾਰ ਇਹ ਵੇ ਉਹ ਵੱਡਾ ਗੁਨਾਹ ਜਿਹੜਾ ਕਿ ਪੰਜਾਬੀ, ਯਾਨੀ ਪੰਜਾਬੀ ਹੋਣ ਦਾ ਇਨਕਾਰ ਦੀ ਪੰਜਾਬੀ ਗੋਲੀ ਖਾ ਰਿਹਾ। ਇਹ ਜਦੋਂ ਮੈਂ ਆਪਣੀ ਮਾਂ ਦਾ ਜੀ ਇਹ ਫੋਟੋ ਵੇਖੋ ਜ਼ਰਾ, ਇਹ ਪੰਜਾਬ ਯੂਨੀਵਰਸਿਟੀ ਦੀ ਫੋਟੋ ਹੈ। ਮੋਹਸਨ ਦਾਵੜ ਆ ਕੇ ਇੱਥੇ ਇੱਕ ਉਹ ਕਰ ਰਿਹਾ, ਕੀ ਉਹਨੂੰ ਕਹਿੰਦੇ ਨੇ, ਮੀਟਿੰਗ, ਲੈਕਚਰ ਦੇ ਰਿਹਾ ਜੀ ਪੰਜਾਬ ਯੂਨੀਵਰਸਿਟੀ ਦੇ ਚੋਰਾਂ ਨੂੰ। ਹੁਣ ਸਾਡਾ ਕਿਹੜਾ ਮਤਲਬ ਐਸਾ ਇਥੋਂ ਨੈਸ਼ਨਲਿਸਟ ਹੈ ਜਿਹੜਾ ਕੋਈ KPK 'ਚ ਜਾਂ ਬਲੋਚਿਸਤਾਨ 'ਚ ਜਾ ਕੇ ਲੈਕਚਰ ਦਿੰਦਾ ਹੈ ਜਾਂ ਦੇ ਵੀ ਸਕਦਾ ਹੈ। ਪੰਜਾਬ ਯੂਨੀਵਰਸਿਟੀ ਦੇ ਇੱਥੇ ਇਹ ਸਾਰੇ ਮੁੰਡੇ ਜ਼ਾਹਿਰ ਪਸ਼ਤੂਨ ਤਾਂ ਨਹੀਂ ਬੈਠੇ, ਵਿੱਚ ਪੰਜਾਬੀ ਵੀ ਬੈਠੇ ਨੇ। ਇੱਥੇ ਦੇ ਲਾਲ ਜਿਨ੍ਹਾਂ ਨੇ ਸਾਡੀ ਲਾਲ ਅੱਜ ਤਾਈਂ ਕਰਵਾਈ ਹੈ, ਉਹ ਬੈਠੇ ਨੇ। ਜਿਨ੍ਹਾਂ ਦੇ ਵੜਕਿਆਂ ਨੇ ਵਰਕਿੰਗ ਕਲਾਸਿਸ ਦਾ ਨਾਮ ਲੈ ਕੇ ਕੀਰਨੇ ਪਾਏ। ਕਿਹੜੀਆਂ ਵਰਕਿੰਗ ਕਲਾਸਿਸ? ਜਿਨ੍ਹਾਂ ਦੀ ਉਹ ਬੋਲੀ ਨਹੀਂ ਸ਼ਾਇਰੀਆਂ ਕੀਤੀਆਂ ਉਰਦੂ 'ਚ। ਯਾਨੀ ਮੈਂ ਵਰਕਿੰਗ ਕਲਾਸਿਸ ਦਾ ਔਰ ਬਿਲੀਅਨਰ, ਯਾਨੀ ਮੈਂ ਹੁਣ ਨਾਂ ਲੈਣਾ ਸ਼ੁਰੂ ਕਰਾਂ ਫੈਜ਼ ਤੋਂ ਲੈ ਕੇ ਤਾਂ ਹੁਣ ਤੱਕ ਜਿਤਨੇ ਲੋਕ ਨੇ, ਇਹਨਾਂ ਲੋਕਾਂ ਨੇ, ਮੈਂ ਤੁਹਾਨੂੰ ਦੱਸਾਂ, ਇਹਨਾਂ ਨੂੰ ਬਲੋਚ ਲੱਭਦੇ ਫਿਰਦੇ ਨੇ। ਨਜਮ ਸੇ ਮੈਂ ਤੇ ਇੱਕ ਟਾਕ ਦਿੱਤੀ ਹੋਈ ਹੈ, ਪਈ ਹੈ ਮੇਰੇ ਉੱਤੇ ਤੇ 1 ਘੰਟੇ ਦੇ ਉੱਤੇ ਦੀ,
ਨਜਮ ਸੇਠੀ, ਇਹ ਪੂਰਾ ਇੱਕ ਗਰੁੱਪ ਹੈ ਜਿਹੜਾ ਇੰਗਲਿਸ਼ ਮੀਡੀਆ ਦਾ, ਇਹਦੇ ਵਿੱਚ ਉਹ ਦੋ ਭਰਾ ਸਨ, ਇੱਕ ਤਾਂ ਫੌਤ ਹੋ ਗਏ ਜਿਹਨੂੰ ਬਲੋਚਾਂ ਨੇ ਚਾਕਰ ਦਾ ਖਿਤਾਬ ਦਿੱਤਾ। ਯਾਨੀ ਬਲੋਚਾਂ ਦੀ ਤੁਸੀਂ ਦੇਖੋ ਯਾਨੀ ਇਹਨਾਂ ਦੇ ਵਾਸਤੇ ਸਿੰਸੀਅਰਿਟੀ ਕਿ ਇਹ 70s ਦੇ ਵਿੱਚ ਉੱਥੇ ਗਏ ਕਾਮਰੇਡ ਦਾ ਰੂਪ ਵਟਾ ਕੇ, ਔਰ ਉੱਥੇ ਇਹਨਾਂ ਨੇ ਜਾ ਕੇ ਬਲੋਚਾਂ ਨੂੰ ਸਟੈਪ ਬੈਕ ਕੀਤਾ, ਉਹਨਾਂ ਦੀ ਨੈਸ਼ਨਲ ਸਟਰਗਲ ਨੂੰ, ਔਰ ਉੱਥੇ ਜਾ ਕੇ ਉੱਥੋਂ ਆ ਗਏ ਬਲੋਚ ਸਾਰੇ ਉਹਨਾਂ ਨੇ ਟੰਗ ਦਿੱਤੇ ਕੁਰਾਨ ਜਿਹਨੂੰ ਕਹਿੰਦੇ ਨੇ ਕੁੱਤੇ ਥੱਲੇ ਲਾ ਕੇ, ਔਰ ਇਹ ਜਿਹੜੇ ਨੇ ਇੱਥੇ ਜਾ ਕੇ ਪਾਵਰ ਕੋਰੀਡੋਰਸ ਦਾ ਹਿੱਸਾ ਬਣ ਗਏ। ਇਹ ਜਿੰਨੇ ਸਾਰੇ ਨੇ ਉਹਨਾਂ ਦੇ ਵਿੱਚੋਂ ਕਈ ਜਿਹੜੇ ਨੇ ਉਹਨਾਂ ਦੇ ਔਲਾਦਾਂ ਮੈਂ ਦੇਖ ਰਿਹਾ, ਉਹ ਮਾਸ਼ਾਅੱਲਾ ਹੁਣ ਕਮਿਊਨਿਜ਼ਮ, ਸੋਸ਼ਲਿਜ਼ਮ ਔਰ ਉਹਦੇ ਟੀਚਰ ਬਣੇ ਨੇ ਔਰ ਪੜ੍ਹਾਉਂਦੇ ਨੇ, ਔਰ ਬਕਾਇਦਾ ਉਹਨਾਂ ਨੇ ਆਪਣਾ ਮਤਲਬ ਉਹਨਾਂ ਦਾ ਇੱਕ ਐਂਟਰਟੇਨਮੈਂਟ ਦਾ ਇੱਕ ਜਿਹੜਾ ਨਾ ਲਗਜ਼ਰੀ ਉਹਨਾਂ ਵਾਸਤੇ ਇਹ ਚੀਜ਼ਾਂ ਵਰਤਣੀਆਂ। ਤੇ ਇਹ ਮਤਲਬ ਮਸਲਾ ਹੈ ਕਿ ਪੰਜਾਬ ਦਾ ਜਿਹੜਾ ਸੋਜਵਾਨ ਹੈ ਜਾਂ ਪੰਜਾਬੀ ਜਿਹੜਾ ਇੰਟੈਲੈਕਚੁਅਲ ਹੈ, ਇਹ ਤੇ ਪੰਜਾਬੀ ਤੋਂ ਮਤਲਬ ਇਹਦੇ ਵਾਸਤੇ ਪੰਜਾਬੀ ਜਿਹੜਾ ਸਿਰਫ ਐਂਟਰਟੇਨਮੈਂਟ ਹੈ ਇਹਦੇ ਵਾਸਤੇ। ਇੱਕ ਕੱਲ ਸਵਾਦੀ ਇੱਕ ਸਿੰਧੀ ਪੰਜਾਬੀ ਵੀਰ ਨੇ, ਨਾਂ ਨਹੀਂ ਮੈਂ ਲੈਣਾ, ਕੱਲ ਬੜੀ ਸਵਾਦੀ ਉਹਨੇ ਕੀਤੀ ਔਰ ਮੈਨੂੰ ਉਹਦੇ ਨਾਲ ਪਾਰਸ਼ਲੀ ਐਗਰੀਡ ਆ, ਐਗਰੀ ਕਿਉਂ ਨਹੀਂ ਆ ਉਹ ਬਾਅਦ ਚ ਕਰਾਂ। ਉਹਨੇ ਕਿਹਾ ਜੀ ਪੰਜਾਬੀ ਜਿਹੜਾ ਹੈ ਨਾ, ਸਾਡਾ ਜਿਹੜਾ ਪੰਜਾਬੀ ਹੈ, ਇਹਦਾ ਰਵੱਈਆ ਜਿਹੜਾ ਹੈ ਉਹ ਖਾਰਜੀ ਹੈ, ਇਹ ਹਰ ਸ਼ੈ ਨੂੰ ਖਾਰਜ ਕਰਦਾ ਜਾਂਦਾ ਆਪਣੇ ਵਿੱਚੋਂ, ਜਦ ਕਿ ਸਿੰਧੀ ਜਿਹੜਾ ਹੈ ਉਹ ਆਪਣੇ ਅੰਦਰ ਲੋਕਾਂ ਨੂੰ ਸ਼ਾਮਲ ਕਰਦਾ ਹੈ। ਮਤਲਬ ਉਹ ਪਸ਼ਤੂਨ ਆਇਆ ਉੱਥੇ ਦੁਰਾਨੀ, ਉਹ ਸਪੀਕਰ ਜਿਹੜਾ ਉਹ ਕਹਿੰਦਾ ਮੈਂ ਸਿੰਧ ਵਾਸਤੇ ਕੱਟ ਮਰਾਂਗਾ, ਮਤਲਬ ਉਹ ਆਪਣੇ ਨਾਲ ਜੋੜਦੇ ਜਾਂਦੇ ਨੇ ਲੋਕਾਂ ਨੂੰ। ਈਵਨ ਜਿਹੜਾ ਹਿੰਦੂ ਸਿੰਧੀ ਹੈ ਉਹ ਬੜਾ ਸਿੰਧੀ ਨੈਸ਼ਨਲਿਸਟ ਹੈ। ਸਾਡੇ ਜਿਹੜੇ ਨੇ ਉਹ ਸਾਡਾ ਰਵੱਈਆ ਖਾਰਜੀਅਤ ਵਾਲਾ ਹੈ ਕਿ ਅਸੀਂ ਖਾਰਿਜ ਲੋਕਾਂ ਨੂੰ ਕਰਦੇ ਜਾਂਦੇ ਹਾਂ, ਕਿਸੇ ਨੂੰ ਜ਼ਾਤ ਦੀ ਬੁਨਿਆਦ ਤੇ, ਨਸਲ ਦੀ ਬੁਨਿਆਦ ਤੇ ਖਾਰਜ ਕਰ ਦਿੰਦੇ ਹਾਂ, ਨੇਟਿਵ ਦੀ ਬਹਿਸ ਚ ਪੈ ਕੇ, ਕਿਸੇ ਨੂੰ ਮਜ਼ਹਬ ਤੇ ਮਸਲਕ ਦੀ ਬੁਨਿਆਦ ਤੇ ਖਾਰਜ ਕਰ ਦਿੰਦੇ ਹਾਂ ਆਪਣੇ ਆਪ ਤੋਂ। ਤੇ ਯਕੀਨਨ ਇਹ ਚੀਜ਼ ਸਾਨੂੰ ਕਮਜ਼ੋਰ ਵੀ ਕਰਦੀ ਹੈ, ਲੇਕਿਨ ਦੂਜੇ ਪਾਸੇ ਇਹੀ ਆ ਜਾਂਦਾ ਹੈ ਲਾਲ ਤਬਕਾ ਜਿਹੜਾ ਇਹ ਫਿਰ ਇਹ ਹਰ ਸ਼ੈ ਨੂੰ ਹੀ ਘੇਰ ਕੇ ਲਈ ਆਉਂਦੇ ਨੇ, ਔਰ ਇਹਨਾਂ ਦਾ ਆਪਣਾ ਹੀਰੋ ਹੀ ਕੋਈ ਨਹੀਂ। ਹਾਂ ਨਹੀਂ, ਇਸ ਜਿਹੜਾ ਨਾ ਖਾਰਿਜ ਦਾ ਜਿੱਥੇ ਤਾਲੁਕ ਹੈ, ਅਸੀਂ ਤੇ ਵੈਸੇ ਨਾ ਅਸੀਂ ਖਾਰਿਜ ਨਹੀਂ, ਅਸੀਂ ਵੀ ਜਿਹੜਾ ਇਨਕਲੂਸਿਵਲੀ ਮਤਲਬ ਲੋਕਾਂ ਨੂੰ ਲੈ ਕੇ ਚੱਲਦੇ ਰਹੇ ਹਾਂ 1849 ਤਾਈਂ। ਉਸ ਤੋਂ ਬਾਅਦ ਅਸੀਂ ਤਾਂ ਆਪਣੀ ਸ਼ਖਸੀਅਤ ਹੀ ਖਤਮ ਕਰ ਲਈ ਹੈ ਨਾ, ਇਹਨਾਂ ਆਪਣੇ ਦੂਜੇ ਪਾਸਾ ਇਹ ਸਾਡਾ ਕਿ ਅਸੀਂ ਤਾਂ ਆਪਣੀ ਸ਼ਨਾਖਤ ਹੀ ਖਤਮ ਕਰ ਲਈ ਦੂਜਿਆਂ ਨੂੰ ਲਿਆ ਕੇ, ਉਹਨਾਂ ਸ਼ਨਾਖਤ ਨਹੀਂ ਖਤਮ ਕੀਤੀ। ਮੈਂ ਅਰਜ਼ ਕਰ ਰਿਹਾ ਸੀ ਕਿ ਅਸੀਂ 1849 ਚ ਆਪਣੀ ਮਾਂ ਨੂੰ ਖਾਰਿਜ ਕਰ ਦਿੱਤਾ। ਦੇਖੋ ਨਾ, ਇੱਕ ਰੂਫ ਥੱਲੇ ਨਿਆਣਿਆਂ ਨੂੰ ਕਹਿ ਰਹੇ ਕਿ ਖਬਰਦਾਰ ਦਾਦਾ ਦਾਦੀ ਨਾਲ ਮਿਲੇ ਜਾ ਕੇ, ਔਰ ਉਹਨਾਂ ਨੂੰ ਕਰਾਇਆ ਹੌਲੀ ਹੌਲੀ ਉਹਦੇ ਨਾਲ ਗੱਲ ਕਰਦੇ ਨੇ ਕਿਤੇ ਕਰਨਾ ਹੋਵੇ। ਇਸ ਤੋਂ ਵੱਡਾ ਜਦੋਂ ਅਸੀਂ ਆਪਣੀ ਮਾਂ ਨੂੰ ਖਾਰਿਜ ਕਰ ਦਿੱਤਾ, ਮਾਂ ਪਿਓ ਨੂੰ ਘਰ ਦੇ ਵਿੱਚੋਂ ਐਲੀਮੀਨੇਟ ਕਰ ਦਿੱਤਾ, ਤੇ ਫਿਰ ਅਸੀਂ ਕਿਹੜਾ ਖਾਰਿਜ ਤੇ ਕਿਹੜਾ ਇੱਥੇ, ਤਾਂ ਫਿਰ ਜਿਹੜਾ ਮਰਜ਼ੀ ਲੁੱਟ ਮਾਰ ਕਰੇ, ਸਾਡੀ ਤਾਂ ਅਖਤਿਆਰ ਨਹੀਂ। ਔਰ ਜਿਹੜਾ ਸਿੰਧੀ ਦਾ ਕਹਿਣਾ ਨਾ, ਜਿਹੜੇ ਸਿੰਧੀ ਭਾਈ ਨੇ ਕਿਹਾ, ਮੈਨੂੰ ਨਹੀਂ ਪਤਾ ਕੀ ਕਿਹਾ, ਲੇਕਿਨ ਉਹ ਇੱਕ ਉਹਦਾ ਐਕਸਕਿਊਜ਼ ਹੈ, ਉਹਦਾ ਇੱਕ ਟੈਕਟਿਕ ਹੈ। ਐਸਾ ਨਹੀਂ ਹੈ ਕਿ ਸਿੰਧ ਦੇ ਵਿੱਚ ਸਿੰਧੀਆਂ ਨੇ, ਅਗਰ ਐਸੀ ਗੱਲ ਹੈ ਤਾਂ ਸਿੰਧੀਆਂ ਨੇ ਤਾਂ ਸਭ ਤੋਂ ਪਹਿਲੇ ਆਪਣੇ ਸਿੰਧੀ ਹਿੰਦੂਆਂ ਨੂੰ ਖਾਰਿਜ ਕੀਤਾ। ਮਤਲਬ ਸਿੰਧੀਆਂ ਨੇ ਬਾਬੁਲ ਇਸਲਾਮ ਨਹੀਂ ਬਣਾਇਆ, ਪੂਰੀ ਇੱਕ ਤਹਿਰੀਕ ਚਲਾ ਕੇ ਸਿੰਧ ਨੂੰ ਡਿਕਲੇਅਰ ਕਰਵਾਇਆ, ਔਰ ਜਦੋਂ ਇੱਥੇ ਬਿਰਾਜਿਸ ਬਣੇ ਤੇ ਜਿਹੜੀ ਜ਼ਮੀਨਾਂ ਪਲਾਜੋ ਹੀ ਅਸੀਂ ਇਹਨਾਂ ਦੀਆਂ, ਜਿਹੜਾ ਖਾਸ ਤੌਰ ਤੇ ਸਿੰਧ ਵਿੱਚ ਸਿੰਧੀ ਬਲੋਚ ਬੈਠਾ ਹੈ, ਉਹਨਾਂ ਦੀਆਂ ਜ਼ਮੀਨਾਂ ਪਲਾਜੋ ਹੀ ਸੀ ਸਿੰਧੀ ਹਿੰਦੂ ਕੋਲ, ਕਿਉਂਕਿ ਉਹਨੇ ਤਾਂ ਵਿਆਹ ਕਰਨਾ ਹੁੰਦਾ ਦੂਸਰਾ, ਤੀਸਰਾ, ਚੌਥਾ, ਉਹਦੀ ਤਾਂ ਮਤਲਬ ਉਹਦਾ ਤਾਂ ਆਪਣਾ ਇੱਕ ਸਟਾਈਲ ਹੈ ਨਾ। ਤੇ ਉਹ ਕੀ ਹੋਇਆ, ਉਹ ਜ਼ਮੀਨਾਂ ਲੈਣੀਆਂ ਸੀ, ਫਿਰ ਪੂਰੇ ਯੂਪੀ ਦੇ ਨਵਾਬਾਂ ਨਾਲ ਰਲ ਕੇ ਇਹਨਾਂ ਨੇ ਜਿਹੜਾ ਹੈ 14 ਪੁਆਇੰਟਸ ਜਿਹੜੇ ਜਿਨਾਹ ਦੇ ਨੇ, ਉਹਦੇ ਵਿੱਚ ਇੱਕ ਪੁਆਇੰਟ ਨਹੀਂ ਅਸੀਂ ਤੁਸੀਂ ਰੱਟੇ ਮਾਰੇ, ਸਿੰਧ ਕੋ ਬੰਬਈ ਸੇ ਅਲੈਦਾ ਕੀਆ ਜਾਏ, ਉਹ ਕਿੰਨੇ ਪਾਇਆ, ਇਹਨਾਂ ਨੇ ਪਾਇਆ ਸੀ ਕਿ ਅੱਲਾ ਦਾ ਵਾਸਤਾ ਬੰਬਈ ਕੋ ਸਾਡੀ ਜਾਨ ਛੁਡਾਓ। ਹੁਣ ਉਹ ਮੇਰੇ ਖਿਆਲ ਚ ਉਸ ਬੰਬਈ ਤੋਂ ਸਾਡੀ ਜਾਨ ਛੁਡਾਓ ਕਰ ਰਹੇ ਨੇ ਉਹਨਾਂ ਦੇ, ਉਹ ਆਪਣੀ ਹੁਣ ਤਾਂ ਸਿਰ ਤੋਂ ਪਾਣੀ ਨਹੀਂ, ਸਿਰ ਤੋਂ ਪਾਣੀ ਲੰਘ ਗਿਆ, ਉਸ ਤਰ੍ਹਾਂ ਲੰਘ ਗਿਆ, ਸਿੰਧੀ ਹਿੰਦੂ ਚਲਾ ਗਿਆ, ਹਿੰਦੁਸਤਾਨ ਭਈਆ ਆ ਗਏ, ਸਾਰੇ ਮਰ ਲਿਆ ਨਾ ਉਹਨਾਂ ਨੇ। ਹੁਣ ਜਿੱਦਾਂ ਮਰਜ਼ੀ ਪਿੱਟਣ,
ਫਿਰ ਇਹਨਾਂ ਨੇ 80 ਫਿਰ ਦੇਖੋ ਜੀ ਇਹਨਾਂ ਨੇ ਫਿਰ ਕੀ ਕੰਮ ਕੀਤਾ ਕਿ 80s ਦੇ ਵਿੱਚ ਪੰਜਾਬੀਆਂ ਨੂੰ ਪੱਟ ਕੇ ਛੱਡ ਦਿੱਤਾ। ਠੀਕ ਹੈ, ਅਸੀਂ ਕਹਿੰਦੇ ਆ, ਮੈਂ ਕਹਿੰਦਾ ਬਿਲਕੁਲ ਜਿਹੜਾ ਪੰਜਾਬੀ ਸਿੰਧ ਬਲੋਚਿਸਤਾਨ ਦੇ ਵਿੱਚ ਸਿੰਧੀ ਕੌਮ ਬਲੋਚ ਕੌਮ ਦੇ ਜਿਹੜੇ ਇੰਟਰਸਟ ਨੇ, ਅਗਰ ਉਹਦੀ ਵਾਇਲੇਸ਼ਨ ਕਰਦਾ, ਉੱਥੇ ਅਸੈਮੀਲੇਟ ਨਹੀਂ ਹੁੰਦਾ, ਬਿਲਕੁਲ ਉਹ ਮੁਜਰਮ ਹੈ। ਲੇਕਿਨ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਮਤਲਬ ਉਹਨਾਂ ਨੂੰ ਪੱਟ ਕੇ ਉਧਰ ਇਹਨਾਂ ਨੂੰ ਬਕਾਇਦਾ ਉਹਨਾਂ ਤੇ ਹਮਲੇ ਹੋਏ, ਉਹਨਾਂ ਤੇ ਗੈਂਗ ਬੜੇ ਪਏ ਨੇ, ਔਨ ਰਿਕਾਰਡ ਹੈ ਹਰ ਚੀਜ਼। ਇਹ ਗੱਲ ਕੋਈ ਨਾ ਕਰੇ ਤਾਂ ਅਲੱਗਾ ਗੱਲ ਹੈ। ਤੇ ਜਿਹੜਾ ਇਹਨਾਂ ਨੇ ਫਿਰ ਆਪਣਾ ਸਿਰਫ ਅਰਬਨ ਏਰੀਆਜ਼ ਦਾ ਵੋਟ ਰੱਖਣ ਵਾਸਤੇ ਔਰ ਪੰਜਾਬ ਦੀ ਰੂਲਿੰਗ ਲੀਡ ਨੂੰ ਖੁਸ਼ ਕਰਨ ਵਾਸਤੇ ਕੀ ਕੀਤਾ ਇਹਨਾਂ ਨੇ ਕਿ ਅਸੀਂ ਸੈਂਟਰ ਦੇ ਵਿੱਚ ਵੀ ਰਹੀਏ, ਪੰਜਾਬ ਨਾਰਾਜ਼ ਨਾ ਹੋ ਜਾਏ। ਪੰਜਾਬੀ ਲੁਕਾਈ ਨਹੀਂ, ਪੰਜਾਬ ਦੀ ਰੂਲਿੰਗ ਲੀਡ ਉਹਨੂੰ ਖੁਸ਼ ਕਰਨ ਵਾਸਤੇ ਔਰ ਸਿੰਧ ਦੇ ਅਰਬਨ ਏਰੀਆਜ਼ ਦਾ ਵੋਟ ਲੈਣ ਵਾਸਤੇ ਫਿਰ ਸਿੰਧੀ ਦੇ ਨਾਲ ਉਰਦੂ ਨੂੰ ਇਕੁਅਲ ਸਪੇਸ ਦੇ ਦਿੱਤੀ। ਅਗਰ ਤੇ ਤੁਸੀਂ ਸਿੰਧ ਦੇ ਵਿੱਚ ਸਿੰਧੀ ਰੱਖਦੇ ਔਰ ਪਲੱਸ ਉਹਦੇ ਨਾਲ ਉਹ ਜ਼ੁਬਾਨ ਹੁੰਦੀ ਜਿਹੜੀ ਕਿ ਰੋਜ਼ੀ ਰੋਟੀ ਔਰ ਇਲਮ ਦਿੰਦੀ ਹੈ, ਮਾਡਰਨ ਸਾਇੰਸਿਸ ਦਾ, ਅੰਗਰੇਜ਼ੀ ਮਤਲਬ ਮੇਰਾ ਕਹਿਣ ਦਾ, ਤੇ ਫਿਰ ਸਿੰਧ ਦੇ ਵਿੱਚ ਜਿਹੜਾ ਵੀ ਸਿੰਧੀ ਜਾਂਦਾ ਪਰਮਾਨੈਂਟ ਸੈਟਲ ਹੋਣ ਵਾਸਤੇ, ਉਹਨੂੰ ਸਿੰਧੀ ਵੇਲੇ ਨੇ ਬਣਾ ਦੇਣਾ ਸੀ। ਫਿਰ ਟੋਪੀਆਂ ਪਾ ਕੇ ਸਿੰਧੀ ਔਰ ਅਜਰਕਾ ਰੱਖ ਕੇ ਮੁਨਾਫਕਾਨਾ ਲੋਕਾਂ ਨੇ ਨਹੀਂ ਕਹਿਣਾ ਸੀ ਆਇਆ ਅੱਜ ਸੇ ਹਮ ਸਿੰਧੀ ਹੈ, ਅੱਜ ਸੇ ਹਮ ਨਏ ਸਿੰਧੀ ਹੈ, ਇਹ ਕਿਸੇ ਨੇ ਨਹੀਂ ਕਹਿਣਾ ਸੀ। ਜਸਟੀਫਿਕੇਸ਼ਨ ਨਹੀਂ ਦਿੰਦਾ ਹੁੰਦਾ ਕਿਸੇ ਵੀ ਕੌਮੀ ਰਿਆਸਤ ਦੇ ਵਿੱਚ। ਹਮੇਸ਼ਾ ਇਸ ਤਰ੍ਹਾਂ ਹੁੰਦਾ ਕਿ ਲੋਕ ਬਾਹਰੋਂ ਆਉਂਦੇ ਰਹਿੰਦੇ ਨੇ, ਉੱਥੇ ਐਸੈਮੀਲੇਸ਼ਨ ਦਾ ਪ੍ਰੋਸੈਸ ਹੁੰਦਾ ਹੈ। ਔਰ ਐਸੈਮੀਲੇਸ਼ਨ ਜਿਹੜੀ ਹੈ ਹੁੰਦੀ ਹੈ ਕਲਚਰ, ਲੈਂਗੁਏਜ ਔਰ ਉੱਥੇ ਦੇ ਜਿਹੜੇ ਕਾਮਨ ਇੰਟਰਸਟ ਨੇ ਉੱਥੇ ਦੇ ਲੋਕਾਂ ਦੇ, ਉਹਨਾਂ ਦੇ ਨਾਲ ਸਾਂਝ ਦੇ ਵਿੱਚ। ਉਹ ਸਾਂਝ ਜਦੋਂ ਥੋੜੀ ਬਣ ਜਾਂਦੀ ਹੈ ਨਾ, ਤੁਹਾਨੂੰ ਜਸਟੀਫਾਈ ਨਹੀਂ ਕਰਨਾ ਪੈਂਦਾ ਕਿ ਬੁੱਲੇ ਸ਼ਾਹ ਕੱਲ ਨੂੰ ਕਹੇ ਕਿ ਮੈਂ ਵੀ ਪੰਜਾਬੀ ਹਾਂ ਵੀਰੇ, ਮੈਨੂੰ ਵੀ ਮੰਨ ਲਵੋ, ਜਾਂ ਵਾਰਿਸ ਸ਼ਾਹ ਕਵੇ। ਬਾਬਾ ਉਹ ਸੈਯਦ ਸਨ ਤੇ ਉਹ ਹਾਲਾਤ ਨੇ ਉਹਨਾਂ ਨੂੰ, ਯਾਨੀ ਉਹਨਾਂ ਦੀ ਸੈਲਫ ਐਕਸਪਲੇਨੇਟਰੀ ਜਿਹੜੀ ਅਪੀਅਰੈਂਸ ਜਿਹੜੀ ਹੈ ਨਾ, ਇਸ ਵੇਲੇ ਪੰਜਾਬੀ ਦਾ ਜਿਹੜਾ ਸਾਰਾ ਕਲਾਸਿਕ ਔਰ ਪੰਜਾਬ ਦੀ ਜਿਹੜੀ ਸੁਜਾਨ ਹੈ ਉਹ ਉਹਨਾਂ ਤੋਂ ਹੁੰਦੀ ਹੈ। ਤੇ ਇਸੇ ਤਰੀਕੇ ਨਾਲ ਸਿੰਧ ਦੇ ਵਿੱਚ ਮੈਂ ਸਮਝਦਾ ਸਿੰਧ ਦਾ ਜਿਹੜਾ ਰੂਲਿੰਗ ਐਲੀਟ ਔਰ ਇੰਟੈਲੈਕਚੁਅਲ ਸੀ, ਉਹ ਕੋਈ ਬਹੁਤ ਵੱਡੇ ਬਲੰਡਰਸ ਹੋਏ ਨੇ ਔਰ ਹਜੇ ਤਾਈਂ ਬਾਜ਼ ਨਹੀਂ ਆ ਰਿਹਾ। ਯਾਨੀ ਸਿੰਧ ਦੇ ਵਿੱਚ ਔਰ ਬਲੋਚਿਸਤਾਨ ਦੇ ਵਿੱਚ ਠੀਕ ਹੈ, ਸਿੰਧੀ ਦਾ ਹੱਕ ਹੈ, ਬਲੋਚਿਸਤਾਨ ਦੇ ਵਿੱਚ ਬਲੋਚ ਦਾ ਹੱਕ ਹੈ, ਬਿਲਕੁਲ ਹੱਕ ਹੈ। ਅਸੀਂ ਮੰਨਦੇ ਹਾਂ ਕਿ ਬਲੋਚਿਸਤਾਨ ਦੇ ਵਿੱਚ ਫਾਇਲ ਲਾ ਦੋ ਜਿਹੜਾ ਬਲੋਚ ਇੰਟਰਸਟ ਦੇ ਖਿਲਾਫ ਜਾਵੇ, ਜਿਹੜਾ ਸਿੰਧ ਦੇ ਵਿੱਚ ਸਿੰਧੀ ਇੰਟਰਸਟ ਦੇ ਖਿਲਾਫ ਜਾਵੇ, ਜਿਹੜਾ KPK ਦੇ ਵਿੱਚ ਪਸ਼ਤੂਨ ਇੰਟਰਸਟ ਦੇ ਖਿਲਾਫ ਜਾਵੇ। ਤੇ ਜਦੋਂ ਪੰਜਾਬ ਦੀ ਵਾਰੀ ਆਵੇ, ਉਦੋਂ ਪੰਜਾਬ ਦੇ ਵਿੱਚ ਆ ਕੇ ਸਰਾਇਕੀ ਸੂਬਾ ਖੇਡੋ। ਮਤਲਬ ਸਾਨੂੰ ਚੂਤੀਆ ਸਮਝ ਰਹੇ ਨੇ ਜਾਂ ਕੀ? ਮਤਲਬ ਬੰਦਾ ਪੁੱਛਣ ਵਾਲਾ ਹੋਵੇ ਕਿ ਤੁਸੀਂ ਲੋਕ ਅਜਰਕਾ ਬਣਾ ਕੇ ਤੇ ਸਿੱਟੋ, ਔਰ ਇੱਥੇ ਅਗਰ ਤੁਸੀਂ ਇੱਥੇ ਸਿੱਟੋਗੇ ਤਾਂ ਸ਼ਾਹ ਲਤੀਫ ਨੇ ਤਾਂ ਕਹਿ ਦਿੱਤਾ ਕਿ ਜੇ ਤੂੰ ਮੈਨੂੰ ਮਾਰੇਗਾ ਨਾ ਤੇ ਇਹ ਅਸਲ ਦੇ ਵਿੱਚ ਤੂੰ ਆਪਣੀ ਮੌਤ ਦਾ ਸਮਾਨ ਪੈਦਾ ਕਰ ਰਿਹਾ। ਇਹ ਸ਼ਾਹ ਲਤੀਫ ਨੂੰ ਅਸੀਂ ਇਹਨਾਂ ਦੇ ਸਾਹਮਣੇ ਲਿਖ ਕੇ ਲੈਟਰ ਵੀ ਸੱਟੇ ਨੇ, ਅੱਲਾ ਦੇ ਬੰਦਿਓ ਸਾਨੂੰ ਨਾ ਮੰਨੋ, ਸ਼ਾਹ ਲਤੀਫ ਦੀ ਇਸ ਗੱਲ ਨੂੰ ਮੰਨ ਲਓ ਕਿ ਮੇਰੀ ਤੁਸੀਂ ਗੁਆਂਢ ਦੀ ਤੂੰ ਮੌਤ ਦਾ ਸਮਾਨ ਪੈਦਾ ਕਰ ਰਿਹਾ, ਆਪਣੀ ਤੂੰ ਹੁਸ਼ਿਆਰੀ ਦੇ ਵਿੱਚ ਆਪਣੇ ਸਿੰਧੀ ਹਿੰਦੂ ਨੂੰ ਤਾਂ ਕੱਢ ਲਿਆ, ਔਰ ਉਹਦੀ ਜਗ੍ਹਾ ਤੇ ਮੂੰਹ ਮੇ ਕੀ ਕਹਿੰਦੇ ਹੱਥ ਮਿਲੋਟਾ ਮੂੰਹ ਮੇ ਪਾਨ ਲੈ ਕੇ ਆ ਗਏ ਹੋ ਯਾਰ ਲੋਕ। ਤੇ ਹੁਣ ਤੁਸੀਂ ਨਵੀਂ ਗੇਮ ਖੇਡ ਰਹੇ ਹੋ, ਤੇ ਨਵੀਂ ਗੇਮ ਖੇਡੋਗੇ ਤਾਂ ਜਿਹੜੀ ਰਿਆਸਤ ਜਿਹੜੀ ਟੈਕਟਿਕਸ ਕਰ ਰਹੀ ਹੈ ਨਾ, ਜਿਹੜਾ ਇੰਡੀਅਨ ਐਸਟੈਬਲਿਸ਼ਮੈਂਟ ਦੇ ਸਟਾਈਲ ਤੇ ਕਿ ਜੈਨੂਇਨ ਕੌਮੀ ਸਵਾਲ ਨੂੰ ਸੂਡੋ ਕੋਮਾ ਉਹਨਾਂ ਚੋਂ ਕਾਰਵ ਆਊਟ ਕਰਕੇ ਨਾ ਕੱਢ ਕੇ ਲਿੰਗੁਇਸਟਿਕਸ ਔਰ ਐਥਨਿਕ ਗਰਾਊਂਡਸ ਦੇ ਉੱਤੇ ਤੇ ਇਸ ਸਵਾਲ ਨੂੰ ਖਤਮ ਕਰਾ ਦਿਓ। ਔਰ ਜਿਸ ਤਰ੍ਹਾਂ ਇੰਡੀਆ ਦੇ ਕਹੇ ਕਿ हाँ इंडिया में देख लो इतनी स्टेट्स हैं और इतनी जुबानें, सबके सब खुशी से रह रहे हैं। कितने खुशी से रह रहे हैं इंडिया ਦੇ ਵਿੱਚ ਜਿਹੜਾ ਹਾਲ ਹੈ ਉੱਥੇ ਕੌਮੀ ਸਵਾਲ ਨੂੰ, ਮਿਸਾਲ ਮੈਂ ਇੰਡੀਅਨ ਪੰਜਾਬ ਦੀ ਲੈਣਾ, ਇੱਥੇ ਇੱਕ ਮਿਸਕਨਸੈਪਸ਼ਨ ਹੈ, ਆਮ ਬੰਦਾ ਕਹਿੰਦਾ ਓਏ ਸਿੱਖਾਂ ਨੂੰ ਦੇਖਿਆ ਕਿੰਨੀ ਜ਼ਬਰਦਸਤ ਪੰਜਾਬੀ ਬੋਲਦੇ ਨੇ, ਸਿੱਖ ਉੱਥੇ ਦੇਖਿਆ ਪੰਜਾਬ ਨਾਲ ਜੁੜੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇੰਡੀਅਨ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਦੀ ਹਾਲਤ ਹੈ ਪਾਕਿਸਤਾਨ ਦੇ ਲਹਿੰਦੇ ਪੰਜਾਬ ਨਾਲੋਂ ਜ਼ਿਆਦਾ ਬੱਤਰ ਹੈ। ਚਾਹੇ ਉਹ ਲੈਂਗੁਏਜ ਹੈ, ਉਹਨਾਂ ਨੇ ਉਹਨੂੰ ਮਤਲਬ ਜਿਹੜਾ ਨਾ ਕਹਿੰਦੇ ਬਿਯੋਂਡ ਲਿਮਿਟਸ ਜਿਹੜਾ ਉਹਨੂੰ ਸੰਸਕ੍ਰਿਤਾਈਜ਼ ਕੀਤਾ, ਉਹਨੂੰ ਜਿਹੜਾ ਜਿਹਨੂੰ ਕਹਿੰਦੇ ਨੇ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਨਾ ਇਹਦੇ ਚ ਪੰਜਾਬੀ ਜਿਹੜਾ ਤੁਸੀਂ ਉਹਨਾਂ ਦੀ ਰਿਟਨ ਪੰਜਾਬੀ ਔਰ ਸਪੋਕਨ ਪੰਜਾਬੀ ਪੜ੍ਹੋ ਨਾ, ਸੁਣੋ ਔਰ ਉਹਦਾ ਕਰੋ, ਤੁਹਾਨੂੰ ਜਿਹੜੀ ਰਿਟਨ ਉਹ ਸਮਝ ਹੀ ਨਹੀਂ ਆਏਗੀ। ਉਹਨੂੰ ਉਹਨਾਂ ਨੇ ਉਹ ਆਸਿਫ ਸ਼ਾਹਕਾਰ ਸਾਹਿਬ ਦੇ ਕਹਿਣਾ ਹਿੰਦਾਬੀ ਬਣਾ ਦਿੱਤਾ। ਜਿਸ ਤਰ੍ਹਾਂ ਇੱਥੇ ਕਈ ਜਿਹੜੇ ਨੇ ਪੰਜਾਬੀ ਦੇ ਨਾਂ ਤੇ ਸ਼ਾਇਰੀ ਕਰ ਰਹੇ ਨੇ ਤਾਂ ਉਹ ਪੰਜਾਬੀ ਦਿਸਦੀ ਨਹੀਂ, ਉਰਦਾਬੀ ਦਿਸਦੀ ਹੈ ਜ਼ਿਆਦਾਤਰ, ਔਰ ਬਣੇ ਫਿਰਦੇ ਨੇ ਪੰਜਾਬੀ ਦੇ ਪ੍ਰੋਫੈਸਰ। ਤੇ ਇਸੇ ਤਰੀਕੇ ਨਾਲ ਉਹਨਾਂ ਨੇ ਉੱਥੇ ਕੀ ਕੀਤਾ ਕਿ ਇੱਕ ਤਾਂ ਜ਼ੁਬਾਨ ਨੂੰ
ਮੱਕੂ ਠੱਪਿਆ। ਦੂਸਰਾ ਉੱਥੇ ਜਿਹੜੀ ਤਹਿਰੀਕ ਖੜੀ ਚਲਾਈ ਗਈ, ਉਹ ਮਾਸ਼ਾਅੱਲਾ ਜਿਹੜਾ ਉਹਨੂੰ ਉਹੀ ਮੁਲਾਈਅਤ ਵਾਲੀ ਯਾਨੀ ਖਾਲਿਸਤਾਨੀ ਤਹਿਰੀਕ ਚਲਾਈ ਗਈ। ਔਰ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਕੀ ਕੀਤਾ ਕਿ ਉੱਥੇ ਜਿਹੜਾ ਹੈ ਐਥਨਿਕ ਔਰ ਲਿੰਗੁਇਸਟਿਕ ਗਰਾਊਂਡਸ ਦੇ ਉੱਤੇ ਹਰਿਆਣਾ ਔਰ ਹਿਮਾਚਲ ਪ੍ਰਦੇਸ਼ ਜਿਹੜੇ ਉਹਦੇ ਚੋਂ ਕੱਢ ਦਿੱਤੇ, ਤੇ ਜਿਹੜਾ ਉੱਥੇ ਦਾ ਜਿਹਨੂੰ ਕਹਿੰਦੇ ਨੇ ਮੱਕੂ ਠੱਪ ਦਿੱਤਾ ਉਹਨਾਂ ਨੇ, ਉਹ ਪੰਜਾਬ ਨੂੰ ਪੰਜਾਬੜੀ ਬਣਾ ਦਿੱਤਾ। ਮੈਂ ਅਕਸਰ ਲਿਖਦਾ ਹੁੰਦਾ, ਪੰਜਾਬ ਨਹੀਂ ਉੱਥੇ ਪੰਜਾਬੜੀ ਹੈ। ਉਹ ਇਸ ਵਾਸਤੇ ਪੰਜਾਬੜੀ ਹੈ ਕਿ ਜਿਹੜਾ ਉੱਥੇ ਪੰਜਾਬੀ ਕੀਤੀ ਜਾ ਰਿਹਾ ਹੈ, ਉਹਨੇ ਦੇਖੋ ਨਾ ਸਾਡੇ ਜਿਹੜੇ ਉੱਥੇ ਬੇਲੀ ਨੇ ਸਿੱਖ, ਉਹ ਖੁਦ ਕਹਿਣ ਲੱਗ ਪਏ ਸਾਨੂੰ ਵੱਖਰਾ ਕਰ ਦੋ। ਉਹ ਕੋਈ ਆਪਣੀ ਮਾਂ ਧਰਤੀ ਦਾ ਇੰਚ ਛੱਡਦਾ? ਸਟਾਂਸ ਤੇ ਇਹ ਹੋਣਾ ਚਾਹੀਦਾ ਸੀ ਜਿੱਦਾਂ ਬਲੋਚ ਲੈਂਦੇ ਨੇ, ਜਿੱਦਾਂ ਸਿੰਧੀ ਲੈਂਦੇ ਨੇ, ਕਿ ਜਿਹਨੂੰ ਬਲੋਚਿਸਤਾਨ 'ਚ ਰਹਿਣਾ, ਜਿੰਨੇ ਬਲੋਚਿਸਤਾਨ 'ਚ ਜਿਹੜਾ ਬਲੋਚਿਸਤਾਨ ਦੇ ਇੰਟਰਸਟ ਹੈ, ਜਿਹਨੂੰ ਬਲੋਚਿਸਤਾਨ 'ਚ ਰਹਿਣਾ ਉਹਨੂੰ ਜੀਏ ਬਲੋਚਿਸਤਾਨ ਕਹਿਣਾ, ਜਿਹਨੂੰ ਸਿੰਧ 'ਚ ਰਹਿਣਾ ਉਹਨੂੰ ਸਿੰਧ ਦਾ 1 ਇੰਚ ਨਹੀਂ ਸੀ ਵੰਡਣ ਦਾਂਗੇ, ਜਿਹਨੂੰ ਨਹੀਂ ਪਸੰਦ ਨਾ ਰਵੇ ਚਲਾ ਜਾਵੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਬਈ ਜਿਹਨੂੰ ਪੰਜਾਬ ਦੀ ਧਰਤੀ ਦੇ ਵਿੱਚ ਜਿਹਨੂੰ ਨਹੀਂ ਚੰਗਾ ਲੱਗਦਾ, ਜਿਹੜਾ ਸਾਰੀਆਂ ਇੱਥੇ ਅਯਾਸ਼ੀਆਂ ਕੁੱਟ ਕੇ ਮਗਰੋਂ ਕਹਿ ਦਿੰਦਾ ਕਿ ਮੈਂ ਤਾਂ ਫਲਾਉਂ, ਤੇ ਫਲਾਉਂ ਤੋਂ ਫਿਰ ਤੂੰ ਨਿਕਲ ਇੱਥੋਂ। ਇਹ ਬੜਾ ਸਿੱਧਾ ਜਿਹਾ ਅਸੂਲ ਹੈ, ਸਾਡੀਆਂ ਗੁਆਂਢੀ ਕੌਮਾਂ ਨੇ ਕੀਤੀਆਂ ਬੈਠੀਆਂ ਨੇ, ਤੇ ਇਹ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ। ਮੇਰਾ ਮਕਸਦ ਹੈ ਕਿ ਸਾਡੇ ਤਾਂ ਇੱਥੇ ਨੈਸ਼ਨਲਿਜ਼ਮ ਹੈ, ਜਿਹੜੀਆਂ ਅਸੀਂ ਗੱਲਾਂ ਕਰ ਰਹੇ ਬੜੀ ਮਤਲਬ ਉੱਤੇ ਦੀਆਂ ਜਿਹੜੀਆਂ ਕਹ ਲਓ ਕਿ ਉਹ ਗੱਲਾਂ ਨੇ, ਸਾਡੇ ਤਾਂ ਬੇਸਿਕਸ ਨਹੀਂ ਪਤਾ। ਇੱਥੇ ਜਿਹੜੇ ਨੈਸ਼ਨਲਿਜ਼ਮ ਦੇ ਨਾਂ ਤੇ ਲੋਕ ਬੈਠੇ ਗੱਲਾਂ ਕਰ ਰਹੇ ਨੇ, ਤੁਹਾਡੇ ਸਾਹਮਣੇ ਹੀ ਹੈ, ਸਾਡੇ ਸਾਹਮਣੇ ਕੀ ਹੋ ਰਿਹਾ। ਉਹਦੇ ਜਿਹਨੂੰ ਕਹਿੰਦੇ ਨੇ ਐਲਫਾਬੈਟਸ ਦਾ ਨਹੀਂ ਪਤਾ ਕਿ ਅਸੀਂ ਜਿਹੜੀਆਂ ਬੇਸਿਕਸ ਦੇਖੋ ਨਾ, ਮਿਸਾਲ ਤੌਰ ਤੇ ਪੰਜਾਬੀ ਕਲਚਰ ਡੇ ਹੈ, ਮੈਂ ਅਜੀਬ ਗੱਲ ਹੈ ਯਾਰ, ਲੋਕਾਂ ਨੇ ਕਿਹਾ ਸਾਰੀ ਉਮਰ ਕਹਿੰਦੇ ਨੇ ਅਸੀਂ ਪ੍ਰੋਫੈਸਰੀ ਕੀਤੀ ਹੈ ਪੰਜਾਬੀ ਦੀ। ਮੈਂ ਕਿਹਾ ਆਮਿਲ ਪ੍ਰੋਫੈਸਰ ਨੇ, ਮੈਨੂੰ ਤਾਂ ਲੱਗਦਾ ਕਿ ਮਾਂ ਦੇ ਕਹਿੰਦੇ ਨੇ ਜਨਾਜ਼ਾ ਪਿਆ ਹੈ, 3 ਥੋੜੀਆਂ ਕਬਰਾਂ ਫੇਰ ਪੱਟ ਕੇ ਬੈਠੇ ਨੇ। ਪੰਜਾਬ ਅਸੈਂਬਲੀ ਤੋਂ ਕਰਾਰਦਾਦਾਂ ਪਾਸ ਹੋਈਆਂ ਪਈਆਂ ਨੇ, ਇਹੀ ਰੂਲਿੰਗ ਲੀਡ ਜਿਨ੍ਹਾਂ ਨੇ ਅੰਗਰੇਜ਼ਾਂ ਔਰ ਮੁਗਲਾਂ ਔਰ ਸਾਰਿਆਂ ਦਾ ਸਾਥ ਦਿੱਤਾ, ਉਹ ਪੰਜਾਬ ਅਸੈਂਬਲੀ ਤੋਂ ਕਰਾਰਦਾਦ ਪਾਸ ਕਰਕੇ ਸਾਡਾ ਜਨਾਜ਼ਾ ਤਿਆਰ ਕੀਤੀ ਬੈਠੇ ਨੇ। ਔਰ ਇੱਥੇ ਕਲਚਰ ਡੇ ਦੇ ਵਿੱਚ ਕੀ ਪਿਛਲੇ ਸਾਲ ਗਾਇਆ ਗਿਆ, ਸਈਓ ਨਹੀਂ ਮੇਰਾ ਦਿਲ ਧੜਕੇ, ਔਰ ਇਸ ਸਾਲ ਕੀ ਗਾਇਆ ਗਿਆ, ਇੱਕ ਫੁੱਲ ਮੋਤੀਏ ਦਾ ਮਾਰ। ਯਾਨੀ ਕੋਈ ਦੂਸਰੀ ਕੌਮ ਦਾ ਬੰਦਾ ਸੁਣਦਾ ਹੈ ਤਾਂ ਹੱਸਦਾ ਵੀ ਔਰ ਪੁੱਛਦਾ ਹੈ, ਕਹਿੰਦਾ ਯਾਰ ਕੌਣ ਲੋਕ ਨੇ ਜਿਹੜੇ ਤੁਹਾਨੂੰ ਰਿਪਰੈਜ਼ੈਂਟ ਕਰ ਰਹੇ ਨੇ। ਤੇ ਇਹ ਗੱਲ ਹੈ ਕਿ ਅੱਲਾ ਕਰੇ ਕਿ ਸਾਡੇ ਲੋਕਾਂ ਦੇ ਵਿੱਚ ਔਰ ਪੜ੍ਹਨ। ਮੈਂ ਬਾਰ-ਬਾਰ ਮੈਂ WhatsApp ਗਰੁੱਪ ਬਣਾਇਆ, ਮੈਂ ਕਿ ਮੁੰਡਿਆਂ ਨੂੰ ਐਜੂਕੇਟ ਕਰਾਂ ਕਿ ਪੜ੍ਹੋ ਯਾਰ, ਅੱਲਾ ਦੇ ਬੰਦਿਓ। ਨੈਸ਼ਨਲਿਜ਼ਮ ਹੈ ਕੀ ਹੈ? ਨੈਸ਼ਨਲਿਜ਼ਮ ਦਾ ਮਤਲਬ ਜਿਹੜਾ ਹੈ ਉਹ ਜਿਹੜਾ ਹੈ ਆਪਣੇ ਫੰਡਾਮੈਂਟਲ ਰਾਈਟਸ ਹੈ। ਔਰ ਦੇਖੋ ਫੰਡਾਮੈਂਟਲ ਰਾਈਟਸ ਦੇ ਵਿੱਚ ਸਭ ਤੋਂ ਵੱਡਾ ਸਾਡੀਆਂ ਜਿਸ ਤਰ੍ਹਾਂ ਮੁਆਸ਼ੀ ਰਾਈਟਸ ਨੇ, ਇਕਨੋਮਿਕਲ ਰਾਈਟਸ ਨੇ, ਜਿਹਦੇ ਵਿੱਚ ਨੌਕਰੀਆਂ ਨੇ, ਬਿਜ਼ਨੈਸਿਸ ਨੇ। ਮੈਂ ਪਿਛਲੇ ਦਿਨਾਂ 'ਚ ਇੱਕ ਬੇਲੀ ਬੜਾ ਮਾਸ਼ਾਅੱਲਾ ਡਾਨ ਅਖਬਾਰ 'ਚ ਲਿਖਦੇ ਨੇ, ਬੜਾ ਜੀ ਇੰਟੈਲੈਕਚੁਅਲ, ਕਿਉਂਕਿ ਇਹ ਗੱਲ ਹੈ ਨਾ ਜਦੋਂ ਕੋਈ ਉਰਦੂ ਬੋਲੇ ਜਾਂ ਅੰਗਰੇਜ਼ੀ ਬੋਲੇ ਤਾਂ ਕਿਆ ਬਾਤਾਂ ਜੀ, ਕਿਆ ਬਾਤਾਂ। ਫਿਰ ਉਹ ਪਤਾ ਨਹੀਂ ਉਹਦਾ ਕੰਟੈਂਟ ਜੋ ਮਰਜ਼ੀ ਹੋਵੇ, ਲੇਕਿਨ ਉਹਦੇ ਪਿੱਛੇ ਜਿਹਨੂੰ ਕਹਿੰਦੇ ਵਾਹ 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 ਵਾਹ, ਉਹ ਬੜੀ ਹੁੰਦੀ ਹੈ। ਤੇ ਉਹਦੇ ਨਾਲ ਮੇਰੀ ਡਿਬੇਟ ਵੀ ਹੋਈ ਉਸ ਭਾਈ ਨਾਲ, ਮੈਂ ਨਾਂ ਨਹੀਂ ਲੈਂਦਾ, ਲੇਕਿਨ ਇਹ ਕਿ ਉਹ ਮੈਂ ਮਤਲਬ ਜਿਹੜਾ ਇਸ਼ੂ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਉਹ ਇਹ ਹੋਇਆ ਕਿ ਉਹ ਕਹਿੰਦੇ ਨੇ ਜਿਹੜਾ ਕਿ ਇੱਥੇ ਐਲੀਜ਼ਾ ਆਇਰਸ ਜਿਹੜੀ ਹੈ ਨਾ, ਉਹਨੇ ਆਪਣੀ ਬੁੱਕ 'ਚ ਮੈਂਸ਼ਨ ਵੀ ਕੀਤਾ। ਉਹ ਐਵੇਂ ਕਿ ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਦੀ ਗੱਲ ਕਰ ਰਹੇ ਨੇ, ਇਹ ਤਾਂ ਖਾਂਦੇ ਪੀਂਦੇ ਲੋਕ ਨੇ, ਇਹਨਾਂ ਦਾ ਤਾਂ ਮੁਆਇਸ਼ ਹੋ ਰਿਹਾ, ਜਿਸ ਦਾ ਮਸਲਾ ਹੀ ਕੋਈ ਨਹੀਂ। ਉਹ ਬੰਦਾ ਵੀ ਮੇਰੇ ਨਾਲ ਇਹ ਬਹਿਸ ਕਰੀ ਜਾਵੇ। ਮੈਂ ਕਿਹਾ ਅੱਛਾ ਤੂੰ ਲਾਹੌਰ 'ਚ ਬੈਠਾ ਹੈ, ਤੂੰ ਪੂਰਾ ਇੱਕ ਬੋਰਡ ਚਲਾ ਰਿਹਾ ਹੈ ਪੰਜਾਬ ਦਾ, ਜਿਹੜਾ ਪੰਜਾਬੀ ਜ਼ੁਬਾਨ ਦਾ ਜਿਹੜਾ ਇੱਕ ਫੇਸ ਦਿਖਾਇਆ ਜਾਂਦਾ ਹੈ ਕਿ ਇਹ ਫਲਾਨਾ ਅਦਬੀ ਬੋਰਡ ਹੈ, ਔਰ ਤੂੰ ਮੈਨੂੰ ਕਹੀ ਜਾ ਰਿਹਾ ਹੈ ਕਿ ਪੰਜਾਬੀ ਦੇ ਮੁਆਸ਼ ਦੀ ਗੱਲ ਨਾ ਕਰਨਾ, ਪੰਜਾਬੀ ਕਿਸਾਨ ਮਜ਼ਦੂਰ ਦੀ ਗੱਲ ਨਾ ਕਰਨਾ ਮੁਆਸ਼ ਦੀ, ਨਹੀਂ ਤਾਂ ਲੋਕ ਹੱਸਣਗੇ। ਯਾਨੀ ਇਤਨਾ ਵੱਡਾ ਗਿਲਟ ਉਸ ਬੰਦੇ ਦਾ, ਕਿਉਂਕਿ ਉਹਦੇ ਆਪਣੇ ਬੱਚੇ ਬਾਹਰ ਨੇ, ਉਹ ਆਪ ਕਿਉਂਕਿ ਉਹਦੀ ਪੋਜੀਸ਼ਨ ਹੈ, ਉਹ ਜਿਹਨੂੰ ਕਹਿੰਦੇ ਨੇ ਪਾਵਰ ਕੋਰੀਡੋਰਸ ਦੇ ਵਿੱਚ, ਉਹਨੂੰ ਨਹੀਂ ਦਿਸਦਾ ਪਿਆ ਕਿ ਪੰਜਾਬ ਦੇ ਬੱਚੇ ਜ਼ਮੀਨਾਂ ਵੰਡ ਹੋ ਕੇ ਕਿੱਲਾ ਜਿਹੜਾ ਵੇਚ ਕੇ ਡੰਕੀਆਂ ਲਾ ਕੇ ਬਾਹਰ ਜਾ ਕੇ ਖੋਤਾ ਬਣ ਕੇ ਕੰਮ ਕਰਦੇ ਨੇ ਯੂਰਪ ਅਮਰੀਕਾ। ਉਹਦੇ ਚ ਕਈ ਜਿਹੜੇ ਨੇ ਰਾਹ ਦੇ ਵਿੱਚ ਮਾਰੇ ਜਾਂਦੇ ਨੇ। ਉਹਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਬੱਚਾ ਪਹਿਲਾਂ ਤਾਂ ਪੜ੍ਹ ਨਹੀਂ ਸਕਦਾ, ਇਹਦੀਆਂ ਸੀਟਾਂ ਜਿਹੜੀਆਂ ਨੇ ਦੂਸਰੇ ਚਾ ਕੇ ਲੈ ਜਾਂਦੇ ਨੇ, ਔਰ ਜੇ ਪੜ੍ਹ ਲਵੇ ਤਾਂ ਇਹਨੂੰ ਨੌਕਰੀਆਂ ਨਹੀਂ ਮਿਲਦੀਆਂ। ਤੇ ਨਹੀਂ, ਉਹਨਾਂ ਦਾ ਮਸਲਾ ਹੀ ਨਹੀਂ, ਉਹ ਤਾਂ ਆਪਣੇ ਇੱਕ ਮਤਲਬ ਉਹਦੇ ਵਿੱਚ ਬੈਠੇ ਨੇ। ਤੇ ਔਰ ਇੱਥੇ ਉਹ ਲੋਕ ਆ ਕੇ ਕਾਊਂਟਰ ਪ੍ਰੋਪੇਗੈਂਡਾ ਵੀ ਇੰਨਾ ਮਿਲਦਾ ਹੈ ਨਾ ਕਿ ਹੁਣ ਜਿੰਨਾ ਬਲੋਚ ਵਾਵਲਾ ਕਰਦੇ ਨੇ ਕਿ ਜੀ ਮਾਰੇ ਗਏ ਲੁੱਟੇ ਗਏ। ਹੁਣ ਵਜ਼ੀਰ ਆਲਾ ਬਲੋਚ, ਵਜ਼ੀਰ ਆਜ਼ਮ ਬਲੋਚ, ਸਿੰਧ ਦੇ ਵਜ਼ੀਰ ਆਲਾ ਬਲੋਚ ਰਹੇ ਨੇ। ਮਤਲਬ 3 ਸੂਬਿਆਂ 'ਚ ਤਕਰੀਬਨ ਉਹਨਾਂ ਦੀ ਹਕੂਮਤ ਹੈ ਇਸ ਵੇਲੇ, ਜਿਹੜੇ ਸਭ ਤੋਂ ਮਜ਼ਲੂਮ ਕੰਸੀਡਰ ਹੁੰਦੇ ਨੇ।
ਤੇ ਪਾਕਿਸਤਾਨ ਦੇ ਵਿੱਚ ਅਗਰ ਕੋਈ ਫਾਇਦੇ ਵਿੱਚ ਹਕੂਮਤ ਕਰ ਰਿਹਾ ਹੈ, ਰੂਲਿੰਗ ਲੀਡ ਵੀ ਸਹੀ ਹੈ, ਤੇ ਉਹ ਬਲੋਚ ਹੈ। ਤੇ ਸੈਕੰਡ ਨੰਬਰ ਤੇ ਜਿਹੜੇ ਬਹੁਤ ਜਿਹੜਾ ਨੈਸ਼ਨਲਿਸਟ ਬਹੁਤ ਦੋ ਸੂਰਤਾਂ 'ਚ ਹੀ ਪੀਸਫੁਲ ਹੈ ਔਰ ਆਪਣੇ ਆਪ ਮਜ਼ੇ ਵਿੱਚ ਉਹ ਸਿੰਧੀ ਨੈਸ਼ਨਲਿਸਟ ਹੈ, ਮਤਲਬ ਸਿੰਧ ਹੈ, ਸਿੰਧੀ ਨੈਸ਼ਨਲਿਸਟ ਨਹੀਂ ਸਿੰਧ, ਕਿ ਮਤਲਬ ਸਿੰਧ ਵੀ ਹਰ ਲਿਹਾਜ਼ ਨਾਲ ਉਹ ਪਾਕਿਸਤਾਨ ਦੇ ਨਾਲ ਰਹਿ, ਪਾਕਿਸਤਾਨ ਤੋਂ ਵੱਖਰਾ ਹੋਵੇ, ਉਹ ਮਜ਼ੇ ਵਿੱਚ ਹੀ ਹੈ। ਇਹ ਸਾਰੀ ਕਨਫਿਊਜ਼ਨ ਦਾ ਸ਼ਿਕਾਰ ਜਿਹੜਾ ਹੈ ਪੰਜਾਬੀ ਹੈ, ਜਿਹੜਾ ਮੁਤਾਲਿਆ ਪਾਕਿਸਤਾਨੀ ਪੰਜਾਬੀ ਹੈ, ਜਾਂ ਉਹ ਵੀ ਇਸ ਗੱਲੋਂ ਕਿ ਹਾਂ ਉਹਦੀ ਅਸ਼ਰਾਫੀਆ ਜਿਹਨੂੰ ਉਹ ਫੋਲੋ ਕਰਦਾ ਹੈ ਬਰਾਦਰੀ ਦੀ ਬੁਨਿਆਦ ਤੇ ਜਾਂ ਧੜੇ ਦੀ ਬੁਨਿਆਦ ਤੇ ਜਾਂ ਮਸਲਕ ਦੀ ਬੁਨਿਆਦ ਤੇ, ਉਹ ਉਹਦਾ ਸੋਚਣ ਨੂੰ ਤਿਆਰ ਹੀ ਨਹੀਂ। ਔਰ ਉਹ ਜਿਹੜਾ ਦੌਲੇ ਸ਼ਾਹ ਦਾ ਚੂਹਾ ਬਣ ਕੇ ਉਹਦੇ ਪਿੱਛੇ ਲੱਗਾ ਹੈ, ਉਹ ਆਪ ਵੀ ਆਪਣੇ ਬਾਰੇ ਸੋਚਣ ਨੂੰ ਤਿਆਰ ਨਹੀਂ। ਇਹ ਤਾਂ ਰੋਣ ਵਾਲੀ ਗੱਲ, ਸਾਰੀ ਸੂਰਤ ਹਾਲ ਕਿੱਧਰ ਜਾਏ। ਹਾਂ ਸਹੀ ਕਹਿ ਰਹੇ ਹੋ, ਸਹੀ ਕਹਿ ਰਹੇ ਹੋ। ਦੇਖੋ ਨਾ, ਮਤਲਬ ਮੈਂ ਜਿਹੜੀ ਤੁਸੀਂ ਗੱਲ ਕੀਤੀ, ਮੈਂ ਪਹਿਲੇ ਅਰਜ਼ ਕੀਤੀ ਨਾ ਕਿ ਦੂਸਰੀਆਂ ਕੌਮਾਂ ਨੇ ਨਾ, ਉਹਨਾਂ 'ਚ ਅਸਲ 'ਚ ਉਹਨਾਂ 'ਚ ਜਿਹੜਾ ਨਾ ਇੱਕ ਧੜੇਲ ਹੈ, ਉਸ ਧੜੇਲ ਦੇ ਵਿੱਚ ਉਹਨਾਂ ਨੇ ਮੁਖਤਲਿਫ ਉਹਨਾਂ ਦੇ ਕੰਟੀਨਜੈਂਟਸ ਨੇ। ਇੱਕ ਕੰਟੀਨਜੈਂਟ ਹੈ ਜਿਹੜਾ ਕਿ ਬਿਲਕੁਲ ਕਹਿੰਦਾ ਕਿ ਮੈਂ ਇਸ ਫੈਡਰੇਸ਼ਨ ਦੇ ਵਿੱਚ ਨਹੀਂ ਰਹਿਣਾ, ਚਾਹੇ ਉਹ ਪਠਾਨ ਨੇ, ਚਾਹੇ ਸਿੰਧੀ ਨੇ, ਚਾਹੇ ਬਲੋਚ ਨੇ। ਉਹ ਕਹਿੰਦਾ ਮੈਂ ਨਹੀਂ ਰਹਿਣਾ, ਜੋ ਮਰਜ਼ੀ ਕਰ ਲਓ, ਅਸੀਂ ਇੱਕ ਲਹਿਦਾ ਕੌਮ ਆ, ਸਾਡੀ ਇਹ ਤਾਰੀਖ ਹੈ, ਉਹਨਾਂ ਦਾ ਆਪਣਾ ਸਟਾਂਸ ਹੈ, ਠੀਕ ਹੈ, ਕੋਈ ਮਸਲਾ ਨਹੀਂ। ਇੱਕ ਦੂਸਰਾ ਦੋ ਹੋਰ ਉਹਨਾਂ ਦੇ ਉਹ ਨੇ, ਯਾਨੀ ਉਹਨਾਂ ਦੇ ਜਿਹੜੀਆਂ ਉਹ ਕਹਿ ਲਓ ਕਿ ਉਹਨਾਂ ਦੇ ਕਿਸਮ ਦੇ ਟਰੂਪਸ ਨੇ, ਉਹਦੇ ਵਿੱਚ ਦੂਸਰਾ ਕਹਿੰਦਾ ਹੈ ਕਿ ਨਹੀਂ ਅਸੀਂ ਪਾਕਿਸਤਾਨੀ ਹਾਂ। ਯਾਨੀ ਮੈਂ ਪਠਾਨਾਂ ਦੀ ਮਿਸਾਲ ਦਿੰਦਾ, ਮੇਰੇ ਖਿਆਲ ਦੇ ਵਿੱਚ ਪਠਾਨ ਸਭ ਤੋਂ ਜ਼ਿਆਦਾ ਮਾਸ਼ਾਅੱਲਾ ਐਸ਼ ਕਰ ਰਹੇ ਨੇ, ਔਰ ਸਭ ਤੋਂ ਜ਼ਬਰਦਸਤ ਤਰੀਕੇ ਨਾਲ ਵਿਕਟਮਹੁੱਡ ਵੀ ਇਹ ਜ਼ਬਰਦਸਤ ਤਰੀਕੇ ਨਾਲ ਪਲੇ ਕਰਨਾ ਜਾਣਦੇ ਨੇ। ਦੇਖੋ ਨਾ, ਪੰਜਾਬ ਦੇ ਵਿੱਚ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਬਿਜ਼ਨਸ ਕੌਣ ਕਰ ਰਿਹਾ, ਔਰ ਸਾਨੂੰ ਉੱਥੇ ਰੇਹੜੀ ਲਾਉਣ ਦੀ ਇਜਾਜ਼ਤ ਨਹੀਂ ਇਹਨਾਂ ਦੇ ਇਲਾਕੇ ਦੇ ਵਿੱਚ। ਜੇ ਕੋਈ ਲਾ ਲਵੇ, ਉਹ ਤਾਂ ਦੇਖੋ ਉਹਨਾਂ ਦਾ ਤਾਂ ਸ਼ੁਰੂ ਤੋਂ ਇਹ ਰਿਹਾ ਕਿ ਉਹ ਤਸੀਹ ਪਸੰਦੀ ਵੱਲੇ ਰਹੇ ਨੇ, ਔਰ 1500 ਸਾਲ ਤੋਂ ਪਿਛਲੇ ਤੋਂ ਉਹ ਇਧਰ ਨੂੰ ਹੀ ਵੱਧਦੇ ਰਹੇ ਨੇ। ਹੁਣ ਵੀ ਉਹ ਇੱਕ ਮੁਖਤਲਿਫ ਕਿਸਮ ਦੀ ਯਲਗਾਰ ਹੈ, ਜਿਹੜੀ ਕਿ ਡੈਮੋਗ੍ਰਾਫੀ ਬਦਲਣ ਦੇ ਚੱਕਰ 'ਚ ਇੱਕ ਜਮਹੂਰੀ ਤਰੀਕੇ ਦੀ ਯਲਗਾਰ ਕੀਤੀ ਜਾ ਰਹੀ ਹੈ। ਔਰ ਇੱਥੇ ਰੋਜ਼ਾਨਾ ਦੀ ਬੁਨਿਆਦ ਤੇ ਹਜ਼ਾਰਾਂ ਪਸ਼ਤੂਨ, ਪਠਾਨ, ਅਫਗਾਨ ਇੱਥੇ ਆ ਕੇ ਆਬਾਦ ਹੋ ਰਹੇ ਨੇ, ਇੱਥੇ ਵੀ ਔਰ ਸਿੰਧ 'ਚ ਵੀ ਹਜ਼ਾਰਾਂ ਲੱਖਾਂ ਇੱਥੇ ਬੈਠੇ ਨੇ, ਔਰ ਕੋਈ ਰੋਕ ਟੋਕ ਨਹੀਂ, ਇੱਥੇ ਕੋਈ ਸ਼ੌਰ ਨਹੀਂ। ਅਸੀਂ ਭੰਗੜੇ ਪਾ ਰਹੇ ਹਾਂ, ਅਸੀਂ ਨੱਚ ਰਹੇ ਹਾਂ ਕਲਚਰਲ ਡੇ ਨੂੰ। ਉਹ ਤੁਸੀਂ ਜੀਂਦੇ ਰਹੋਗੇ ਤਾਂ ਤੁਹਾਡੀ ਕੋਈ ਰਹਿਤਲ ਬਚੇਗੀ ਜਾਂ ਤੁਹਾਡੀ ਕੋਈ ਜ਼ੁਬਾਨ ਬਚੇਗੀ। ਤੁਸੀਂ ਤੁਹਾਨੂੰ ਤਾਂ ਉਂਝ ਹੀ ਉਹ ਮਾਰੂ ਨੇ, ਮਕਾਨ ਲੱਗੇ ਨੇ ਅਸਲੋਂ ਹੀ। ਵੀ ਕਿੰਨੇ ਸਾਰੇ ਇਲਾਕੇ ਨੇ ਜਿੱਥੋਂ ਹੁਣ ਪਸ਼ਤੂਨ MPA ਬਣਨ ਲੱਗ ਪਏ ਨੇ ਪੰਜਾਬ ਦੇ। ਕਿੰਨੀਆਂ ਸਾਰੀਆਂ ਥਾਵਾਂ ਤੇ ਡੈਮੋਗ੍ਰਾਫੀ ਆਲਰੇਡੀ ਤਬਦੀਲ ਹੋ ਚੁੱਕੀ ਹੈ ਜਾਂ ਤਬਦੀਲੀ ਵਾਲੇ ਗਾਮਜ਼ਨ ਨੇ। ਪਿੰਡੀ ਸ਼ਹਿਰ 'ਚ ਤੁਸੀਂ ਬੈਠੇ, ਤੁਹਾਨੂੰ ਅੰਦਾਜ਼ਾ ਪਿੰਡੀ ਦਾ। ਜੀ ਹਾਂ, ਜੀ ਨਹੀਂ, ਲਾਹੌਰ 'ਚ ਨਹੀਂ, ਲਾਹੌਰ ਪੁਰਾਣਾ ਲਾਹੌਰ ਸਾਰਾ ਖਰੀਦ ਲਿਆ ਉਹਨਾਂ ਨੇ। ਮੇਨ ਮਾਰਕੀਟ ਗੁਲਬਰਗ ਕਿਹੜੀਆਂ ਦੁਕਾਨਾਂ, ਉਹ ਔਰਿਗਾ ਸੈਂਟਰ ਪੂਰਾ ਉਹਨਾਂ ਦਾ ਅਰਬਾਂ ਰੁਪਏ। ਅੱਛਾ, ਇਹ ਕੀ ਕਹਿ ਰਹੇ ਨੇ? ਅੱਛਾ, ਫਿਰ ਮਜ਼ੇ ਦੀ ਗੱਲ ਇੱਕ ਹੋਰ, ਉਹ ਇੰਟਰਸਟਿੰਗਲੀ ਉਹਨਾਂ ਨੂੰ ਸਾਡਾ ਜਿਹੜਾ ਰਾਈਟ ਹੈ ਉਹਦੇ ਹੀਰੋ ਵੀ ਉਧਰੋਂ ਆਉਂਦੇ ਨੇ ਤੇ ਸਾਡੇ ਲੈਫਟ ਦੇ ਹੀਰੋ ਵੀ ਉਧਰੋਂ ਆਉਂਦੇ ਨੇ। ਮਤਲਬ ਜਮੀਅਤ ਉਲਮਾ ਇਸਲਾਮ ਦੇ ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ, ਜਮਾਤ ਇਸਲਾਮੀ ਵਾਲੇ ਜਿਹੜੇ ਨੇ, ਉਹ ਅਮੀਰ ਜਮਾਤ ਇਸਲਾਮੀ, ਉਹ ਮਤਲਬ ਪਸ਼ਤੂਨ ਹੀ ਪਸ਼ਤੂਨ, ਸਿਰਾਜੁਲ ਹਕ ਸਾਹਿਬ। ਔਰ ਮੈਂ ਇਹਨਾਂ ਦੀ ਫਾਰਮੇਸ਼ਨ ਦੀ ਗੱਲ ਕਰ ਰਿਹਾ ਸੀ ਨਾ, ਪਸ਼ਤੀਨ ਨਰੀ ਨੇ। ਮੈਂ ਇਹਨਾਂ ਦੀ ਫਾਰਮੇਸ਼ਨ ਦੀ ਗੱਲ ਕਰ ਰਿਹਾ ਕਿ ਤਿੰਨ ਕਿਸਮ ਦੀ ਫਾਰਮੇਸ਼ਨਸ ਨੇ। ਇੱਕ ਹੈ ਜਿਹੜੀ ਕਿ ਕਹਿੰਦੀ ਕਿ ਅਸੀਂ ਜਿਹੜਾ ਹੈ, ਮਿਸਾਲ ਤੌਰ ਤੇ ਪਸ਼ਤੀਨੀ ਨੇ, ਉਹ ਸਾਫ਼ ਕਹਿੰਦੇ ਨੇ ਅਸੀਂ ਅਫਗਾਨ ਆ, ਜਾਂ ANP ਵਾਲੇ ਨੇ, ਜਾਂ ਮਤਲਬ ਪਸ਼ਤੂਨਖਵਾ ਮਿਲੀ ਅਵਾਮੀ ਪਾਰਟੀ, ਉਹ ਸਾਫ਼ ਕਹਿੰਦੇ ਨੇ ਵਿਦਾਊਟ ਐਨੀ ਐਂਬੀਗੁਇਟੀ ਦੇ ਕਲੇਮ ਦੈਟ ਵੀ ਆਰ ਅਫਗਾਨ। ਔਰ ਉਹਨਾਂ ਦੇ ਆਪਣੇ, ਠੀਕ ਹੈ, ਅਸੀਂ ਵੀ ਮੰਨਦੇ ਹਾਂ ਬਿਲਕੁਲ, ਉਹ ਤੁਹਾਡੇ ਅਫਗਾਨਿਸਤਾਨ ਦੇ ਨਾਲ ਤੁਹਾਡੇ ਹਰ ਕਿਸਮ ਦੇ ਤਾਲੁਕਾਤ ਨੇ, ਇੱਕ ਨੈਸ਼ਨਲਿਸਟ ਹੋਣ ਦੀ ਹੈਸੀਅਤ ਨਾਲ ਅਸੀਂ ਕਹਿੰਦੇ ਹਾਂ, ਠੀਕ ਹੈ ਜੀ। ਅੱਛਾ, ਉਹ ਜਿਹੜੀ ਇੱਕ ਪ੍ਰੈਸ਼ਰ ਕ੍ਰੀਏਟ ਕਰਦੇ ਨੇ, ਇੱਕ ਜਿਹੜਾ ਨਾ ਇੱਕ ਉਹ ਜਿਹੜਾ ਬਣਾਉਂਦੇ ਨੇ, ਉਹਦਾ ਫਾਇਦਾ ਕੌਣ ਚਾਹੁੰਦਾ? ਮੈਂ ਅਸਲ ਦੱਸਣਾ ਚਾਹ ਰਿਹਾ, ਉਹਦਾ ਫਾਇਦਾ ਚਾਹੁੰਦਾ ਹੈ ਗੁਲਖਾਨੀ। ਉਹ ਗੁਲਖਾਨੀ ਸਾਰਾ ਪੰਜਾਬੀ ਕਹਿੰਦਾ, ਤੂੰ ਮੇਰੇ ਫ੍ਰਿਜ ਦੇ ਵਿੱਚ ਕੀ, ਤੂੰ ਮੇਰਾ ਮੰਜਾ ਲੈ, ਤੂੰ ਮੇਰੇ ਫ੍ਰਿਜ ਦੇ ਵਿੱਚੋਂ ਚੀਜ਼ਾਂ ਕੱਢ ਕੇ ਖਾ, ਤੂੰ ਮੇਰੇ ਜਿਸ ਤਰ੍ਹਾਂ ਤੂੰ ਕਹੇਗਾ, ਹਾਂਜੀ ਮੈਂ ਤੇਰੇ ਵਾਸਤੇ ਹਾਜ਼ਰ ਹਾਂ,
ਆਪਣੇ ਭਰਾ ਵਾਸਤੇ ਮੈਂ ਨਹੀਂ ਕੁਝ ਵੀ ਕਰਨ ਲਈ ਤਿਆਰ, ਲੇਕਿਨ ਮੈਂ ਤੇਰੇ ਵਾਸਤੇ ਹਾਜ਼ਰ ਹਾਂ। ਔਰ ਇਹ ਖਾਨ ਦੇ ਦਰਵਾਜ਼ੇ ਤੇ ਜਾਵੇ, ਪਹਿਲੇ ਤਾਂ ਪੁੱਛਦਾ, ਇਹਦੀ ਪ੍ਰੋਫਾਈਲਿੰਗ ਰਾਤ ਸ਼ੁਰੂ ਹੋ ਜਾਂਦੀ ਹੈ। ਗੱਡੀ ਦੇ ਵਿੱਚ ਬੈਠਾ ਹੋਵੇ ਨਾ, ਪੁੱਛਣਾ ਸ਼ੁਰੂ ਕਰ ਦਿੰਦੇ, ਹਾਂ ਭਾईजान कैसा है, किधर जा रहा है, क्या नाम है तुम्हारा, अच्छा यार पंजाब का फलाना जगह से आ रहा है। यानी ਇਹ ਕੋਈ ਗੱਲਾਂ ਇਸ ਤਰ੍ਹਾਂ ਦੀਆਂ ਛੁਪੀਆਂ ਜਾਂ ਲੁਕੀਆਂ ਨਹੀਂ ਅੱਜ ਕੱਲ ਸੋਸ਼ਲ ਮੀਡੀਆ ਦੇ ਦੌਰ 'ਚ। ਔਰ ਜਦੋਂ ਤੁਸੀਂ ਇੱਕ ਤਾਂ ਯਾਨੀ ਥੋੜੀ ਐਂਟਰੈਂਸ ਤੱਕ ਉੱਥੇ ਬੜੀ ਉਹਦੇ ਤੇ ਚੈੱਕ ਹੈ, ਫਿਰ ਤੁਹਾਨੂੰ ਘੜੇ 'ਚੋਂ ਪਾਣੀ ਨਹੀਂ ਪੀਣ ਦੇਗਾ। ਮੈਂ ਮਿਸਾਲ ਦੇ ਰਿਹਾ, ਮਤਲਬ ਮੇਰਾ ਇੱਕ ਮੈਟਾਫੋਰਿਕ ਮੈਂ ਐਗਜ਼ਾਮਪਲ ਦੇ ਰਿਹਾ ਕਿ ਤੁਹਾਡੇ ਇੱਥੇ ਮਲਾਈਆਂ, ਮੱਖਣ ਮਲਾਈਆਂ ਚੱਲ ਰਹੀਆਂ ਨੇ। ਔਰ ਸਿਰਫ ਇੱਕ ਨਹੀਂ ਹੈ, ਮੈਂ ਤੁਹਾਨੂੰ ਦੱਸਿਆ 4 ਚਫੇਰਿਓਂ ਲਸ਼ਕਰ ਆਏ ਨੇ। ਸਿੰਧੀ ਬਲੋਚ ਤੇ ਬਹਿ ਕੇ ਕਹਿ ਰਿਹਾ ਕਿ ਅਸਾਂ ਸਰਾਇਕੀ ਸੂਬਾ ਬਣੇ ਸੂ, ਅਸਾਂ ਤਾਂ ਇੱਥੇ ਬਾਬਾ ਅਸਾਂ ਵੱਖਰੀ ਕੌਮ ਹਾਂ। ਕੋਈ ਕਹਿਣਾ ਨਾ, ਪੰਜਾਬੀ ਕੀ ਬੈਠਾ ਇੱਥੇ ਸਾਊਥ ਪੰਜਾਬ ਦੇ ਵਿੱਚ, ਉਹੀ ਬਰਾਦਰੀਆਂ ਬੈਠੀਆਂ ਨੇ ਪੰਜਾਬੀ। ਦੇਖੋ ਬੜੀ ਹਾਸੇ ਵਾਲੀ ਗੱਲ ਹੈ, ਬਲੋਚ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਬੁਜ਼ਦਾਰ ਸਾਹਿਬ, ਉਹ ਬਲੋਚੀ ਡੇ ਮਨਾਵੇ, ਅਸੀਂ ਖੁਸ਼ ਹੁੰਨੇ ਆ। ਬਲੋਚ ਇੱਕ ਕੌਮ ਹੈ, ਬਲੋਚਿਸਤਾਨ ਉਹਨਾਂ ਦਾ ਵਤਨ ਹੈ। ਅਸੀਂ ਇਸ ਗੱਲ ਤੇ ਬੜੇ ਰਾਜ਼ੀ ਹਾਂ ਕਿ ਬਲੋਚ ਆਪਣਾ ਕਲਚਰ ਡੇ ਮਨਾਉਣ, ਸਿੰਧੀ ਮਨਾਉਣ, ਪਠਾਨ ਮਨਾਉਣ, ਸਾਡੇ ਗੁਆਂਢੀ ਨੇ, ਭਰਾ ਨੇ। ਲੇਕਿਨ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਬਲੋਚ ਕਲਚਰ ਡੇ ਦੇ ਨਾਲ ਫਿਰ ਇੱਕ ਸੂਡੋ ਕੋਈ ਕੱਢ ਕੇ ਕਲਚਰ ਡੇ ਬਣਾਉਣਾ ਸ਼ੁਰੂ ਕਰ ਦੇਵੋ ਪੰਜਾਬ ਦੇ ਵਿੱਚ, ਔਰ ਪੰਜਾਬੀ ਕਲਚਰ ਡੇ ਬਿਲਕੁਲ ਉਹਨੂੰ ਇਗਨੋਰ ਕਰ ਦੇਵੋ। ਇਹ ਤਾਂ ਬੜੀ ਅਜੀਬ ਗੱਲ ਹੈ ਨਾ। ਮਤਲਬ ਇਹਨੂੰ ਇਸ ਤਰ੍ਹਾਂ, ਮੈਂ ਤੁਸੀਂ ਇਹਨੂੰ ਇਸ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਬਲੋਚਿਸਤਾਨ ਦਾ ਜਿਹੜਾ ਚੀਫ ਮਿਨਿਸਟਰ ਲਾਇਆ ਗਿਆ, ਮੈਂ ਤਾਂ ਨਹੀਂ ਕਹਾਂਗਾ ਬਣਿਆ, ਜਿਹਨੂੰ ਸਿਲੈਕਟ ਕਰਕੇ ਬਕਾਇਦਾ ਉੱਥੇ ਤਾਂ ਹਕੂਮਤਾਂ ਬਣਦੀਆਂ ਨੇ ਨਾ, ਮਤਲਬ ਬਣਾਈਆਂ ਜਾਂਦੀਆਂ ਨੇ। ਬਲਕਿ ਉੱਥੇ ਕੀ, ਇੱਥੇ ਜਿਹੜੀਆਂ ਸੋ ਕਾਲਡ ਪਾਰਟੀਆਂ ਨੇ ਪਾਕਿਸਤਾਨ ਦੇ ਵਿੱਚ, ਉਹ ਤਾਂ ਸਾਰੀਆਂ ਬਣਾਈਆਂ ਜਾਂਦੀਆਂ ਨੇ। ਉਹ ਤੇ 47 ਤੋਂ ਪਹਿਲੇ ਵੀ ਇੱਥੇ ਇਲੈਕਟੇਬਲ ਜਿਹੜੇ ਨੇ ਯੂਨੀਅਨਿਸਟ ਪਾਰਟੀ ਦੇ ਰਾਤੋਂ ਰਾਤ ਜਿਹੜੇ ਨੇ ਮੁਸਲਿਮ ਲੀਗ 'ਚ ਪਾ ਦਿੱਤੇ ਗਏ, ਪੂਰੀ ਇਹਨਾਂ ਦੀ ਹਿਸਟਰੀ ਹੈ। ਤੇ ਉਹ ਜਿਹੜਾ ਉੱਥੇ ਜਾਮ ਸਾਹਿਬ ਬੈਠਾ ਹੈ, ਉਹਦੀ ਜੁਰਤ ਹੈ ਕਿ ਬਲੋਚ ਕਲਚਰ ਡੇ ਤੋਂ ਇਲਾਵਾ ਕੋਈ ਹੋਰ ਕਲਚਰ ਡੇ ਉੱਥੇ ਅਨਾਉਂਸ ਕਰ ਦੇਵੇ ਕਿ ਅੱਜ ਤੋਂ ਅਸੀਂ ਜਾਮੋਟੀ ਕਲਚਰ ਡੇ ਜਾਂ ਫਲਾਨਾ ਕਲਚਰ ਡੇ ਮਨਾ ਰਹੇ। ਔਰ ਖਾਸ ਤੌਰ ਤੇ ਪਤਾ ਵੀ ਹੋਵੇ ਕਿ ਉਹ ਜਿਹੜਾ ਕਲਚਰ ਡੇ ਵੇ, ਉਹ ਐਕਚੁਅਲੀ ਉਹਦਾ ਮੁੱਢ ਵੀ, ਯਾਨੀ ਉਹ ਚਾਦਰਾਂ ਜਿਹੜਾ ਫਾਹਾ ਤਿਆਰ ਕੀਤਾ ਗਿਆ, ਉਸ ਵਿੱਚ ਬਲੋਚ ਕੌਮ ਵਾਸਤੇ ਤਿਆਰ ਕੀਤਾ ਗਿਆ। ਜਾਮ ਸੋਚ ਨਹੀਂ ਸਕਦਾ, ਹਾਲਾਂਕਿ ਜਾਮ ਆਪਣੇ ਰੀਜਨ ਦੇ ਵਿੱਚ ਸਿੰਧ ਦੇ ਨਾਲ ਲੱਗਦਾ ਬੜੇ ਸਟਰੋਂਗ ਲੋਕ ਨੇ, ਲੇਕਿਨ ਜਾਮ ਸੋਚ ਨਹੀਂ ਸਕਦਾ ਕਿਉਂਕਿ ਉਹ ਜਿਹੜਾ ਗਰੁੱਪ ਅਟੈਚਮੈਂਟ ਹੈ ਨਾ, ਗਰੁੱਪ ਇਤਨਾ ਪਾਵਰਫੁਲ ਹੈ ਕਿ ਜਾਮ ख्वाब ਚ ਵੀ ਨਹੀਂ ਸੋਚ ਸਕਦਾ। ਇੱਥੇ ਗਰੁੱਪ ਚ, ਇੱਥੇ ਜੱਟ ਕਹਿ ਰਿਹਾ, ਰਾਈ ਕਹਿ ਰਿਹਾ, ਇੱਥੇ ਜੱਟ ਰਾਈ ਖੁਦ ਕਹਿ ਰਹੇ ਨੇ ਹਾਂ ਹਾਂ ਪੰਜਾਬ ਵੰਡ ਦੋ। ਉਹ ਜੱਟ ਰਾਈ ਮੈਂ ਪਹਿਲੇ ਅਰਜ਼ ਕਰ ਦਿੱਤੀ ਸ਼ੁਰੂ ਚ, ਤਨਜ਼ੀਮਾਂ ਬਣੀਆਂ ਨੇ, ਉਹ ਨਵੇਂ ਮੁੰਡੇ, ਸਾਡੇ ਮੁੰਡੀਰ ਜਿਹੜੀ ਨੈਸ਼ਨਲਿਸਟ ਹੋਈ ਏ, ਉਹ ਸਾਰੀ ਦਿਹਾੜੀ ਆਪਦੀ ਕੌਮ ਨੂੰ ਉਹ ਕਰਦੀ ਰਹਿੰਦੀ, ਗਲੋਰੀਫਾਈ ਕਰਦੀ ਰਹਿੰਦੀ। ਉਹ ਚੰਗੇ ਕੌਮ ਪ੍ਰਸਤ ਨੇ, ਉਹ ਸਾਰੀ ਦਿਹਾੜੀ ਉਹ ਬਰਾਦਰੀਜ਼ਮ ਚ ਖੁੱਬੇ ਰਹਿੰਦੇ ਨੇ। ਜਦ ਤੱਕ ਜੱਟ, ਰਾਜਪੂਤ, ਰਾਈ, ਗੁੱਜਰ, ਰਵਾਨ, ਸਾਡੇ ਇੱਥੇ ਤੇ ਜਿਤਨੀਆਂ ਵੀ ਬਰਾਦਰੀਆਂ ਨੇ, ਸਾਡੇ ਸਈਅਦ, ਸਾਡੇ ਜਿਤਨੀਆਂ ਵੀ ਸਾਡੀਆਂ ਬਰਾਦਰੀਆਂ ਪੰਜਾਬ ਦੀਆਂ, ਯਾਰ ਸਾਰਿਆਂ ਨੇ ਸੈਲਫ ਡਿਫਾਈਨਡ ਨੇ। ਇਹਨਾਂ ਨੂੰ ਨਹੀਂ ਕਿਸੇ ਨੂੰ ਸਮਝ ਆਉਂਦਾ ਨਾ। ਮੈਂ ਅਕਸਰ ਜਿਹੜੇ ਕਹਿੰਦੇ ਨੇ ਸਾਡੇ ਇੱਥੇ ਬਹਿ ਕੇ ਆਪਣਾ ਆਈਡੈਂਟੀਟੀ ਕ੍ਰਾਈਸਿਸ ਦਾ ਰਿਆਸਤੀ ਜਬਰ ਨਾਲ ਜਿਹੜਾ ਇਹਨਾਂ ਤੇ ਆਈਡੈਂਟੀਟੀ ਕ੍ਰਾਈਸਿਸ ਮੰਡਿਆ ਹੋਇਆ ਹੈ ਇੱਕ ਪਾਸੇ, ਉਹ ਜਿਹੜਾ ਉਹਦਾ ਸਫਰ ਕਰ ਰਹੇ ਨੇ, ਮੈਂ ਕਹਿੰਦਾ ਤੁਹਾਨੂੰ ਆਪਣੀ ਆਈਡੈਂਟੀਟੀ ਚੈੱਕ ਕਰਾਣੀ ਹੈ ਨਾ, ਜ਼ਰਾ ਬਲੋਚਿਸਤਾਨ ਬਣ ਜਾਓ, ਦੱਸ ਦੇਣਗੇ ਤੂੰ ਕਿਹੜੇ, ਤੈਨੂੰ ਤੂੰ ਨਜ਼ਰ ਆ ਰਿਹਾ, ਤੇਰੀ ਉੱਠਣ ਬੈਠਣ ਵੇਖਣ, ਤੇਰਾ ਬੋਲਾਰਾ, ਤੂੰ ਕਹਿੰਦਾ ਰਹੇਗਾ ਮੈਂ ਸਰਾਇਕੀ ਹਾਂ ਜਾਂ ਮੈਂ ਪਠਵਾਰੀ ਹਾਂ ਜਾਂ ਮੈਂ ਫਲਾਨਾ। ਤੇ ਮਤਲਬ ਇਹ ਬਲੈਸਿੰਗ ਇਨ ਡਿਸਗਾਈਜ਼ ਵਾਲੀ ਮੈਂ ਗੱਲ ਦੱਸਣਾ ਚਾਹ ਰਿਹਾ ਕਿ ਮੈਨੂੰ ਜਿਹੜੀ ਗੋਲੀ ਵੱਜ ਰਹੀ ਹੈ, ਗਾਲੀ ਔਰ ਗੋਲੀ, ਉਹ ਮੇਰੇ ਉਸ ਇਨਕਾਰ ਤੋਂ ਹੈ ਜਿਹੜਾ ਕਿ ਮੈਨੂੰ ਫਿਤਰਤ ਦਿੰਦੀ ਹੈ ਉਸ ਹਕੀਕਤ ਤੋਂ। ਉਹ ਹਕੀਕਤ ਕੀ ਹੈ ਕਿ ਮੈਂ ਪੰਜਾਬੀ ਹਾਂ ਯਾਰ। ਮੈਂ ਪੰਜਾਬੀ ਹੋਣ ਦਾ ਇਨਕਾਰ ਜਿਤਨਾ ਕਰਾਂਗਾ ਉਤਨਾ ਹੀ ਮੈਂ ਨਾ ਸਿਰਫ ਖੁਦ ਡੁੱਬਾਂਗਾ, ਬਲਕਿ ਮੈਂ ਹਕੀਕਤ ਦੱਸਾਂ, ਮੈਂ ਐਨਵਾਇਰਨਮੈਂਟਲ ਸਾਇੰਸਿਸ ਦੇ ਵਿੱਚ ਬੈਸੀਏ ਤੇ ਸਟੂਡੈਂਟ ਜਾਣਦਾ ਕਿ ਜਿਹੜਾ ਸਾਡਾ ਪੂਰਾ ਜਿਹੜਾ ਇਕੋਸਿਸਟਮ ਹੈ, ਇਹਦੇ ਵਿੱਚ ਮੁxtਲਿਫ ਸਿਸਟਮ ਇੰਟਰਡਿਪੈਂਡੈਂਟ ਹੁੰਦੇ ਨੇ, ਸਪੀਸ਼ੀਜ਼ ਇੰਟਰਡਿਪੈਂਡੈਂਟ ਹੁੰਦੇ ਨੇ। ਇੱਕ ਸਪੀਸ਼ੀ ਅਗਰ ਐਕਸਟਿੰਕਟ ਹੋ ਜਾਏ ਨਾ, ਦੂਸਰਾ ਜਿਹੜਾ ਉਹਦੀ ਜਿਹੜੀ ਸਰਵਾਈਵਲ ਵੀ ਖਤਰੇ 'ਚ ਆ ਜਾਂਦਾ। ਯਾਨੀ ਅਗਰ ਪੰਜਾਬ ਦਾ ਵਜੂਦ, ਪੰਜਾਬੀ ਦਾ ਜਾਂ ਸਿੰਧੀ ਦਾ ਜਾਂ ਬਲੋਚ ਦਾ ਜਾਂ ਪਠਾਨ ਦਾ ਵਜੂਦ ਖਤਮ ਹੁੰਦਾ ਹੈ ਤਾਂ ਇਹਦਾ ਮਤਲਬ ਹੈ ਕਿ ਸਾਰਿਆਂ ਦਾ ਵਜੂਦ ਜਿਹੜਾ ਖਤਰੇ 'ਚ ਆ ਗਿਆ। ਤੇ ਸਾਡੇ ਪੰਜਾਬੀਆਂ ਨੂੰ ਖਾਸ ਤੌਰ ਤੇ ਸਮਝਣ ਦੀ ਲੋੜ ਹੈ, ਸਾਡੇ ਗੁਆਂਢੀਆਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਬਈ ਅਸੀਂ ਦੂਸਰੇ ਦੇ ਘਰ ਦੇ ਵਿੱਚ ਬਾਹ ਨਾ ਲਾਈਏ। ਲਾਸਾਂ ਤੇ ਸਾਡੇ ਘਰ ਦੇ ਵਿੱਚ ਜਿਹੜਾ ਹੈ ਨਾ, ਉਹ ਜ਼ਿਆਦਾ ਫਿਊਲ ਪਿਆ। ਔਰ ਇਹ ਕਹਿਣਾ ਕਿ ਮੈਂ ਮੈਨੇਜ ਕਰ ਲਾਂਗਾ, ਮੈਨੇਜ ਨਹੀਂ ਹੁੰਦਾ। ਜਦੋਂ ਚੇਨ ਰਿਐਕਸ਼ਨ, ਉਹ ਕੈਮਿਸਟਰੀ 'ਚ ਅਸੀਂ ਕਹਿੰਦੇ, ਜਦੋਂ ਚੇਨ ਰਿਐਕਸ਼ਨ ਸ਼ੁਰੂ ਹੋ ਜਾਏ ਨਾ, ਖਾਸ ਤੌਰ ਤੇ ਫਿਰ ਜਿਹੜਾ ਫਿਜਨ ਔਰ ਫਿਊਜ਼ਨ, ਜਿਹਦੇ ਉਹ ਫਿਰ ਇਹਨਾਂ ਕੋਲ ਨਹੀਂ
ਕਿਸੇ ਕੋ ਰੁਕਿਆ ਜਾਂਦਾ। ਬਾਲਕਨਾਈਜੇਸ਼ਨ ਦਾ ਪ੍ਰੋਸੈਸ ਜਿਹੜਾ ਫਿਰ ਉਹ ਨਹੀਂ, ਰਿਆਸਤ ਕੋ ਵੀ ਨਹੀਂ ਰੁਕਦਾ ਹੁੰਦਾ। ਤੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜਾ ਮਦਰ ਨੇਚਰ ਨੇ ਇੱਕ ਇਵੋਲਵ ਕੀਤੀਆਂ ਨੇ ਨੇਸ਼ਨਸ, ਉਹਨਾਂ ਦੇ ਫੰਡਾਮੈਂਟਲ ਰਾਈਟਸ ਦਿਓ ਯਾਰ। ਅਸੀਂ 2 ਜਗ੍ਹਾ ਤੋਂ ਸੁਪਰੀਮ ਕੋਰਟ ਤੋਂ ਔਰ ਉੱਥੋਂ ਲਾਹੌਰ ਹਾਈ ਕੋਰਟ ਤੋਂ ਤਾਹਿਰ ਸੰਧੂ ਵੀਰ ਜਿਹੜਾ ਉਹਨੇ ਕੇਸ ਜਿੱਤਿਆ, ਅੱਲਾ ਨੂੰ ਜਜ਼ਾਇਰ ਖੈਰ ਦੇ, ਖੁਸ਼ ਰੱਖੇ। ਅਸੀਂ ਇੱਥੇ ਸੁਪਰੀਮ ਕੋਰਟ ਤੋਂ ਲਿਆ, ਮੈਂ ਫਿਰ ਇੱਥੇ ਅਸੀਂ ਕੇਸ ਕੀਤਾ ਹੈ ਕਿ ਯਾਰ ਪੰਜਾਬ 'ਚ ਮਾਂ ਬੋਲੀ ਲਾਓ ਯਾਰ, ਪੰਜਾਬੀ ਲਾਓ ਯਾਰ, ਨਹੀਂ ਲੱਗਣ ਦੇ ਰਹੇ। ਔਰ ਇਹਦਾ ਨਤੀਜਾ ਕੀ, ਉਹਨੂੰ ਡਿਲੇ ਕਰ ਰਹੇ ਨੇ। ਉਹ ਜਿਹੜੇ ਇੱਥੇ ਇਹਨਾਂ ਦੇ ਮੁਖਤਲਿਫ ਜਿਹੜੀਆਂ ਉਹ ਬੈਠੀਆਂ ਨੇ, ਮੁਖਤਲਿਫ ਜਿਹੜੇ ਇਹਨਾਂ ਦੇ ਇਲੈਕਟੇਬਲਸ, ਮੈਂ ਤੁਹਾਡੇ ਚੈਨਲ ਤੇ ਮੈਂ ਸਖਤ ਲਫ਼ਜ਼ ਨਹੀਂ ਵਰਤਦਾ, ਮੈਂ ਅਵੋਇਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਜਿਹੜਾ ਉਹ ਬੈਠੇ ਨੇ, ਉਹ ਕੀ ਕਰ ਰਹੇ ਨੇ, ਇਨੀ ਸਾਡੀ ਮਾਂ ਬੋਲੀ ਨਹੀਂ ਲਾ ਰਹੇ ਯਾਰ। ਦੇਖੋ, ਸੋਚੋ, ਅੰਦਾਜ਼ਾ, ਮਤਲਬ ਇਹ ਸੋਚਣਾ ਦੀ ਗੱਲ ਹੈ ਨਾ ਕਿ ਸਾਡੀ ਮਾਂ ਬੋਲੀ ਸਾਡੇ ਬੱਚਿਆਂ ਦਾ ਫੰਡਾਮੈਂਟਲ ਰਾਈਟ ਹੈ ਕਿ ਉਹ ਆਪਣੀ ਮਾਂ ਬੋਲੀ ਦੇ ਵਿੱਚ ਉਹਦਾ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ ਤੇ ਪੜ੍ਹੇ, ਔਰ ਉਹਨੂੰ ਜਿਤਨੇ ਵੀ ਸਬਜੈਕਟਸ ਨੇ ਪ੍ਰਾਇਮਰੀ ਲੈਵਲ ਦੇ, ਉਹ ਸਾਰੇ ਦੇ ਸਾਰੇ ਉਹਦੀ ਮਾਂ ਬੋਲੀ 'ਚ ਹੋਣੇ ਚਾਹੀਦੇ ਨੇ। ਫਿਰ ਗ੍ਰੈਜੂਅਲੀ, ਠੀਕ ਹੈ, ਤੁਸੀਂ ਦੂਸਰੀਆਂ ਜ਼ੁਬਾਨਾਂ ਸਿਖਾਣੀਆਂ ਨੇ, ਉਹ ਲੈਂਗੁਏਜ ਔਰ ਲਿਟਰੇਚਰ ਦੇ ਫਰਕ ਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਹੈ। ਲੈਂਗੁਏਜ ਜਿਹੜੀ ਹੈ ਕੋਈ ਵੀ ਸਿੱਖ ਸਕਦਾ ਹੈ। ਮੈਂ ਪਸ਼ਤੋ, ਮੈਂ ਤਾਂ ਇਹ ਸੁਜੈਸ਼ਨ ਵੀ ਦਿੱਤੀ ਸੀ ਕਿ ਉਹਦੇ ਵਿੱਚ ਜਿਹੜਾ ਹੈ ਅਸੀਂ ਲੈਂਗੁਏਜਸ ਅੰਗਰੇਜ਼ੀ ਸਾਡੇ ਬੱਚਿਆਂ ਨੂੰ ਆਉਣੀ ਚਾਹੀਦੀ। ਕਿੰਨਿਆਂ ਨੂੰ ਅੰਗਰੇਜ਼ੀ ਆਉਂਦੀ ਪੰਜਾਬ ਦੇ ਵਿੱਚ? ਕਹਿੰਦੇ ਬੜੇ ਕਾਬਲ ਫਿਰਦੇ। ਮੈਂ ਦੇਖਿਆ ਇੱਥੇ ਗਵਰਨਮੈਂਟ ਕਾਲਜ ਔਰ ਯੂਨੀਵਰਸਿਟੀ ਦੇ ਜਾ ਕੇ ਅੰਗਰੇਜ਼ੀ ਦੇ, ਸਾਇੰਸ ਦੇ ਛੱਡੋ, ਜਿਹੜੇ ਲਿਟਰੇਚਰ ਦੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ, ਉਰਦੂ 'ਚ ਲੈਕਚਰ ਦੇ ਰਹੇ ਹੁੰਦੇ ਨੇ। ਚੈੱਕ ਕਰ ਲਓ। ਇਹ ਕਹਿੰਦੇ ਨੇ ਬਲੋਚਿਸਤਾਨ ਵਾਲਿਆਂ ਨੂੰ ਕੁਝ ਨਹੀਂ ਆਉਂਦਾ, ਫਲਾਣਿਆਂ ਨੇ। ਉਹਦਾ ਤਾਂ ਰੌਲਾ ਜਿਹੜਾ ਹੈ ਨਾ, ਉਹ ਸਿੰਧੀ ਸਾਡੇ ਤੋਂ ਬੜੇ ਅੱਗੇ ਨੇ ਨੈਸ਼ਨਲਿਜ਼ਮ 'ਚ, ਲੇਕਿਨ ਮੈਂ ਇਹ ਸਮਝਦਾ ਕਿ ਸਿੰਧੀ ਦਾਨਿਸ਼ਵਰ ਵੀ ਇਸ ਚੀਜ਼ 'ਚ ਬਹੁਤ ਮਾੜਾ ਰਿਹਾ ਹੈ ਕਿ ਇਹਨਾਂ ਨੂੰ ਅੱਜ ਤੱਕ ਇਹ ਹੀ ਨਹੀਂ ਸਮਝ ਆਈ ਕਿ ਲੈਂਗੁਏਜ ਸਿਖਾਣੀ ਕਿੰਜ, ਲੈਂਗੁਏਜ ਸਿਖਾਈ ਜਾਂਦੀ। ਇਹ ਉਹ ਅੱਜ ਤੱਕ ਨਾ ਤਾਂ ਪੰਜਾਬ 'ਚ ਕਿਸੇ ਨੂੰ ਅੰਗਰੇਜ਼ੀ ਬੋਲਣੀ ਆਈ, ਨਾ ਸਿੰਧ 'ਚ ਆਈ। ਇਹਨਾਂ ਨੂੰ ਲੈਂਗੁਏਜ ਦੇ ਜਿਹੜੇ 4 ਡਿਸਿਪਲਿਨ ਹੁੰਦੇ ਨੇ, ਰੀਡਿੰਗ, ਲਿਸਨਿੰਗ, ਰਾਈਟਿੰਗ, ਸਪੀਕਿੰਗ, ਉਸ ਤਰੀਕੇ ਨਾਲ ਲੈਂਗੁਏਜ ਇੱਥੇ ਪੜ੍ਹਾਈ ਨਹੀਂ ਜਾਂਦੀ, ਨਾ ਉਰਦੂ ਪੜ੍ਹਾਈ ਜਾਂਦੀ। ਅਸੀਂ ਗੁਲਾਬੀ ਉਰਦੂ ਬੋਲਦੇ ਰਹੇ, ਮਰ ਗਏ, ਆਪਦੀ ਸ਼ਨਾਖਤ ਗਵਾ ਬੈਠੇ। ਉੱਥੇ ਵੀ ਇਹ ਹਾਲਤ ਹੈ ਕਿ ਉਹਨਾਂ ਦੀ ਵੀ, ਕਿਸੇ ਦੇ ਵੀ, ਪਾਕਿਸਤਾਨ ਦੀਆਂ 4 ਬੁਨਿਆਦੀ ਇਕਾਈਆਂ ਦੀ 72 ਸਾਲ ਤੋਂ ਉਰਦੂ ਹੀ ਸਿੱਧੀ ਨਹੀਂ, ਅੰਗਰੇਜ਼ੀ ਦੀ ਤਾਂ ਗੱਲ ਦੂਰ ਦੀ ਗੱਲ ਹੈ। ਪਠਾਨ ਜਿਹੜਾ ਉਹ ਉਰਦੂ ਸਾਫ਼ ਨਹੀਂ ਬੋਲ ਸਕਦਾ, ਸਿੰਧੀ ਉਰਦੂ ਸਾਫ਼ ਨਹੀਂ ਬੋਲ ਸਕਦਾ, ਪੰਜਾਬੀ ਦਈ ਪੰਜਾਬੀ ਉਰਦੂ ਸਾਫ਼ ਨਹੀਂ ਬੋਲ ਸਕਦਾ, ਬਲੋਚ ਵੀ ਮੇਰਾ ਨਹੀਂ ਖਿਆਲ ਕਿ ਉਰਦੂ ਸਾਫ਼ ਬੋਲ ਸਕਦਾ। ਉਹ ਕੋਈ ਵੀ ਕੌਮ ਜਿਹੜੀ 4 ਬੁਨਿਆਦੀ ਇਕਾਈਆਂ 'ਚੋਂ ਉਰਦੂ ਹੀ ਨਹੀਂ ਸਾਫ਼ ਬੋਲ ਸਕਦੀ, ਅੰਗਰੇਜ਼ੀ ਤਾਂ ਬਹੁਤ ਦੂਰ ਦੀ ਗੱਲ। ਵੈਸੇ ਆਪਸ ਦੀ ਗੱਲ ਦੱਸਾਂ, ਉਹਨਾਂ ਦਾ ਜਿਹੜਾ ਰੈਜ਼ਿਸਟੈਂਸ ਦਾ ਇੱਕ ਬਹੁਤ ਵੱਡਾ ਜਿਹੜਾ ਇੱਕ ਜਿਹੜੀ ਡਿਪਿਕਸ਼ਨ ਉਹ ਮਤਲਬ ਕਰਾਉਂਦੇ ਨੇ ਨਾ, ਉਹ ਇੰਟੈਂਸ਼ਨਲੀ ਬ੍ਰੋਕਨ ਉਰਦੂ ਬੋਲਦੇ ਨੇ। ਪੰਜਾਬੀ ਕੋਸ਼ਿਸ਼ ਕਰਦਾ ਮੈਂ ਉਹਨਾਂ ਵਰਗੀ ਬੋਲਾਂ ਜਿਹੜਾ ਅਹਿਲੇ ਜ਼ੁਬਾਨ ਨੇ, ਔਰ ਇਹਦੀ ਜਿਤਨੀ ਕੋਸ਼ਿਸ਼ ਹੈ, ਇਹਨੇ ਜਿੰਨੀ ਐਫਰਟ ਕੀਤੀ ਹੈ, ਇਹਨਾਂ ਲਿਖਿਆ, ਔਰ ਫਿਰ ਵੀ ਇਹ ਡਾਂਗਰ ਦਾ ਡਾਂਗਰ ਕਹਿੰਦਾ, ਪਰ ਡਾਂਗਰ ਨਹੀਂ ਕਹਿੰਦੇ ਸਾਨੂੰ। ਨਹੀਂ, ਇਹ ਕਸੂਰ, ਇਹ ਤਾਂ ਜਿਹੜਾ ਸ਼ਹਿਰੀ ਪੰਜਾਬੀ ਨੇ, ਇਹ ਤਾਂ ਇੰਨਾ ਕੁ ਏ। ਆ ਜਿਹੜਾ ਤਰੱਕੀ ਪਸੰਦ ਮਹਿਫਲਾਂ ਨਾ, ਚੁਸਤ ਪਜਾਮਿਆਂ ਵਾਲਾ, ਇਹ ਤਾਂ ਬਹੁਤ ਛੋਟਾ ਹੈ। ਜੇ ਅਸਲ ਪੰਜਾਬੀ ਤਾਂ ਉਹ ਹੀ ਹੈ ਜਿਹਨੂੰ ਅਸੀਂ ਪੰਜਾਬੀ ਮੰਨਦੇ, ਉਹ ਤਾਂ ਦਈ ਪੰਜਾਬੀ। ਉਹ ਦਈ ਪੰਜਾਬੀ ਜਿਹੜਾ, ਉਹ ਗੁਲਾਬੀ ਉਰਦੂ ਵੀ ਬੜੀ ਔਖੀ ਬੋਲਦਾ। ਮਤਲਬ ਮੈਂ ਅਰਜ਼ ਕਰ ਰਿਹਾ ਸੀ ਨਾ ਕਿ ਯਾਨੀ ਰਿਆਸਤ ਇਸ ਚੀਜ਼ ਨੂੰ ਮੰਨੇ ਨਾ, ਜਿਹੜੇ ਸਾਡੇ ਉੱਤੇ ਰੂਲ ਕਰ ਰਹੇ ਨੇ, ਉਹਨਾਂ ਨੂੰ ਗੱਲ ਕਿਉਂ ਨਹੀਂ ਸਮਝ ਆ ਰਹੀ ਯਾਰ। ਬਾਰ-ਬਾਰ 71 ਹੋਇਆ, ਹੁਣ ਬਲੋਚਿਸਤਾਨ ਦੇਖ ਲਓ, ਬਾਕੀ ਜਗ੍ਹਾ ਤੇ ਉਹ ਕਹਿ ਰਹੇ ਨੇ ਸਾਡੇ ਬੱਚੇ ਤੇ ਬਾਹਰ ਨੇ, ਇਹ ਰੁਲਣ, ਇਹਨਾਂ ਦੇ ਆ ਕੇ ਜੋ ਮਰਜ਼ੀ ਕਰਨ। ਨਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਨਾ ਹੋਏਗਾ ਇਨਸ਼ਾਅੱਲਾ। ਇਸ ਵਾਸਤੇ ਨਹੀਂ ਹੋਏਗਾ ਕਿਉਂਕਿ ਸਾਡਾ ਇਹ ਮੁੱਢਲਾ ਹੱਕ ਹੈ, ਇਨਸਾਨੀ ਹੱਕ ਹੈ, ਆਇਨੀ ਹੱਕ ਹੈ, ਇਸਲਾਮੀ ਹੱਕ ਹੈ। ਉਹ ਹੱਕ ਹੈ ਵੇ ਕਿ ਮੇਰੇ ਬੱਚੇ ਨੂੰ ਮੇਰੀ ਮਾਂ ਬੋਲੀ 'ਚ ਪੜ੍ਹ। ਅੱਛਾ, ਇੱਥੇ ਐਸੇ ਇਗਨੋਰੈਂਟ ਲੋਕ ਨੇ, ਮੈਂ ਕਹਿੰਦੇ ਨੇ ਲੈ ਪੰਜਾਬੀ ਦੇ ਵਿੱਚ ਕਿਹੜਾ ਮੁਲਾਜ਼ਮਤ ਮਿਲ ਜਾਂਦੀ, ਉਹ ਉਰਦੂ 'ਚ ਕਿਹੜੀ ਮਿਲਦੀ ਹੈ, ਮੈਨੂੰ ਦੱਸੋ ਨਾ ਜ਼ਰਾ। ਇਹ LDC, ਕੋਈ ਕਲਰਕ, ਕੋਈ ਡਾਇਰੀ ਕਰਨ ਵਾਲਾ ਜਿਹੜਾ ਭਰਤੀ ਕਰਦੇ ਨੇ, ਉਹਨੂੰ ਵੀ ਅੰਗਰੇਜ਼ੀ ਨਾ ਆਉਂਦੀ ਹੋਈ ਨਹੀਂ ਰੱਖਦੇ, ਕਿਉਂਕਿ ਆਫਿਸਿਸ ਦੀ ਲੈਂਗੁਏਜ। ਅੱਛਾ, ਸਿਰਫ ਇਸ ਫੈਡਰੇਸ਼ਨ ਦੇ ਵਿੱਚ ਪਾਵਰ ਦੀ ਲੈਂਗੁਏਜ ਨਹੀਂ ਹੈ ਅੰਗਰੇਜ਼ੀ, ਬਲਕਿ ਇੰਟਰਨੈਸ਼ਨਲੀ ਇੱਕ ਲਿੰਗੁਆ ਫਰੈਂਕਾ ਹੈ। ਰਿਐਲਿਟੀ ਨੂੰ ਮੰਨਣਾ ਪਏਗਾ ਕਿ ਜਿਤਨੇ ਮਾਡਰਨ ਸਾਇੰਸਿਸ ਦੇ ਜਿਤਨੇ ਵੀ ਜਿਹੜੇ ਡਿਸਪਲਿਨਸ ਨੇ, ਉਹਦੇ ਵਿੱਚ ਅੰਗਰੇਜ਼ੀ ਵਰਤੀ ਜਾਂਦੀ ਹੈ। ਤੇ ਅਸੀਂ ਆਪਣੇ ਬੱਚੇ ਨੂੰ, ਮੈਂ ਆਪਣੇ ਬੱਚਿਆਂ ਨੂੰ, ਮੈਂ ਬਲੋਚਾਂ ਕੋਲੋਂ ਰਹਿ ਕੇ, ਪਠਾਣਾ ਕੋਲ ਰਹਿ ਕੇ ਮੈਂ ਸਿੱਖਿਆ ਕਿ ਮਾਂ ਬੋਲੀ ਪਲੱਸ ਅੰਗਰੇਜ਼ੀ ਦੇ ਵਿੱਚ ਬੱਚਿਆਂ ਨੂੰ ਉਹ ਕਰੋ ਚੰਗਾ। ਇਹਦਾ ਮਤਲਬ ਨਹੀਂ ਕਿ ਮੈਂ ਕਿਸੇ ਜ਼ੁਬਾਨ ਦੇ ਖਿਲਾਫ ਹਾਂ ਬਈ। ਮੈਂ ਉਸ ਤੋਂ ਬਾਅਦ ਚਾਹਾਂਗਾ ਮੇਰਾ ਬੱਚਾ ਪਸ਼ਤੋ, ਸਿੰਧੀ, ਬਲੋਚੀ ਦੇ ਵਿੱਚੋਂ ਇੱਕ ਚੀਜ਼ ਸਿੱਖੇ।
ਮੇਰਾ ਬੱਚਾ ਸਭ ਤੋਂ ਪਹਿਲੇ ਆਪਣੀ ਮਾਂ ਬੋਲੀ ਦੇ ਜਿੰਨੇ ਡਾਇਲੈਕਟਸ ਨੇ ਉਹਨੂੰ ਆਉਣੇ ਚਾਹੀਦੇ ਨੇ। ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਮਿਸਾਲ ਨਹੀਂ ਸਾਡੇ ਸਾਹਮਣੇ ਕਿ ਆਪ ਨੂੰ ਅਰਬ ਦੇ ਜਿਹੜੇ ਸ਼ੈਪਰਡਸ ਦੇ ਜਦੋਂ ਹਵਾਲੇ ਕੀਤਾ ਗਿਆ, ਉਹ ਇੱਕ ਉਹਨਾਂ ਦਾ ਕਲਚਰਲ ਉਹ ਵੀ ਸੀ, ਤੇ ਉਹਦੇ ਵਿੱਚ ਫਿਰ ਉਹਨਾਂ ਨੂੰ ਸਾਰੇ ਡਾਇਲੈਕਟਸ ਆ ਗਏ। ਔਰ ਜਦੋਂ ਵੀ ਵੈਨ ਐਵਰ ਹੀ ਵੁੱਡ address, invite someone towards right path by communicating the message of Allah, so he would try to utmost use the same dialect of that region, those people, or assume ਕਰਦੇ ਸਨ ਕਿ ਯਾਰ yes he is among us, ਉਹ ਸਾਡਾ ਬੰਦਾ ਹੈ। ਔਰ ਇਹ ਬੀਇੰਗ ਅ ਟੀਚਰ, ਸਾਡੇ ਸੂਫੀ ਉਹਨਾਂ ਦੇ ਹੀ ਫਾਲੋਵਰ ਸਨ ਨਾ, ਪੰਜਾਬ ਦੇ 7 ਸੂਫੀ, ਤੇ ਉਹਨਾਂ ਵੀ ਪੰਜਾਬ ਦੀ ਹਰ ਬੋਲੀ ਬੋਲੀ। ਹਾਂ, ਔਰ ਪਤਾ ਕੀ, ਜਦੋਂ ਤੁਸੀਂ ਲੋਕਾਂ ਨੂੰ ਉਹਨਾਂ ਦੀ ਜ਼ੁਬਾਨ 'ਚ ਕਰਦੇ ਹੋ ਨਾ, ਇਹ ਇੱਕ ਸਾਈਕੋਲੋਜੀਕਲ ਇੰਪੈਕਟ ਹੈ। ਲੋਕ ਕਹਿੰਦੇ ਨੇ ਉਹ ਸਾਡਾ ਆਪਣਾ ਬੰਦਾ ਹੈ, ਸੁਣੋ ਇਹਨੂੰ ਕੀ ਕਹਿੰਦਾ। ਯਾਨੀ ਜਦੋਂ ਇਹ ਇੱਕ ਅਟੈਚਮੈਂਟ ਹੋ ਜਾਂਦੀ ਹੈ, ਇਹ ਕਮਿਊਨੀਕੇਸ਼ਨ ਜਿਹੜੇ ਬੈਰੀਅਰਸ ਨੇ ਖਤਮ ਹੋ ਜਾਂਦੇ ਨੇ। ਤੇ ਇਹ ਸਾਡੇ ਜਿਹੜੇ ਮਤਲਬ ਮੈਂ ਦੱਸਣਾ ਇਹ ਚਾਹ ਰਿਹਾ ਕਿ ਮਾਂ ਬੋਲੀ ਤੋਂ ਬਾਅਦ ਇਹਨਾਂ ਨੂੰ ਅਗਰ ਲੈਂਗੁਏਜ ਸਿਖਾਣੀ ਹੈ 6 ਮਹੀਨੇ ਦਾ ਨਹੀਂ, ਸਾਲ ਦਾ, ਹੱਦ ਸਾਲ ਦਾ, ਸਾਲ ਤੋਂ ਵੱਧ ਨਹੀਂ ਲੈਂਗੁਏਜ ਦੇ ਕੋਰਸ ਹੁੰਦੇ ਦੁਨੀਆ 'ਚ ਕਿਤੇ ਵੀ। ਲਿੰਗੁਇਸਟਿਕਸ ਦੇ ਟੋਫਲ ਕਰਦੇ ਨੇ ਮੁੰਡੇ, ਕਿੰਨਾ ਕੋਰਸ ਕਰਦੇ ਨੇ ਪੁੱਛੋ, ਅਗਰ ਚੈੱਕ ਕਰਕੇ ਦੇਖ ਲਓ। ਜਿਹੜਾ ਇੰਨੇ ਸਾਲ 6 ਮਹੀਨੇ ਦੇ ਹੁੰਦੇ ਨੇ, ਜ਼ੁਬਾਨ ਸਿੱਖਣੀ ਹੁੰਦੀ ਨਾ ਬਹੁਤ ਜ਼ਿਆਦਾ। ਜਿਹੜਾ ਲਾਰੈਂਸ ਸੀ, ਤਾਰੀਖ ਦਾ ਬੜਾ ਮਸ਼ਹੂਰ ਕੈਰੈਕਟਰ ਲਾਰੈਂਸ, ਉਹ 7-8 ਜ਼ੁਬਾਨਾਂ ਜਾਣਦਾ ਸੀ, ਔਰ ਜਿੱਥੇ ਵੀ ਜਾਂਦਾ ਸੀ ਮੁਕਾਮੀ ਲੋਕ ਉਹਨੂੰ ਪਛਾਣਨਾ ਮੁਸ਼ਕਲ ਹੋ ਜਾਂਦਾ ਸੀ ਉਹਨਾਂ ਨੂੰ ਕਿ ਸਾਡੇ ਵਿੱਚੋਂ ਹੈ ਜਾਂ ਬਾਹਰੋਂ ਹੈ। ਉਹ ਮੈਂ ਕਹਿਣਾ ਚਾਹੁੰਦਾ ਸੀ ਯਾਨੀ ਪੰਜਾਬੀ ਪਲੱਸ ਅੰਗਰੇਜ਼ੀ, ਉਸ ਤੋਂ ਬਾਅਦ ਫਿਰ ਇਸ ਫੈਡਰੇਸ਼ਨ ਦੇ ਵਿੱਚ ਗਵਾਂਡ ਦੀ ਜ਼ੁਬਾਨ, ਆਪਣੇ ਡਾਇਲੈਕਟਸ ਬੱਚਿਆਂ ਨੂੰ ਆਉਣੇ ਚਾਹੀਦੇ ਨੇ, ਫਿਰ ਗਵਾਂਡ ਦੀਆਂ ਜਿਹੜੀਆਂ ਜ਼ੁਬਾਨਾਂ ਆਉਣ। ਇਸ ਤਰੀਕੇ ਨਾਲ ਹੀ ਹੁੰਦਾ ਨਾ ਕਿ ਅਸੀਂ ਜਿਹੜਾ ਹੈ ਇੱਕ ਹਾਰਮਨੀ ਆਉਂਦੀ ਹੈ ਇੱਕ ਸੁਸਾਇਟੀ ਦੇ ਵਿੱਚ, ਚੀਜ਼ਾਂ 'ਚ ਇੱਕ ਦੂਸਰੇ ਨੂੰ ਸਮਝਣ ਦਾ ਮੌਕਾ ਮਿਲਦਾ। ਤੇ ਉਸ ਤੋਂ ਬਾਅਦ ਤੁਸੀਂ ਅਰਬੀ ਸਿਖਾਓ, ਉਸ ਤੋਂ ਬਾਅਦ ਤੁਸੀਂ ਫਾਰਸੀ ਸਿਖਾਓ, ਮਤਲਬ ਉਹ ਦੁਨੀਆ ਦੀਆਂ ਜ਼ੁਬਾਨਾਂ ਪਈਆਂ ਨੇ। ਉਹੀ ਗੱਲ ਹੈ ਕਿ ਉਹ ਨੌਲੇਜ ਘਰੋਂ ਟੁਰਨੀ ਹੈ। ਜਦੋਂ ਮਦਰ ਲੈਂਗੁਏਜ ਆਉਂਦੀ ਹੋਏਗੀ, ਤੁਹਾਡਾ ਐਕਸਪ੍ਰੈਸ਼ਨ ਓਰੀਜਨਲ ਹੋਏਗਾ, ਤੇ ਫਿਰ ਤੁਸੀਂ ਟਰਾਂਸਲੇਸ਼ਨ ਕਰੋ, ਕੁਝ ਵੀ ਕਰੋ, ਉਹ ਸਾਰਾ ਕੁਝ ਜਿਹੜਾ ਹੈ ਉਹ ਠੀਕ ਜਾਏਗਾ। ਤੇ ਜੇ ਤੁਸੀਂ ਮਦਰ ਲੈਂਗੁਏਜ ਹੀ ਨਹੀਂ ਜਾਣਦੇ ਤੇ ਫਿਰ ਸਾਰਾ ਕੁਝ ਹੀ ਤੁਹਾਡਾ ਗਲਤ ਹੀ ਜਾਏਗਾ, ਔਰ ਉਹ ਨਜ਼ਰ ਆ ਰਿਹਾ ਸਾਨੂੰ। ਉਹ ਨੌਲੇਜ ਬੇਸ ਜਿਹੜਾ ਸਾਡਾ ਉਹ ਮਸਨੂਈ ਹੈ, ਰੱਟੇ ਤੇ। ਅੱਲਾ ਕਰੇ ਇਹਨਾਂ ਨੂੰ ਸਮਝ ਆਵੇ, ਨਹੀਂ ਸਮਝ ਰਹੇ। ਅੰਦਰੋਂ ਮੁਤਾਲਾ ਪਾਕਿਸਤਾਨ ਖੁਰਚਣਾ ਔਖਾ ਹੋਇਆ ਹੈ। ਇੱਕ ਪਾਸੇ ਰਿਆਸਤ ਜਿਹੜੀ ਹੈ ਨਾ, ਉਹਦੇ ਕੋਲ ਦੇਖੋ ਰਿਆਸਤ ਕਿਉਂ ਪਾਵਰਫੁਲ ਹੁੰਦੀ ਹੈ, ਉਹਦੇ ਕੋਲ ਐਜੂਕੇਸ਼ਨਲ ਸਿਸਟਮ ਹੈ, ਉਹਦੇ ਕੋਲ ਮੀਡੀਆ ਹੈ। ਹੁਣ ਸੋਸ਼ਲ ਮੀਡੀਆ ਦੇ ਦੌਰ 'ਚ ਵੀ ਇਹਨਾਂ ਨੂੰ ਸਮਝਾਉਂਦੇ ਆ, ਲੋਕ ਪੜ੍ਹਦੇ ਨਹੀਂ। ਪੜ੍ਹਨ ਦਾ ਕਹਿੰਦੇ ਕੌਣ ਪੜ੍ਹੇ, ਪੜ੍ਹਨ ਦਾ ਟਾਈਮ ਹੀ ਨਹੀਂ। ਬਸ ਹਾਂ, ਇੱਥੇ ਤਾਂ ਦਾਨਿਸ਼ਵਰ ਦੇਖੋ ਨਾ, ਮਾਸ਼ਾਅੱਲਾ, ਪੰਜਾਬ ਦੀ ਅਗਰ ਸੁਸਾਇਟੀ ਨੂੰ ਸਮਝਣਾ ਹੋਵੇ ਤੇ ਦਾਨਿਸ਼ਵਰ ਤੁਹਾਨੂੰ ਪਤਾ ਲੱਗਦਾ ਨਾ ਕਿ ਲੋਕਾਂ ਦੀ ਮਿਲੀਅਨਸ ਦੀ ਮੈਂ ਦੇਖਿਆ ਫਾਲੋਇੰਗ ਕੀ ਹੈ, ਕਿ ਇਹਨਾਂ ਦੀ ਜਿਹੜੇ ਕਿ ਗੁਲਾਬੀ ਉਰਦੂ ਦੇ ਵਿੱਚ ਬਿਸਮਿल्ला ਅੱਬਾ ਜੀ ਕੈਸਾ ਪਕਾਇਆ ਹੈ, ਉਹ ਕਹਿੰਦਾ ਬਹੁਤ ਸ਼ਾਨਦਾਰ। ਉਹਨੂੰ ਇਸ ਤੋਂ ਜ਼ਿਆਦਾ ਕਹਿਣ ਦੀ ਨਹੀਂ ਉਹ ਮਤਲਬ ਇਜਾਜ਼ਤ। ਆਹੋ, ਸੁਭਾਨ ਅੱਲਾ। ਉਹ ਜਿਹੜਾ ਉਹ YouTube ਵਾਲਾ ਅਖੀਰ 'ਚ ਅੱਬੇ ਨੂੰ ਖਵਾਉਂਦਾ ਹੈ। ਮੈਂ ਦੱਸ ਰਿਹਾ, ਉਹਨਾਂ ਦੀਆਂ ਮਿਲੀਅਨਸ ਬਿਲੀਅਨਸ ਦੀਆਂ ਫਾਲੋਇੰਗ ਹੁੰਦੀਆਂ ਨੇ, ਨਵੇਂ ਚੈਨਲ ਖੋਲ ਰਹੇ ਨੇ। ਇਸ ਤੋਂ ਪਤਾ ਲੱਗਦਾ ਕਿ ਸੁਸਾਇਟੀ ਕਿੱਥੇ ਭੋਲੇ ਰਿਕਾਰਡ ਦੀ ਫਾਲੋਇੰਗ ਵੇਖ ਲਓ। ਭੋਲਾ ਰਿਕਾਰਡ ਹੈ। ਮਤਲਬ ਪੰਜਾਬੀ ਆਪਣਾ ਲੈਵਲ ਤਾਂ ਸਮਝੇ ਨਾ। ਇਹ ਜਿਹੜਾ ਪਾਕਿਸਤਾਨ ਦਾ ਤੇ ਦੀਨ ਦਾ ਠੇਕੇਦਾਰ ਬਣਿਆ ਹੈ, ਆਪਣਾ ਜ਼ਰਾ ਇੰਟੈਲੈਕਚੁਅਲ ਲੈਵਲ ਤਾਂ ਸਮਝੇ ਕਿ ਇਹਦਾ ਇੰਟੈਲੈਕਚੁਅਲ ਕਿੱਡਾ ਪਸਤ ਹੈ, ਕਿੱਡਾ ਲੋ ਹੈ, ਔਰ ਇਹਦਾ ਮਿਆਰ ਕੀ ਹੈ। ਭੋਲੇ ਰਿਕਾਰਡ ਤੋਂ ਵਿਊ ਕਰਦਾ ਹੈ, ਇਹ ਟਿਕਟੌਕ ਦੀਆਂ ਵੀਡੀਓਜ਼ ਵਿਊ ਕਰਦਾ ਹੈ, ਸ਼ੇਅਰ ਕਰਦਾ ਹੈ। ਇਹ ਮਤਲਬ ਉਹ ਅੱਛਾ, ਫਿਰ ਉਹ ਜਿਹੜੀ ਉਰਦੂ ਬੋਲਦਾ ਹੈ, ਉਹ ਭਈਆ, ਉਹ ਟੋਟਲੀ ਪੰਜਾਬੀ ਬੋਲਦਾ ਹੈ, ਉਹ ਲੱਗਦਾ ਹੀ ਨਹੀਂ ਉਰਦੂ ਬੋਲਦਾ। ਤੇ ਤੈਨੂੰ ਕੀ ਔਖਾ ਹੋਣ ਦੀ ਲੋੜ ਕੀ ਹੈ? ਮਤਲਬ ਦੇਖੋ ਨਾ, ਇਸ ਗੱਲ ਨੂੰ ਸਮਝ। ਫਿਰ ਮੈਂ ਅਰਜ਼ ਕਰ ਰਿਹਾ ਕਿ ਇਹਦੇ ਵਿੱਚ ਜਿਹੜਾ ਨਾ ਮਤਲਬ ਜਿਹੜਾ ਦੇਖੋ ਗੱਲਾਂ ਤਾਂ ਬਹੁਤ ਸਾਰੀਆਂ ਨੇ, ਕਿਹੜੀ ਬੰਦਾ ਗੱਲ ਕਰੇ। ਗੱਲ ਤੇ ਐਵੇਂ ਕਿ ਸਾਡੇ ਜਿਹੜੇ ਲੋਕ ਨੇ ਇਹਨਾਂ ਨੂੰ ਪੜ੍ਹਨਾ ਚਾਹੀਦਾ। ਪਾਕਿਸਤਾਨ ਜਾਂ ਇਸਲਾਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮੈਂ ਨਹੀਂ ਕਹਿ ਰਿਹਾ ਕਿ ਬਈ ਤੁਸੀਂ ਪੜ੍ਹੋ ਸਹੀ ਕਿ ਇਸਲਾਮ ਦੇ ਮਾਂ ਬੋਲੀ ਦਾ ਇਸਲਾਮ 'ਚ ਕੀ, ਕੁਰਾਨ ਦੇ ਵਿੱਚ ਆਇਤਾਂ ਨੇ ਕਲੀਅਰਲੀ, ਯਾਨੀ ਉੱਥੋਂ ਨਹੀਂ ਸਮਝ ਆ ਰਹੀਆਂ। ਤੁਸੀਂ ਜਰਾ ਸਿੰਧ, ਬਲੋਚਿਸਤਾਨ ਔਰ KPK ਦੇ ਵਿੱਚ 2 ਮਹੀਨੇ ਦਾ ਚਿੱਲਾ ਲਾਇਆ, ਤਬਲੀਗ ਵਾਲਿਆਂ ਦਾ ਕਹਿਣਾ 2 ਮਹੀਨੇ ਸਾਲ ਦਾ ਚਿੱਲਾ ਲਾਇਆ। ਸਾਡੇ ਮੌਲਵੀ ਦਾ ਕੀ ਰੋਲ ਹੈ? ਸਾਡੇ ਮੌਲਾਨਾ ਹਜ਼ਰਾਤ ਜਿਹੜੇ ਨੇ, ਉਹਨਾਂ ਜਿੱਥੇ ਠੱਠਾ ਲਾਣਾ ਹੁੰਦਾ ਹੈ ਨਾ, ਉੱਥੇ ਉਹ ਪੰਜਾਬੀ ਨੂੰ ਜੁੜ ਜਾਂਦੇ ਨੇ, ਤੇ ਜਿੱਥੇ ਉਹਨਾਂ ਕੋਲ ਸੰਜੀਦਾ ਆਪਣੇ ਆਪ ਨੂੰ
ਆਲਮ ਸਾਬਤ ਕਰਨਾ ਹੁੰਦਾ ਹੈ, ਉੱਥੇ ਇਕਬਾਲ ਦਾ ਇੱਕ ਔਖਾ ਜਾਂ ਸ਼ੇਰ ਪੜ੍ਹ ਦਿੰਦੇ। ਇਹ ਉਹਨਾਂ ਦੀ ਇਲਮੀਅਤ ਹੈ ਸਾਰੀ। ਇਹਦੇ ਵਿੱਚ ਇਹ ਜਿਹੜਾ ਮੈਂ ਦੋ ਫਾਰਮੇਸ਼ਨਾਂ ਦੀ ਤਾਂ ਗੱਲ ਕੀਤੀ, ਅੱਛਾ ਹੈ ਤੁਸੀਂ ਇਹਨਾਂ ਦਾ ਨਾਂ ਲਿਆ। ਤੀਸਰੀ ਫਾਰਮੇਸ਼ਨ ਜਿਹੜੀ ਹੈ ਨਾ, ਜਿਸ ਤਰ੍ਹਾਂ ਮੈਂ ਪਠਾਣਾ ਦੀ ਗੱਲ ਕਰਾਂ, ਉਹ ਤੀਸਰੀ ਹੈ ਉਹਨਾਂ ਦੇ ਮਜ਼ਹਬੀ ਜਿਹੜੀਆਂ ਜਮਾਤਾਂ ਨੇ ਉਹਨਾਂ ਦੀ। ਉਹ ਕੀ ਕਰਦੇ ਨੇ ਕਿ ਜਦੋਂ ਪਹਿਲੀਆਂ ਦੋ ਫਾਰਮੇਸ਼ਨਾਂ ਬਿਲਕੁਲ ਨਾਕਾਮ ਹੋ ਜਾਂਦੀਆਂ ਨੇ, ਤੀਸਰੀਆਂ ਉਹ ਲੈ ਕੇ ਤਸਬਾ ਕੱਢ ਕੇ ਆ ਜਾਂਦੇ ਨੇ। ਉਹ ਕਹਿੰਦੇ ਨੇ ਲੈ ਹਮ ਮੁਸਲਮਾਨ ਹੈ, ਆਪਣੇ ਉੱਥੇ ਸ਼ੇਅਰ ਕਰਨ ਵਾਸਤੇ ਤਿਆਰ ਨਹੀਂ, ਇੱਥੇ ਜੋ ਸਾਰੇ ਦਾ ਸਾਰਾ ਲੁੱਟਣ ਵਾਸਤੇ ਤਿਆਰ ਨੇ। ਸਾਡਾ ਆਲਿਮ ਜਿਹੜਾ ਹੈ ਉਹਨੂੰ ਇਹ ਗੱਲ ਨੂੰ ਸਮਝਣਾ ਹੋਏਗਾ। ਅਗਰ ਕੁਰਾਨ ਦੀਆਂ ਆਇਤਾਂ, ਹਦੀਸੇ ਮੁਬਾਰਕਾ ਸਿੰਧ, KPK ਔਰ ਬਲੂਚਿਸਤਾਨ ਦੇ ਵਿੱਚ ਅਪਲਾਈ ਹੁੰਦੀਆਂ ਨੇ ਬਲੋਚ, ਪਠਾਨ ਔਰ ਸਿੰਧੀ ਦੇ ਹੱਕ ਵਾਸਤੇ, ਉਹੀ ਆਇਤਾਂ ਔਰ ਹਦੀਸ ਮੁਬਾਰਕਾ ਜਿਹੜੀਆਂ ਨੇ ਉਹ ਪੰਜਾਬੀ ਦੇ ਹੱਕ ਵਾਸਤੇ ਕਿਉਂ ਨਹੀਂ ਅਪਲਾਈ ਹੁੰਦੀਆਂ? ਦੇਖੋ ਨਾ, ਮੈਂ ਹੁਣ ਠੀਕ ਹੈ, ਅਗਰ ਮੈਂ ਤਾਂ ਇਹ ਕਹਿਣਾ ਪਿਆ ਕਿ ਆ ਜਿਹੜਾ ਰਵੱਈਆ ਹੈ ਕਿ ਫਨਕਾਰਾਂ ਤੋਂ ਲੈ ਕੇ ਮੌਲਵੀਆਂ ਤਿੱਕਰ, ਉਲਮਾ ਤਿੱਕਰ, ਕਿ ਪੰਜਾਬੀ ਨੂੰ ਸਿਰਫ ਠੱਠੇ ਵਾਸਤੇ ਵਰਤਣਾ ਹੈ। ਉਹ ਮੌਲਾਨਾ ਨਾਸਿਰ ਮਦਨੀ ਸਾਡੇ ਮੁੰਡਿਆਂ ਨੂੰ ਬਹੁਤ ਪਸੰਦ ਨੇ, ਪਰ ਉਹ ਵੀ ਕੀ ਕਰਦੇ ਨੇ ਕਿ ਉਹਨਾਂ ਠੱਠੇ ਵਾਸਤੇ ਪੰਜਾਬੀ ਰੱਖੀ ਹੈ, ਸੰਜੀਦਾ ਗੱਲ ਵਾਸਤੇ ਉਹ, ਹਾਂ ਸੰਜੀਦਾ ਗੱਲ ਵਾਸਤੇ ਪੰਜਾਬੀ ਕਿਸੇ ਨਾ ਫਨਕਾਰਾਂ ਕੋਲ ਹੈ, ਨਾ ਆਰਟਿਸਟ ਕੋਲ ਹੈ, ਨਾ ਦਾਨਿਸ਼ਵਰ ਕੋਲ ਹੈ, ਨਾ ਤਰੱਕੀ ਪਸੰਦ ਲਿਬਰਲ ਲੈਫਟ ਕੋਲ ਹੈ, ਨਾ ਇਹਨਾਂ ਮਜ਼ਹਬੀ ਲੋਕਾਂ ਕੋਲ। ਉਹਨੇ ਜਦੋਂ ਮਜ਼ਾਕ ਉਡਾਉਣਾ ਹੈ ਜਾਂ ਜਦੋਂ ਗਾਲ ਕੱਢਣੀ, ਯਾਨੀ ਪੰਜਾਬੀ ਨੂੰ ਮੈਂ ਅਸਲ ਕਹਿਣਾ ਚਾਹ ਰਿਹਾ, ਪੰਜਾਬੀ ਨੂੰ ਕੌਨਸ਼ੀਅਸਲੀ ਵਰਤ ਕੇ ਕਿ ਮੇਰਾ ਇਹ ਮੁੱਢਲਾ ਹੱਕ ਹੈ, ਇਸਲਾਮੀ ਹੱਕ ਹੈ। ਯਾਰ ਮੈਂ ਤੁਹਾਨੂੰ ਦੱਸਾਂ ਕਿ ਇਹ ਸਾਡਾ ਮੁੱਢਲਾ ਇਸਲਾਮੀ ਹੱਕ ਹੈ। ਅਗਰ ਇਹਨੂੰ ਸਮਝ ਕੇ, ਔਰ ਮੈਂ ਕਹਿੰਦਾ ਕਿ ਮੈਨੂੰ ਨਾ ਸਮਝੋ, ਤੁਸੀਂ ਬੰਗਾਲੀ ਨੂੰ ਨਹੀਂ ਸਮਝ ਸਕੇ, ਸਿੰਧੀ, ਬਲੋਚ, ਪਠਾਨ ਆਲਮ ਨੂੰ ਸਮਝ ਲਓ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੈ, ਚਾਹੇ ਕਿਸੇ ਵੀ ਫਿਰਕੇ ਦਾ ਹੈ, ਉਹਨੂੰ ਸਮਝ ਲਓ, ਤੁਹਾਨੂੰ ਸਮਝਾ ਦੇਗਾ ਕਿ ਮੇਰਾ ਕੀ ਹੱਕ ਹੈ। ਜਦੋਂ ਤੁਸੀਂ ਉਹਦੇ ਇਲਾਕੇ ਜਾਓਗੇ ਨਾ, ਉੱਥੇ ਰਹੋਗੇ, ਉਹ ਦੱਸੇਗਾ ਕਿ ਮੇਰੇ ਇੱਥੇ ਦਾ ਜਿਹੜਾ ਹੱਕ ਹੈ, ਇੱਥੇ ਦਾ ਮਾਸ਼ ਦਾ, ਸਿਆਸਤ ਦਾ, ਹਰ ਸ਼ੈ ਦਾ, ਉਹ ਮੇਰੀ ਕੌਮ ਦੇ ਬੱਚੇ ਦਾ ਹੱਕ ਹੈ। ਉਹ ਤੁਹਾਨੂੰ ਇਸਲਾਮ ਦੀਆਂ ਜਿਹੜੀਆਂ ਯਾਨੀ ਸੋਰਸਿਸ ਨੇ ਜੁਰਿਸਪ੍ਰੂਡੈਂਸ ਦੀਆਂ, ਕੁਰਾਨ ਔਰ ਸੁन्ना, ਉਹਦੇ ਵਿੱਚੋਂ ਕੱਢ ਕੇ ਦੱਸੇਗਾ, ਸਾਬਤ ਕਰੇਗਾ। ਇਹੀ ਸਿਰਾਜੁਲ ਹਕ, ਇਹੀ ਫਜ਼ਲੁਰ ਰਹਿਮਾਨ, ਇਹ ਤੁਹਾਨੂੰ ਕੱਢ ਕੇ ਸਾਬਤ ਕਰਨਗੇ। ਸਾਡੇ ਤਬਲੀਗੀ ਭਰਾ ਜਿਹੜੇ ਨੇ ਇਹ ਸਾਰਾ ਸਾਬਤ ਕਰਨਗੇ। ਇਹ ਕਹਿਣਗੇ ਕਿ ਬਈ ਸਾਡਾ ਜਿਹੜਾ ਇੱਥੇ ਹੱਕ ਹੈ, ਸਾਡੇ ਬੱਚੇ ਦਾ। ਕੁਰਾਨ ਕਹਿੰਦਾ ਮੁਸਲਮਾਨ ਦਾ ਮੁਸਲਮਾਨ ਤੇ ਜਾਨ, ਮਾਲ ਔਰ ਇੱਜ਼ਤ ਹਰਾਮ ਹੈ। ਔਰ ਉਹ ਮੌਲਾਨਾ ਇਸਰਾਰ ਅਹਿਮਦ ਦੀ ਉਹ ਵੀਡੀਓ 'ਚ ਜਿੰਦੇ ਉਹਨਾਂ ਕਿਹਾ ਕਿ ਜੀ ਸਿੰਧੀਆਂ ਇਹ ਫੈਸਲਾ ਕੀਤਾ ਕਿ ਉਹਨਾਂ ਦੇ ਬੱਚੇ ਤੇ ਉਰਦੂ ਸਪੀਕਿੰਗ ਦੇ ਬੱਚੇ ਨੂੰ, ਉਹਨਾਂ ਦੇ ਬੱਚੇ ਤੇ ਤਰਜੀਹ ਹਾਸਲ ਹੋ ਜਾਏਗੀ, ਇਸ ਵਾਸਤੇ ਸਿੰਧੀਆਂ ਰਜਿਸਟ ਕੀਤਾ ਆਪਣੀ ਜ਼ਬਾਨ ਵਾਸਤੇ। ਪੰਜਾਬੀਆਂ ਵਾਸਤੇ ਉਹਨਾਂ ਨੂੰ ਵੀ ਨਹੀਂ ਹੋਇਆ ਕਿ ਇਹੀ ਸਿਚੁਏਸ਼ਨ ਪੰਜਾਬੀ ਬਾਲ ਦੀ ਵੀ, ਤੇ ਉਹਨਾਂ ਪੰਜਾਬੀਆਂ ਦੀ ਗੱਲ ਨਹੀਂ ਕੀਤੀ। ਇਹ ਸਾਰਾ ਤਬਕਾ ਜਿਹੜਾ ਹੈ, ਉਹ ਚਾਹੇ ਉਹ ਇਧਰ ਦੇ ਲੈਫਟ ਵਾਲੇ ਹੋਣ, ਫਾਲੋਵਰ ਜਿਹੜੇ ਆਪਣੇ ਆਪ ਨੂੰ ਲਿਬਰਲ ਜਾਂ ਲੈਫਟਿਸਟ ਜਾਂ ਮਾਰਕਸਿਸਟ ਕਹਿੰਦੇ ਨੇ, ਜਾਂ ਉਹ ਮਜ਼ਹਬੀ ਤਬਕਾਤ ਹੋਣ, ਉਹ ਧਰਤੀ ਨਾਲ ਤਾਂ ਦੋਵੇਂ ਹੀ ਨਹੀਂ ਜੁੜੇ, ਦੋਵੇਂ ਹੀ ਮਸਨੂਈ ਨੇ, ਵੈਸਟਡ ਇੰਟਰਸਟ ਨੇ ਨਾ। ਮਤਲਬ ਮੈਂ ਅਰਜ਼ ਕਰ ਰਿਹਾ ਕਿ ਉਹ ਸਾਰੇ ਦੇ ਸਾਰੇ ਜਿਹੜੇ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ, ਉਹਨਾਂ ਦੇ ਆਪਣੇ ਢਿੱਡ ਝੁੱਗੇ ਜਿਹੜੇ ਨੇ ਭਰ ਜਾਣ। ਉਹ ਕਹਿੰਦੇ ਨੇ ਬਸ ਇਹ ਜਿਹਨੂੰ ਕਹਿੰਦੇ ਨੇ ਲੁੱਟ ਦਾ ਮਾਲ ਹੈ, ਲੁੱਟਣ ਦਿਓ, ਸਾਡੀ ਤੇ ਚੱਲੀ ਹਟੋ ਬੱਚੋ ਚੱਲਣ ਡਈ ਹੈ ਨਾ। ਤੇ ਇਹਦੇ ਵਾਸਤੇ ਮੈਂ ਇਹੀ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਇਹ ਕਿ ਸਾਡਾ ਜਿਹੜਾ ਵਰਕਿੰਗ ਕਲਾਸਿਸ ਤੋਂ ਇਲਾਵਾ ਯੂਥ ਹੈ, ਉਹਨੂੰ ਸੋਚਣਾ ਪਏਗਾ। ਉਹਨੂੰ ਸੋਚਣਾ ਪਏਗਾ ਯਾਰ ਮੈਂ ਇਹ ਗੱਲ ਕੀ ਕਰ ਰਹੇ ਨੇ, ਮੈਂ ਚੈੱਕ ਕਰਾਂ। ਕਿਸੇ ਦੀ ਗੱਲ ਤੇ ਬਲਾਈਂਡਲੀ ਉਹ ਨਾ ਕਰੋ, ਪੜ੍ਹੋ ਯਾਰ, ਦੇਖੋ, ਰੈਫਰੈਂਸਿਸ ਦੇਖੋ। ਲੇਕਿਨ ਅਫਸੋਸ ਦੀ ਗੱਲ ਹੈ, ਮਸਲਾ ਹੈ ਕਿ ਇੱਥੇ ਮੈਂ ਪਹਿਲੇ ਸ਼ੁਰੂ ਚ ਅਰਜ਼ ਕਰ ਦਿੱਤੀ ਨਾ, ਇੱਥੇ ਪੜ੍ਹਦੇ ਹੀ ਨਹੀਂ। ਇੱਥੇ ਦੇਖਦੇ ਨੇ ਕਿ ਬਸ ਕਿੱਥੇ ਜਿਹੜਾ ਦੇਖ ਖੜਕ ਰਹੀ ਹੈ, ਕਿੱਥੇ ਜਿਹੜਾ ਸਹੀ ਨਹੀਂ ਮੇਰਾ ਦਿਲ ਧੜਕੇ ਜਾਂਦੇ ਨੇ। ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ ਕਿ ਆਪਣੇ ਆਪ ਨੂੰ ਆਲਮ ਸਾਬਤ ਕਰਨਾ ਹੈ, ਉੱਥੇ ਉਰਦੂ ਬੋਲਣ ਲੱਗ ਪੈਣੀ। ਹਾਂ, ਮਤਲਬ ਇਹ ਤਾਂ ਅਜੀਬ ਫਾਲੋਵਰ ਕਹਿੰਦੇ ਨੇ ਜੀ ਵੇਖੋ ਸਾਡੇ ਲੀਡਰ ਨੇ ਕਿੱਡੀ ਵੱਡੀ ਗੱਲ ਕੀਤੀ, ਉਹਨੇ ਸਿਰਫ ਪੰਜਾਬੀ ਦਾ ਹੱਕ ਅਦਾ ਕੀਤਾ। ਉਹ ਪੰਜਾਬੀ ਦਾ ਹੱਕ ਉਹਨੇ ਲਤੀਫੇ ਸੁਣਾ ਕੇ ਅਦਾ ਕੀਤਾ। ਉਹ ਲਤੀਫੇ ਤਾਂ ਮਾਨੂੱਲਾ ਵੀ ਬੜੇ ਸੁਣਾ ਗਿਆ। ਉਹ ਤਾਂ ਥੀਏਟਰ ਵਾਲੇ ਪਏ ਨੇ ਲਤੀਫੇ ਸੁਣਾਉਣ ਨੂੰ। ਉਹ ਫਨਕਾਰ ਤੁਹਾਡੇ ਤੋਂ ਜ਼ਿਆਦਾ ਬਿਹਤਰ ਨੇ। ਤੁਹਾਡਾ ਉਲਮਾ ਦਾ ਜਾਂ ਦਾਨਿਸ਼ਵਰਾਂ ਦਾ ਕੰਮ ਤਾਂ ਇਹ ਵੇ ਕਿ ਸੰਜੀਦਾ ਗੱਲ ਜਿਹੜੀ ਹੈ ਉਹ ਪੰਜਾਬੀ 'ਚ ਕਰੋ। ਯਾਰ ਸੰਜੀਦਾ ਇਸ ਤੋਂ ਜ਼ਿਆਦਾ ਹੋਰ ਕੀ ਹੋਏਗਾ ਕਿ ਮੇਰੀ ਕਬਰਾਂ ਤਿਆਰ ਹੋਈਆਂ ਨੇ। ਇਸ ਤੋਂ ਜ਼ਿਆਦਾ ਸੰਜੀਦਗੀ ਜਦੋਂ ਮੈਂ ਇਹ ਕਹਿਣਾ ਕਿ ਜਿਸ ਦਿਨ ਪੰਜਾਬੀ ਨੂੰ ਇਹ ਸਮਝ ਆ ਗਈ ਕਿ ਮੇਰੇ ਨਾਲ ਹੋਣ ਕੀ ਲੱਗਾ ਹੈ, ਫਿਰ ਇਹਨਾਂ ਦੇ ਹਾਸਾ ਭੁੱਲ ਜਾਣਗੇ। ਇਹਨਾਂ ਨੂੰ ਤਾਂ ਮੈਂ ਦੇਖ ਰਿਹਾ ਜਿਹੜੇ ਪੰਜਾਬੀ ਦੀ ਕਹਿ ਰਿਹਾ ਸੀ ਪੰਜਾਬੀ ਨੈਸ਼ਨਲਿਜ਼ਮ ਜਾਂ ਪੰਜਾਬੀ ਆ ਜਿਹੜੇ ਕਹਿੰਦੇ ਸੀ ਬੜੇ ਦਾਅਵਾ ਕਰਦੇ ਨੇ, ਮੈਂ ਦੇਖ ਰਿਹਾ ਉਹ ਅਗਲੀ ਉਹਦੇ ਵਿੱਚ ਠੱਠੇ ਮਾਰ ਰਹਿੰਦੇ ਨੇ।
ਇਸ ਐਸੀਆਂ ਅਜੀਬ ਗੱਲਾਂ ਤੇ ਜਿਹੜੀਆਂ ਕਿ ਮਤਲਬ ਜਿਹੜੇ ਬੰਦਾ ਸੋਚਦਾ ਕਿ ਇਹਨਾਂ ਦਾ ਟੌਪਿਕ ਕੀ ਹੈ, ਕੀ ਗੱਲ ਕਰ ਰਹੇ ਨੇ। ਔਰ ਜਿਹੜੇ ਇਸ਼ੂਜ਼ ਇੰਤਹਾਈ ਸਾਡੇ ਸਰਵਾਈਵਲ ਦਾ ਯਾਰ ਸਾਡਾ ਮਸਲਾ ਹੈ, ਸਾਡੀ ਸੈਲਫ ਰਿਸਪੈਕਟ ਦਾ ਮਸਲਾ ਹੈ। ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮੌਜ ਤੋਂ ਵੀ ਪਹਿਲੇ ਜਿਹੜੀ ਮੈਂ ਸਮਝਦਾ ਉਹ ਸਭ ਤੋਂ ਵੱਡੀ ਹੈ ਸੈਲਫ ਰਿਸਪੈਕਟ, ਕੌਮੀ ਸੈਲਫ ਰਿਸਪੈਕਟ। ਕੋਈ ਜ਼ਰਾ ਮੈਨੂੰ ਬਲੋਚ ਨਾ, ਪਠਾਨ ਨਾ, ਸਿੰਧੀ ਨਾਲ ਗੱਲ ਕਰਕੇ ਦਿਖਾਵੇ ਨਾ ਜ਼ਰਾ ਕਿਤੇ ਵੀ। ਇਹ ਬੜੀ ਸਾਡੇ ਇੱਥੇ ਕਹਿੰਦੇ ਨੇ, ਮੈਂ ਇੱਥੇ ਪਿੰਡੀ ਚ ਰਹਿਣਾ, ਕਹਿੰਦੇ ਜੀ ਇੱਥੇ ਖੋਖਰ ਉਹ ਫਲਾਣਾ, ਜਿਹੜੀਆਂ ਇੱਥੇ ਦੇ MP MLA ਬਣੇ ਫਿਰਦੇ ਨੇ, ਮੈਨੂੰ ਜ਼ਰਾ ਕਿਸੇ ਨੂੰ ਜ਼ਰਾ ਕੁਝ ਕਹਿ ਕੇ ਤਾਂ ਦਿਖਾ ਦੇਣ, ਕਿਸੇ ਰੇਹੜੀ ਵਾਲੇ ਨੂੰ ਵੀ, ਪਠਾਨ ਨੂੰ ਜਾਂ ਕਿਸੇ ਨੂੰ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਗਰੁੱਪ ਇਤਨਾ ਮਜ਼ਬੂਤ ਹੈ ਕਿ ਅਗਲੇ ਦਿਨ ਇਹਨਾਂ ਨੂੰ ਜਿਹੜਾ ਪਤਾ ਜਾਏਗਾ ਲੱਗ, ਅਗਲੇ ਦਿਨ ਕੀ ਉਸੇ ਵੇਲੇ ਮਤਲਬ ਇਹਨਾਂ ਨਾਲ ਜੋ ਕਰਨਗੇ ਇਹਨਾਂ ਨੂੰ ਪਤਾ ਹੈ ਸਾਰਾ ਦਾ ਸਾਰਾ। ਇਹ PML ਵਾਲਿਆਂ ਨੇ ਔਰ ਸ਼ਬਾਜ਼ ਸ਼ਰੀਫ ਦੇ ਮੂੰਹ ਚੋਂ ਪਤਾ ਨਹੀਂ ਕਿਵੇਂ ਗਲਤੀ ਨਾਲ ਨਿਕਲ ਗਿਆ, ਸਲਿਪ ਆਫ ਟੰਗ ਜਿਹਨੂੰ ਕਹਾਂਗੇ, ਕਿ ਸਿੰਧ ਉਹਨੇ ਇੱਕ ਯਾਦ ਹੋਏਗਾ ਤੁਹਾਨੂੰ, ਕਹਿੰਦਾ ਸੀ ਗੱਲ ਪੰਜਾਬ ਦੀ ਵੰਡ ਦੀ ਗੱਲ ਹੈ ਤੇ ਸਿੰਧ ਦੀ ਵੀ ਵੰਡ ਹੋਏਗੀ, ਤੇ ਫਿਰ ਮਿੰਤਾ ਕਰਕੇ 24 ਘੰਟੇ ਦੇ ਅੰਦਰ ਸਟੇਟਮੈਂਟ ਵਾਪਸ ਲੈ ਲਈ। ਤੇ ਸਿੰਧੀਆਂ ਨੂੰ ਇਸ ਗੱਲ ਦੀ ਸ਼ਾਬਾਸ਼ ਹੈ ਨਾ, ਮਤਲਬ ਮੈਂ ਇਹ ਕਰ ਰਿਹਾ ਕਿ ਉਹਨਾਂ ਦਾ ਸੋਝਵਾਨ ਜਿਹੜਾ, ਤੁਸੀਂ ਵੀ ਜਿਹੜੀ ਗੱਲ ਕਰ ਰਹੇ ਹੋ, ਉਹ ਇਹ ਵੇ ਕਿ ਸੋਝਵਾਨ ਜਿਹੜਾ ਇਹਦਾ ਕੰਮ ਹੈ ਨਾ, ਕਿ ਉਹ ਕਮ ਸੇ ਕਮ ਯਾਰ ਆਪਣੇ ਲੋਕਾਂ ਨੂੰ ਕੀ ਖਿਆਲ ਹੈ। ਪੀਪਲ ਪਾਰਟੀ ਦਾ ਜਿਹੜਾ MLA ਸਿੰਧ ਦਾ ਬਹੁਤ, ਪੀਪਲ ਪਾਰਟੀ ਦੀ ਜਿਹੜੀ ਕਿਆਦਤ ਹੈ, ਮੈਂ ਤਾਂ ਪਹਿਲੇ ਗੱਲ ਕਰ ਦਿੱਤੀ, ਮੈਂ ਹੁਣ ਨਾਂ ਲੈ ਦਿੱਤਾ, ਪਹਿਲੇ ਮੈਂ ਅਰਜ਼ ਕੀਤੀ ਕਿ ਇਹਨਾਂ ਨੇ ਸਿੰਧੀ ਦੇ ਨਾਲ ਉਰਦੂ ਨੂੰ ਆਪਸ਼ਨ ਦੇ ਦਿੱਤੀ ਸਿਰਫ ਵੋਟ ਲੈਣ ਵਾਸਤੇ, ਔਰ ਸਿੰਧੀਆਂ ਦਾ ਨਹੀਂ ਦੇਖਿਆ ਕਿ ਇਹ ਪਰਮਾਨੈਂਟ ਕਨਫਲਿਕਟ ਡਿਵੀਜ਼ਨ ਸਿੰਧ ਦੇ ਵਿੱਚ ਕ੍ਰੀਏਟ ਕਰ ਰਹੇ ਹੈ। ਹੁਣ ਵੀ ਇਸ ਵੇਲੇ ਵੀ ਕੀ ਖਿਆਲ ਹੈ, PMLN ਜਿਹੜੀ ਅਗਰ ਸਿੰਸੀਅਰ ਨਹੀਂ ਪੰਜਾਬ ਦੇ ਨਾਲ, ਤਾਂ PPP ਸਿੰਸੀਅਰ ਹੈ। ਉਹ ਜਿਨ੍ਹਾਂ ਦਾ ਚੇਅਰਮੈਨ ਤਾਹਿਯਾਤ ਬਣਨ, ਜਿਹਨੂੰ ਸਿੰਧੀ ਨਹੀਂ ਆਉਂਦੀ, ਮੈਂ ਕਈਆਂ ਸਿੰਧੀ ਬੇਲੀਆਂ ਨੂੰ ਪੁੱਛਿਆ, ਮੈਂ ਕਿਹਾ ਮੈਨੂੰ ਦੱਸੋ ਬਿਲਾਵਲ ਨੂੰ ਸਿੰਧੀ ਕਿਉਂ ਨਹੀਂ ਆਉਂਦੀ, ਕੋਈ ਜਵਾਬ ਨਹੀਂ। ਯਾਨੀ ਮੈਂ ਸਿੰਧ ਦੇ ਵੋਟ ਦੇ ਉੱਤੇ ਬਾਦਸ਼ਾਹ ਬਣਿਆ ਹੈ ਸ਼ੁਰੂ ਦਾ, ਮੇਰੀਆਂ ਨਸਲਾਂ ਆ ਕੇ ਪੂਰੀ, ਜਿਹਨੂੰ ਕਹਿੰਦੇ ਨੇ ਮੈਂ ਪੂਰੀ ਮੇਰੀ ਉਹ ਚੱਲ ਰਹੀ ਹੈ, ਮੇਰੀ ਡਾਇਨੈਸਟੀ। ਲੇਕਿਨ ਉਹ ਵੀਰ ਮੈਂ ਸਮਝਦਾ ਕਿ ਉਹ ਫਿਰ ਵੀ ਕਮ ਸੇ ਕਮ ਸਾਡੇ ਪੰਜਾਬ ਦੀ ਇਸ਼ਰਾਫੀਆ ਤੋਂ ਬਿਹਤਰ ਨੇ। ਨਹੀਂ, ਮੈਂ ਪੁਆਇੰਟ ਕੀ ਦੱਸਣਾ ਚਾਹ, ਮੈਂ ਪੁਆਇੰਟ ਜਿਹੜਾ ਉਹ ਦੱਸਣਾ ਚਾਹ ਰਿਹਾ ਕਿ ਉਹ ਸਿੰਸੀਅਰ ਨਹੀਂ ਨੇ, ਲੇਕਿਨ ਉਹਨਾਂ ਦੇ ਪਿੱਛੇ ਜਿਹੜਾ GM ਸੈਯਦ ਜਾਂ ਜਿਹੜੇ ਉਹਨਾਂ ਦੇ ਜਿਹਦਾ ਰਸੂਲ ਬਖਸ਼ ਕਲੇਜੋ ਸਾਹਿਬ, ਜਿਹੜੀ ਉਹਨਾਂ ਨੇ ਵਰਕ ਕੀਤਾ, ਜਿਹੜਾ ਉਹਨਾਂ ਨੇ ਇੱਕ ਥੀਮ ਦਿੱਤਾ ਹੈ ਤਹਿਰੀਰ ਔਰ ਤਕਰੀਰ ਦੀ ਸ਼ਕਲ 'ਚ, ਉਹ ਸਿੰਧੀਆਂ ਦੇ ਬਲੱਡ 'ਚ ਹਜੇ ਤੱਕ ਚੱਲ ਰਿਹਾ। ਔਰ ਉਹ ਉਸ ਦਾ ਖੌਫ ਦਾ ਕਰਕੇ ਸਿੰਧ ਦੀ ਰੂਲਿੰਗ ਲੀਡ ਜਿਹੜੀ ਹੈ ਉਹ ਸਿੰਧ ਨੂੰ ਓਪਨਲੀ ਉਹ ਸਿੰਧ ਦਾ ਸੌਦਾ ਨਹੀਂ ਕਰਦੀ। ਨਹੀਂ ਤਾਂ ਸਿੰਧ ਤਾਂ ਉਹ ਕਹਿੰਦੇ ਨੇ, ਪੰਜਾਬ ਵਾਲੇ ਕਹਿੰਦੇ ਨੇ ਪੰਜਾਬ ਦੀ ਰੂਲਿੰਗ ਕਹਿੰਦੀ ਮੈਨੂੰ ਮਰੂੰਡਾ ਦੇ ਦਿਓ, ਸਿੰਧ ਵਾਲੇ ਕਹਿਣਗੇ ਮੈਨੂੰ ਸਿਰਫ ਤੁਸੀਂ ਕੋਈ ਝੂਠਾ ਹੀ ਦੇ ਦਿਓ, ਖਾਣ ਨੂੰ ਵੀ ਕੁਛ ਨਾ ਦਿਓ, ਇੱਕ ਝੂਠਾ ਦੇ ਦਿਓ ਮੈਂ ਬਾਹਰ ਚਲਾ ਜਾ। ਤੇ ਇਹ ਯਾਨੀ ਇਹ ਅਸਲ ਜਿਹੜਾ ਜਿਹਨੂੰ ਕਹਿੰਦੇ ਨੇ, ਜਿਹੜਾ ਕਿ ਰੋਡ ਮੈਪ ਦਿੰਦਾ, ਜਿਹੜਾ ਸੋਚ, ਜਿਹੜਾ ਤਹਿਰੀਕ ਪੈਦਾ ਕਰਦਾ, ਜਿਹੜੇ ਲੋਕਾਂ, ਜਿਹੜਾ ਜਨਰੇਸ਼ਨਸ ਨੂੰ ਇਨਸਪਾਇਰ ਕਰਦਾ, ਉਹਦੀ ਲੋੜ ਹੈ ਨਾ। ਉਹ ਜਿਹੜੀ ਹੈ ਉਹਦੇ ਪ੍ਰੈਜ਼ੈਂਸ ਦਾ ਹੋਣ ਕਰਕੇ ਉਹ ਗਰੁੱਪ ਜਿਹੜਾ ਹੈ ਫਿਰ ਮਜ਼ਬੂਤ ਹੋ ਜਾਂਦਾ ਹੈ, ਉਹ ਗਰੁੱਪ ਦੀ ਸੋਚ ਇੱਕ ਹੋ ਜਾਂਦੀ ਹੈ। ਇੱਕ ਮੁੰਡਾ ਇੱਕ ਜਗ੍ਹਾ ਗੱਲ ਕਰ ਰਿਹਾ ਹੋਵੇ, ਉਹਨੂੰ ਦੂਸਰੇ ਨੂੰ ਦੂਸਰੀ ਜਗ੍ਹਾ ਪੁੱਛੋ, ਤੀਸਰੇ ਨੂੰ ਤੀਸਰੀ ਜਗ੍ਹਾ ਪੁੱਛੋ, ਉਹ ਸਵਾਲ ਦੇ ਸਭ ਦੇ ਇੱਕੋ ਜਵਾਬ ਹੋਣਗੇ, ਚੈੱਕ ਕਰਕੇ ਦੇਖ ਲਓ, ਸਭ ਦੀ ਇੱਕੋ ਹੀ ਵੇਵ ਲੈਂਥ ਹੋਏਗੀ। ਪੰਜਾਬ ਦੇ ਵਿੱਚ ਅਸੀਂ ਪੰਜਾਬੀ ਹਾਂ, ਇੱਥੇ ਮੈਂ ਦੇਖ ਰਿਹਾ ਨਾ, ਇੱਥੇ ਹਰ ਜੀ ਇੱਥੇ ਆਖਰੀ 2-3 ਮਿੰਟ ਰਹਿ ਗਏ, ਘੰਟਾ ਹੀ ਪੂਰਾ ਹੋ ਗਿਆ। ਆ 1-2 ਸਵਾਲਾਂ ਦੇ ਜਵਾਬ ਉਹਨਾਂ ਮੰਗੇ ਨੇ, ਮੈਨੂੰ ਤਾਂ ਸਮਝ ਨਹੀਂ ਆਈ ਚਾਂਡੀਓ ਸਾਹਿਬ ਦੇ ਸਵਾਲ ਦੀ। ਲਿਖਿਆ ਹੈ ਕਿ ਕਿਆ ਇਹ ਗੱਲ ਦਰੁਸਤ ਹੈ ਕਿ ਪੰਜਾਬ ਆਪਣੀ ਰਹਿਤਲ ਤੋਂ ਕੱਟਿਆ ਗਿਆ, ਇਹ ਇਨਵਰਟਡ ਕੌਮਾਸ 'ਚ ਔਰ ਪਤਾ ਨਹੀਂ ਅੱਗੇ ਉਹਨਾਂ ਦਾ। ਹਾਂਜੀ, ਕਹਿੰਦੇ ਜੀ ਕਿਆ ਇਹ ਸਵਾਲ ਦਰੁਸਤ ਹੈ ਕਿ ਪੰਜਾਬੀ ਆਪਣੀ ਰਹਿਤਲ ਤੋਂ ਕੱਟਿਆ ਗਿਆ, ਆਲਾ ਖਿਆਲ ਤਾਕਤਵਰ ਦਾ ਬਣਾਇਆ ਹੋਇਆ ਮਸਨੂਈ ਬੰਦੋਬਸਤ ਹੈ, ਅਸਲ ਇਹ ਚੇਂਜ ਨਹੀਂ ਹੈਗਾ। ਕੀ ਕਹਿ ਰਹੇ ਨੇ, ਕਹਿ ਰਹੇ ਨੇ ਕਿਆ ਇਹ ਗੱਲ ਦਰੁਸਤ ਹੈ ਕਿ ਪੰਜਾਬ ਆਪਣੀ ਰਹਿਤਲ ਤੋਂ ਕੱਟਿਆ ਗਿਆ, ਇਹ ਇਨਵਰਟਡ ਕੌਮਾਂ 'ਚ ਆਲਾ ਖਿਆਲ ਤਾਕਤਵਰ ਦਾ ਬਣਾਇਆ, ਇਹ ਮਤਲਬ ਸ਼ਹਿਰੀਆਂ ਦਾ ਬਣਾਇਆ ਹੈ, ਜਿਹੜਾ ਸਾਡਾ ਮੀਡੀਆ ਹੋ ਗਿਆ ਜਾਂ ਐਲੀਟ ਹੋ ਗਈ, ਜਿਹਨੂੰ ਇਸ਼ਰਾਫੀਆ ਕਹਿ ਲਓ, ਉਹਨਾਂ ਦਾ ਇੱਕ ਬਣਾਇਆ ਹੈ ਕਿ ਜੀ ਪੰਜਾਬ ਸਭ ਤੋਂ, ਦੇਖੋ ਸਾਨੂੰ ਜਿਹੜੀਆਂ ਨਾ ਪੰਜਾਬ ਰਹਿਤਲ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਨੂੰ, ਮੈਂ ਅਰਜ਼ ਕੀਤੀ ਹੈ, ਪੰਜਾਬ ਨੂੰ 1849 ਤੋਂ ਕੱਟ ਦਿੱਤਾ, ਜਿਨ੍ਹਾਂ ਨੇ ਕੱਟਿਆ ਹਲੇ ਤਾਈਂ ਬਾਜ਼ ਨਹੀਂ ਆਏ, ਉਹਨਾਂ ਦਾ ਹੀ ਸਾਰਾ ਸਕ੍ਰਿਪਟ ਚੱਲ ਰਿਹਾ। ਔਰ ਜਿਹੜੀ ਮਹਿਸੂਸ ਦੀ ਗੱਲ ਹੈ ਵੇ ਕਿ ਉਹਨਾਂ ਦੇ ਨਾਲ ਜਿਹੜਾ ਮੈਂ ਅਰਜ਼ ਕੀਤੀ ਸੀ ਪਹਿਲੇ, ਕਿ ਜਿਹੜੀ ਫਾਰਮੇਸ਼ਨ ਦੇ ਵਿੱਚ ਜਿਹੜੀਆਂ ਸਾਡੀਆਂ ਗਵਰਨਿੰਗ ਕੌਮਾਂ ਨੇ, ਉਹਨਾਂ 'ਚ ਜਿਹੜੀ ਸੈਕੰਡ ਫਾਰਮੇਸ਼ਨ ਹੈ, ਜਿਹੜੀ ਫਰੰਟ ਤੇ ਜਾ ਕੇ ਸਾਰਾ ਲੁੱਟਮਾਰ ਕਰ ਰਹੀ ਹੈ,
ਉਹ ਉਹਨਾਂ ਦੇ ਨਾਲ ਨੇ, ਆਈ ਐਮ ਸੋਰੀ ਟੂ ਸੇ, ਉਹਨਾਂ ਦੇ ਨਾਲ ਨੇ, ਉਹਨਾਂ ਦਾ ਸਕ੍ਰਿਪਟ ਲੈ ਕੇ ਚੱਲ ਰਹੇ ਨੇ। ਉਹ ਕਹਿੰਦੇ ਨੇ ਸਾਨੂੰ ਸਾਡੀ ਤਾਂ ਐਸ਼ ਲੱਗੀ ਹੈ ਨਾ, ਲੱਗੇ ਰਹੇ। ਉਹ ਓਨੈਸਟ ਨੇ, ਉਹ ਆਪਣੀ ਕੌਮ ਨਾਲ ਵੀ ਓਨੈਸਟ ਨੇ, ਔਰ ਉਹ ਕਹਿੰਦੇ ਨੇ ਕਿ ਯਾਰ ਪੰਜਾਬੀ ਇਹ ਜਿਹੜਾ ਰਹਿਤਲ ਨਾ ਕੱਟਿਆ, ਇਹਨੂੰ ਕਿਵੇਂ ਜਗਾਉਣਾ, ਤੇ ਇਹਨੂੰ ਕਿੰਨੇ ਉਹ ਕਰਨਾ, ਬਸ ਲੁੱਟੋ ਇਹਨੂੰ, ਮੁਕਾਓ ਇਹਨੂੰ। ਤੇ ਇਹ ਭੁੱਲ ਜਾਂਦੇ ਨੇ ਕਿ ਮੇਰੀ ਵਾਰੀ ਵੀ ਹੈ। ਇਹ ਜਿਹੜਾ ਮੈਂ ਪਹਿਲੇ ਅਰਜ਼ ਕੀਤੀ ਸੀ ਨਾ ਸਿੰਧ ਦੀ ਹਿਸਟਰੀ ਦੇ ਵਾਲੇ ਨਾਲ, ਕਿ ਸਿੰਧੀਆਂ ਨੇ ਜਿਹੜੀ ਚਲਾਕੀ ਦਿਖਾਈ ਨਾ ਕਿ ਸਿੰਧੀ ਹਿੰਦੂ ਨੂੰ ਕੱਢੋ, ਤੇ ਉਹਦਾ ਫਿਰ ਨਤੀਜਾ ਕੀ ਹੋਇਆ? ਜਿਨ੍ਹਾਂ ਦੀ ਹੈਲਪ ਲਈ ਸੀ ਸਿੰਧ ਨੂੰ ਬੰਬਈ ਤੋਂ ਵੱਖਰਾ ਕਰਨ ਲਏ, ਤੇ ਮਗਰੋਂ ਕੀ ਹੋਇਆ? ਇਹ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੰਡਦੀਆਂ ਸਾਰੀਆਂ ਇਹ ਜਿਹੜੀਆਂ ਤਹਿਰੀਕਾਂ ਚਲਾ ਰਹੀ ਹੈ ਐਸਟੈਬਲਿਸ਼ਮੈਂਟ, ਉਸ ਐਸਟੈਬਲਿਸ਼ਮੈਂਟ 'ਚ ਕੌਣ ਲੋਕ ਨੇ ਬਈ? ਉਹੀ ਲੋਕ ਨੇ ਨਾ ਜਿਨ੍ਹਾਂ ਦਾ ਇਹ ਚਾਂਡੀਓ ਸਾਹਿਬ ਗੱਲ ਕਰ ਰਹੇ ਨੇ ਕਿ ਉਹ ਰੂਲ ਕਰ ਰਹੇ ਨੇ। ਉਹ ਕੁਝ ਵੀ ਗਵਰਨਮੈਂਟ ਹੋਵੇ, ਕੋਈ ਕੁਝ ਹੋਵੇ, ਉਹਦੇ ਵਿੱਚ ਬੈਠੇ ਹੁੰਦੇ ਨੇ। ਉਹ ਮੈਂ UPITians ਕਹਿ ਲਓ, ਉਹਨਾਂ ਨੂੰ ਕੋਈ ਉਹਨਾਂ ਨੂੰ ਨਾਂ ਦੇ ਲਓ, ਬੈਠੇ, ਉਹਨਾਂ ਦਾ ਸਕ੍ਰਿਪਟ ਚੱਲ ਰਿਹਾ, ਜਿਹੜਾ ਵੀ ਲਿਆ ਕੇ। ਮੈਂ ਤੁਹਾਨੂੰ ਇੱਥੇ ਕੋਟ ਕਰਾਂ, ਜ਼ਬਰਦਸਤ ਗੱਲ ਦੇਖੋ। ਖੈਰਬਖਸ਼ ਮਰੀ ਸਾਹਿਬ ਨੂੰ ਪੁੱਛਿਆ ਇਹ ਭਾਈ ਲੋਕ ਵਸਤੁल्लाह ਖਾਨ ਨੇ ਕਿ ਸਟੈਬਲਿਸ਼ਮੈਂਟ ਕੀ ਹੈ, ਡਾਇਰੈਕਟ ਕੁਐਸਚਨ ਉਹਨਾਂ ਨੇ ਕੀਤਾ, ਪਿਆ YouTube ਤੇ ਚੈੱਕ ਕਰੋ ਕਿ ਸਟੈਬਲਿਸ਼ਮੈਂਟ ਕੀ ਹੈ, ਕਿਆ ਇਹ ਪੰਜਾਬੀ ਸਟੈਬਲਿਸ਼ਮੈਂਟ ਹੈ? ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਸਟੈਬਲਿਸ਼ਮੈਂਟ ਜਿਹੜੀ ਹੈ ਉਹ ਮਾਰਕਸਿਜ਼ਮ ਜਿਹੜਾ ਹੈ ਨਾ, ਉਹਦੇ ਵਿੱਚ ਜਿਹੜੀ ਥਿਊਰੀ ਪੇਸ਼ ਹੁੰਦੀ ਹੈ ਕਿ ਦੁਨੀਆ ਦੇ ਵਿੱਚ ਇਹ ਕਹਿੰਦੇ ਨੇ ਸਾਡੇ ਤੇ ਕਹਿੰਦੇ ਦੋ ਹੀ ਕੌਮਾਂ ਨੇ, ਹੈਵਜ਼ ਔਰ ਹੈਵ ਨਾਟਸ। ਤੇ ਉਹਨਾਂ ਨੇ ਕਿਹਾ ਜਿਹੜਾ ਉਹਦੇ ਵਿੱਚ ਸਾਰੇ ਸ਼ਾਮਿਲ ਨੇ, ਇੱਕ ਇੰਟਰਨੈਸ਼ਨਲ ਸਟੈਬਲਿਸ਼ਮੈਂਟ ਹੈ, ਇੱਕ ਇੱਥੇ ਦੀ ਰੀਜਨਲ ਜਾਂ ਫੈਡਰੇਸ਼ਨ ਦੀ ਸਟੈਬਲਿਸ਼ਮੈਂਟ ਹੈ, ਜਿਹਦੇ ਵਿੱਚ ਸਿਰਫ ਪੰਜਾਬੀ ਨਹੀਂ ਹੈ, ਸਾਰੇ ਸ਼ਾਮਿਲ ਨੇ। ਇਹ ਉਸ ਬੰਦੇ ਦੇ ਅਲਫਾਜ਼ ਨੇ ਖੈਰਬਖਸ਼ ਮਰੀ ਸਾਹਿਬ ਦੇ। ਤੇ ਮਕਸਦ ਮੇਰਾ ਕਹਿਣ ਦਾ ਕਿ ਇਹ ਕਹਿਣਾ ਨਾ, ਇਹ ਬਿਟਵੀਨ ਦੀ ਲਾਈਨ ਸਾਨੂੰ, ਮੈਂ ਸਮਝ ਗਿਆ ਇਹਨਾਂ ਦੀ ਗੱਲ ਜਿਹੜੀ ਕਰ ਰਹੇ ਨੇ। ਇਹ ਕਹਿ ਰਹੇ ਨੇ ਕਿ ਇਹ ਜਿਹੜੀ ਇਹਨਾਂ ਨੇ ਆਖਰੀ ਲਾਈਨ ਲਿਖੀ ਹੈ ਨਾ, ਜ਼ਰਾ ਉਹਨੂੰ ਦੇਖੋ। ਇਹ ਕਹਿ ਰਹੇ ਨੇ ਕਿ ਆਖਰ ਦੇ ਵਿੱਚ ਕਿ ਕਿਸ ਤਰ੍ਹਾਂ ਪੰਜਾਬੀ के बारे में क्या है ख्याल कि रस्मों। अच्छा ਇਹ ਅਗਲਾ ਸਵਾਲ ਹੈ, ਉਹ ਪਿਛਲਾ ਚਲਾ ਗਿਆ, ਮੈਂ ਕਿਹਾ ਸ਼ਾਇਦ ਪਿਛਲਾ ਸੀ, ਕਿ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੀ ਅਸਲ ਦੇ ਵਿੱਚ ਚਲਾ ਰਹੇ ਨੇ ਕਿ ਉਹ ਜਿਹੜੀ ਉਹ ਜਿਹਦਾ ਸਕ੍ਰਿਪਟ ਚੱਲ ਰਿਹਾ ਉਹ ਸਾਡੇ ਤੇ ਪਾ ਰਹੇ ਨੇ ਨਾ ਮੁੱਦਾ। ਵੀਰ ਜੀ ਗੱਲ ਨੂੰ ਸਮਝੋ। ਨਹੀਂ ਉਹ ਬਹੁਤ ਸਾਰੀਆਂ ਚੀਜ਼ਾਂ 'ਚ ਕਨਫਿਊਜ਼ਨ ਹੈ ਅਸਲ 'ਚ ਲੋਕਾਂ ਦੀ। ਦੇਖੋ ਨਾ, ਮੀਡੀਆ ਦੀ, ਲੋਕਾਂ ਦੀ, ਆਊਟਸਾਈਡਰ ਦਾ ਜਿਹੜਾ ਇੰਟਰੈਕਸ਼ਨ ਹੁੰਦਾ ਉਹ ਅਰਬਨ ਏਰੀਆਜ਼ 'ਚ ਹੀ ਹੁੰਦਾ ਹੈ, ਔਰ ਉਹ ਵੀ ਵੱਡੇ ਸ਼ਹਿਰਾਂ 'ਚ ਹੁੰਦਾ ਹੈ, ਔਰ ਵੱਡੇ ਸ਼ਹਿਰਾਂ ਦੇ ਵੀ ਮਹਿਦੂਦ ਹਲਕਿਆਂ 'ਚ ਹੁੰਦਾ ਹੈ। ਤੇ ਉਹ ਓਪੀਨੀਅਨ ਜਾਂ ਉਹ ਤਜਜ਼ੀਆ ਜਿਹੜਾ ਕਿ ਬਹੁਤ ਹੀ ਇੱਕ ਕਲੀਲ ਤਾਦਾਦ ਦੇ ਉੱਤੇ ਡਿਪੈਂਡੈਂਟ ਹੁੰਦਾ ਹੈ, ਉਹਦਾ ਕੋਈ ਵਜ਼ਨ ਤਾਂ ਯਕੀਨਨ ਨਹੀਂ ਹੁੰਦਾ। ਇਹ ਜਿਹੜਾ ਇਹ ਇੱਕ ਆਖਰੀ ਸਵਾਲ ਇਹਨਾਂ ਪੁੱਛਿਆ ਉਮੇ ਮੁਹੰਮਦ ਨੇ ਕਿ ਸਿੱਖਾਂ ਵਾਲੀ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ, ਸਾਡੀ ਪੰਜਾਬੀ ਦਾ ਰਸਮਲ ਖਤ ਨਸਤਲੀਕ ਹੋਗਾ, ਕਿਸ ਤਰ੍ਹਾਂ ਪੰਜਾਬੀ ਲਿਖਣੇ ਕੇ ਹੁਣ ਇਹ ਸਾਡੇ ਤੇ ਬਾਲਾਂ ਨੂੰ ਇਹ ਵੀ ਨਹੀਂ ਨਾ ਪਤਾ ਵੀ ਨਸਤਲੀਕ ਹੈ ਜਾਂ ਸ਼ਾਹਮੁਖੀ। ਠੀਕ ਹੈ, ਉਰਦੂ ਦੀ ਵਾਰੀ ਤਾਂ ਨਸਤਲੀਕ ਨਹੀਂ ਆਖਦੇ, ਸਿੰਧੀ ਵਾਰੀ ਵੀ ਨਸਤਲੀਕ ਨਹੀਂ ਆਖਦੇ, ਇਹਦੀ ਪਸ਼ਤੋ ਵਾਰੀ ਵੀ ਨਸਤਲੀਕ ਨਹੀਂ ਆਖਦੇ, ਆਹ ਜਿਹੜੀ ਝੂਠੀ ਜ਼ੁਬਾਨ ਬਣਾਈ ਫਿਰਦੇ ਨੇ ਇਹਦੇ ਵਾਰੀ ਵੀ ਨਸਤਲੀਕ ਨਹੀਂ ਆਖਦੇ। ਇਹ ਸਾਰੀਆਂ ਹੀ ਨਸਤਲੀਕ ਚ ਨੇ, ਨਸਤਲੀਕ ਚ ਨਹੀਂ। ਹਾਂ, ਜਿਹੜੀ 1100 ਸਾਲ ਪਹਿਲੇ ਲਿਖੀ ਜਾ ਰਹੀ ਸੀ ਨਸਤਲੀਕ ਚ, ਸਿੱਖਾਂ ਦੇ ਆਉਣ ਤੋਂ ਕੋਈ 4 ਸਦੀਆਂ ਪਹਿਲੇ, ਉਹਨੂੰ ਇਹ ਨਸਤਲੀਕ ਲੱਗੀ। ਜਾਣ ਬੁੱਝ ਕੇ, ਇਹ ਵੀ ਜਾਣ ਬੁੱਝ ਕੇ ਕੀਤਾ ਜਾਂਦਾ। ਇਹ ਮੈਂ ਵੀਰ ਜੀ ਮੈਂ ਤੁਹਾਨੂੰ ਦੱਸਾਂ, ਇਹ ਨਾ ਇਹ ਜਿੰਨੇ ਵੀ ਇਸ ਕਿਸਮ ਦੇ ਐਕਸਕਿਊਜ਼ਸ ਪੇਸ਼ ਕਰਦੇ ਨੇ ਨਾ ਜਿਹੜੇ ਲੋਕ, ਐਕਚੁਅਲੀ ਇਹ ਸਾਰੇ ਦੇ ਸਾਰੇ ਬੰਗਾਲੀਆਂ ਕੇ ਵੀ ਪੇਸ਼ ਕੀਤੇ ਗਏ। ਸਾਡੇ ਬੱਚਿਆਂ ਨੂੰ ਕਨਫਿਊਜ਼ ਕਰਦੇ ਨੇ ਨਾ, ਉਹ ਸਮਝ ਰਹੇ ਨੇ ਇਹਨਾਂ ਚੀਜ਼ਾਂ ਦੇ ਜਵਾਬ ਚਾਹੀਦੇ ਨੇ। ਬੇਟਾ ਇਹ ਵੇ ਕਿ ਇਹ ਜਾਣ ਬੁੱਝ ਕੇ ਨਸਤਲੀਕ ਲਿਖਿਆ ਜਾਂਦਾ ਹੈ, ਪੰਜਾਬੀ ਜਿਹੜਾ ਰਸਮਲ ਖਾਤ ਹੈ ਉਹ ਸ਼ਾਹਮੁਖੀ ਹੈ, ਇਹ ਤੁਸੀਂ ਚੇਤੇ ਰੱਖਿਆ ਜੇ। ਔਰ ਜਿਹੜੀ ਉਰਦੂ ਲਿਖੀ ਜਾਂਦੀ ਹੈ ਸ਼ਾਹਮੁਖੀ ਚ ਲਿਖੀ ਜਾਂਦੀ। ਸਹੀ ਗੱਲ, ਸਹੀ ਗੱਲ। ਅੱਛਾ, ਆ ਇੱਕ ਸਵਾਲ ਦਾ ਆਖਰੀ ਦਾ ਜਵਾਬ ਦੇ ਦਿਓ, ਫਿਰ ਆਪਾਂ ਵਾਈਂਡ ਅਪ ਕਰੀਏ। ਉਹ ਕਹਿੰਦੇ ਜੀ ਕਿਆ ਅਸੀਂ ਪੰਜਾਬੀ ਲੀਡਰਸ਼ਿਪ ਦੀ ਕਮੀ ਤੋਂ ਇਸ ਹਾਲਤ ਨੂੰ ਪਹੁੰਚੇ ਹਾਂ? ਆਖਰੀ ਨਬੀ ਆ ਗਏ ਨੇ, ਇਹ ਲੀਡਰਸ਼ਿਪ ਦਾ ਪਤਾ ਨਹੀਂ ਕਿਹੜੀ ਦਾ ਇੰਤਜ਼ਾਰ ਕਰ ਰਹੇ ਨੇ, ਮੈਨੂੰ ਨਹੀਂ ਸਮਝ ਆਉਂਦੀ। ਉਹ ਬਾਬਾ ਜਦ ਤਾਈਂ ਅਸੀਂ ਖੁਦ ਨਹੀਂ ਜਾਗਾਂਗੇ, ਸਾਡੇ ਚੋਂ ਲੀਡਰ ਨਹੀਂ ਇਨਵੋਲਵ ਹੋਣਾ, ਸਾਨੂੰ ਕਿ ਮਾਰਸ਼ਾ ਕੀ ਪਿੱਟ ਰਿਹਾ ਹੈ, ਕੋਰਟ ਕੀ ਕਹਿ ਰਿਹਾ ਹੈ, ਉਧਰ ਉਹ ਸਾਹੀਵਾਲ ਦੇ ਵਿੱਚ ਅੱਲਾ ਦਾ ਵਲੀ, ਅੱਲਾ ਨੂੰ ਜ਼ਿੰਦਗੀ ਦੇ ਲੰਮੀ ਯਾਤੀ ਦੇ ਉਹ ਕਸਵਰ ਮੁਬਾਰਕ ਭੱਟ ਕੀ ਰੋਣਾ ਰੋ ਰਿਹਾ ਹੈ, ਜਾਂ ਇੱਥੇ ਹੋਰ ਵੀ ਬੇਲੀ ਨੇ
ਬੜੇ ਸਿੰਸੀਅਰ ਲੋਕ ਨੇ ਮੁੰਡੇ, ਉਹ ਕੀ ਕਰ ਰਹੇ ਨੇ, ਜਿਨ੍ਹਾਂ ਨੂੰ ਦਰਦ ਹੈ, ਜਿਹੜੇ ਚੱਲ ਰਹੇ ਨੇ, ਜਿਹੜੇ ਕਹਿੰਦੇ ਨੇ ਅੱਲਾ ਦੇ ਬੰਦੇ ਹੋ ਅੱਖ ਪੱਟੋ, ਕੀ ਕਰਦੇ ਹੋ ਯਾਰ। ਤੇ ਇਹ ਬਾਹਰੋਂ ਕਿਤੇ ਦਾ ਪਤਾ ਨਹੀਂ ਕਿਹਦਾ ਇੰਤਜ਼ਾਰ ਕਰ ਰਹੇ ਨੇ ਕਿ ਕੋਈ ਲੀਡਰ ਆਏਗਾ ਇਹਨਾਂ ਨੂੰ ਦੱਸੇਗਾ, ਜਾਂ ਪਤਾ ਨਹੀਂ ਕਹਿੰਦੇ ਨੇ ਅਸੀਂ ਹੁਣ ਮੈਂ ਕਈਆਂ ਨੂੰ ਇਹ ਵੀ ਆਰਗੂਮੈਂਟ ਕਰਦੇ ਦੇਖਿਆ ਨਾ, ਕਹਿੰਦੇ ਨੇ ਹੁਣ ਅਸੀਂ ਅੱਛਾ ਹੁਣ ਕਿਹੜੀ ਪਾਰਟੀ ਫਿਰ ਸਾਨੂੰ ਦੱਸੋ, ਅਸੀਂ ਕਿਹੜੀ ਪਾਰਟੀ ਚ ਉਹ ਬਾਬਾ ਜਿਹੜੀ ਪਾਰਟੀ ਜਿਹੜੀ ਗੱਲ ਕਰ ਰਹੀ ਹੈ ਤੁਹਾਡੇ ਹੱਕ ਦੀ ਗੱਲ ਕਰ ਰਹੀ ਹੈ ਉਹਦੀ ਗੱਲ ਕਰੋ। ਉਹ ਕਿਹੜੀ ਪਾਰਟੀ ਹੈ? ਸਾਰੀਆਂ ਪਾਰਟੀਆਂ ਨੇ ਰਲ ਕੇ ਜਿਹੜਾ ਹੈ ਉਹ ਪੰਜਾਬ ਅਸੈਂਬਲੀ ਦੇ ਵਿੱਚ ਕਰਾਰ ਪਾਸ ਕਰਕੇ ਸਾਰੀ ਉਮਰ ਤਾਂ ਉਹ ਮੈਂ ਇਲੈਕਸ਼ਨ ਲੜਿਆ ਨਾ, ਤੇ ਸਾਡੇ ਰਮਾਨੀ ਬਰਾਦਰੀ ਤੇ ਨਾਨੇ ਮੇਰੇ ਦੇ ਮਰੀਦ ਵੀ ਸਨ, ਤੇ ਉਹ ਮੈਂ ਉਹਨੂੰ ਜਦੋਂ ਆਖਿਆ ਨਾ, ਮੈਂ ਯਾਰ ਸਾਡਾ ਹੁਣ ਗੁੱਟ ਗਿਆ ਵੀ, ਮੈਂ ਫੁੱਲੀ ਆਖਣਾ, ਮੈਂ ਫੁੱਲੀ ਯਾਰ ਤੂੰ ਵੇਖ ਲੈ ਤੁਹਾਡੇ ਇੱਥੇ 250-300 ਘਰ ਬੈਠੇ, ਕਹਿੰਦਾ ਬਾਬਾ ਕੀ ਕਰੀਏ, ਆ ਤੁਹਾਡੇ ਹੀ ਨੇ ਜਿਹੜੇ ਆਪਦੇ ਹੀ, ਇਹ ਆਉਂਦੇ ਨੇ ਸਾਡੇ ਗਰੀਬਾਂ ਦਾ ਠੇਕਾ ਮਾਰ ਜਾਂਦੇ ਨੇ, ਤੇ ਇਹ ਵੀ ਠੇਕਾ ਵੱਜੇ ਹੀ ਨੇ ਵੀ ਕਿਹਨੂੰ ਹੁਣ, ਇਹ ਆਦਤ ਹੈ ਨਾ, ਮਾਈਂਡ ਸੈਟ ਬਣ ਗਿਆ ਵੀ ਕੋਈ ਸਾਨੂੰ ਦੱਸੇ ਵੀ ਫਲਾਨਾ ਠੀਕ ਹੈ, ਆਪ ਨਹੀਂ ਸੋਚਣਾ, ਆਪ ਸਾਹਿਬੇ ਰਾਏ ਨਹੀਂ ਬਣਨਾ। ਇਹ ਲੱਭਦੇ ਨੇ ਕਿ ਸਾਡਾ ਕੋਈ ਚੌਧਰੀ ਰਾਜਾ ਦਿਮਾਗ ਆਪਣਾ ਨਹੀਂ ਵਰਤਣਾ, ਦਿਮਾਗ ਵੀ ਉਧਾਰਾ ਲੈ ਕੇ ਵਰਤਣਾ ਹੈ। ਉਹਨੂੰ ਜਦ ਹੀ ਨਾ ਮਤਲਬ ਉਹ ਸਾਡੀ ਧੜੇ ਬੰਦੇ ਦਾ ਜਿੱਦਾਂ ਪਿੰਡਾਂ ਥਾਵਾਂ 'ਚ ਵੀ ਹੁੰਦਾ ਨਾ ਕਿ ਧੜੇ ਬਣੇ ਹੁੰਦੇ ਨੇ, ਉਹ ਕੀ ਆਪਸ ਇੱਕ ਦੂਏ ਨੂੰ ਜਿਹੜੇ ਨੇ ਉਹ ਫਿਰ ਲੈਗ ਪੁਲਿੰਗ ਹੁੰਦੀ ਹੈ, ਇਹ ਆਪਣਾ ਚੌਧਰੀ ਲੱਭ ਰਹੇ ਹੁੰਦੇ ਨੇ ਕਿ ਸਾਡਾ ਚੌਧਰੀ ਕਿੱਥੇ ਗਿਆ ਯਾਰ। ਤੇ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ, ਡੀਪ ਇਨਸਾਈਡ ਉਹ ਹੀ ਚੱਲ ਰਿਹਾ ਹੈ। ਜੀ ਹਾਂ, ਜੀ ਹਾਂ, ਉਹੀ ਫਲਸਫਾ ਚੱਲ ਰਿਹਾ ਹੈ ਸਾਰਾ, ਕਿ ਸਾਨੂੰ ਕੋਈ ਆਖੇ ਔਰ ਉਂਗਲ ਫੜ ਕੇ ਦੱਸੇ ਵੀ ਇੱਥੇ ਐਸ ਪਰਚੀ ਤੇ ਅੰਗੂਠਾ ਲਾਣਾ, ਉਹ ਹਿਸਾਬ ਇਹਨਾਂ ਨੂੰ ਇਸ ਦੌਰ ਦੇ ਵਿੱਚ ਇਨਫੋਰਮੇਸ਼ਨ ਨੂੰ ਐਕਸੈਸ ਇੱਕ ਕਲਿੱਕ ਦੇ ਉੱਤੇ ਕਿਤਾਬਾਂ ਪਈਆਂ ਨੇ ਯਾਰ, ਉਹ ਪੜ੍ਹ ਲਓ ਅੱਲਾ ਦੇ ਬੰਦਿਓ। ਉਹ ਮਰਡਰ ਆਫ ਹਿਸਟਰੀ ਹੈ, ਉਹਨੇ ਕੇ ਅਜ਼ੀਜ਼ ਨੇ ਲਿਖੀ, ਉਹ ਪੜ੍ਹ ਲਓ ਯਾਰ ਕੱਢ ਕੇ, ਤੁਹਾਨੂੰ ਪਤਾ ਲੱਗ ਜਾਏਗਾ ਐਂਟੀਡੋਟ ਹੈ ਪਾਕਿਸਤਾਨ। ਉਹਨੇ ਮੁਤਾਲਾ ਪਾਕਿਸਤਾਨ ਉਹਨੇ ਲਿਖਿਆ ਸੀ, ਉਹਨੇ ਉੱਤੇ ਕਨਫੈਸ਼ਨ ਕੀਤਾ ਆਖਰੀਲੇ ਦੌਰ 'ਚ, ਉਹਨੇ ਕਿਹਾ ਯਾਰ ਮੇਰੇ ਕੋਲੋਂ ਕੀ ਇਹਨਾਂ ਨੇ ਲਿਖਾਇਆ, ਮੈਂ ਕਿਤਾਬ ਲਿਖ ਚੱਲਾਂ, ਇਹ ਪੜ੍ਹ ਲੈਣ ਮੁੰਡੇ। ਮਰਡਰ ਆਫ ਹਿਸਟਰੀ ਕੇ ਅਜ਼ੀਜ਼ ਦੀ, ਮੈਂ ਅਖੀਰ ਦੇ ਵਿੱਚ ਦੱਸ ਦਵਾਂ, ਮੁੰਡਿਆਂ ਨੂੰ ਪੜ੍ਹ ਲਓ ਯਾਰ ਅੱਲਾ ਦੇ ਬੰਦਿਓ, ਪੜ੍ਹ ਲਓ। ਚਲੋ ਸਾਡੀਆਂ ਗੱਲਾਂ ਤੇ ਅਸੀਂ, ਮੈਂ ਤਾਂ ਕਹਿ ਰਿਹਾ ਕਿ ਨਾ ਮਾਰ ਦੀ ਗੱਲ ਤੇ ਯਕੀਨ ਕਰੋ ਨਾ ਮੇਰੀ ਤੇ ਕਿਸੇ ਦੀ, ਤੁਸੀਂ ਜਿਹੜਾ ਅਸੀਂ ਗੱਲ ਕਰ ਰਹੇ ਫੂਡ ਫॉर ਥॉट ਜਿਹਨੂੰ ਕਹਿੰਦੇ ਨੇ, ਅਸੀਂ ਵੀ ਆਰ ਜਸਟ ਗਿਵਿੰਗ ਯੂ ਅ ਫੂਡ ਫॉर थॉट, ਗੋ ਐਂਡ ਕੰਸਲਟ ਦ relevant books, then you yourself I mean try to find out। ਓਪਨ ਹੈ ਹੁਣ ਤਾਂ, ਉਹ ਤਕਦੀਰ ਨੇ ਇੰਨੀ ਮਦਦ ਕਰਤੀ, ਸਾਡੇ ਦੌਰ 'ਚ ਤੇ ਇੰਨੇ ਜ਼ਰਾਏ ਹੀ ਨਹੀਂ ਸਨ ਅਸੂਲੇ ਇਲਮ ਦੇ ਜਿੰਨੇ ਅੱਜ ਨੇ, ਔਰ ਜਿੰਨੇ ਓਪਨ ਨੇ, ਤੇ ਤੁਸੀਂ ਨੈਟ ਦੇ ਉੱਤੇ ਕੀ ਕੁਛ ਨਹੀਂ ਸਰਚ ਕਰ ਸਕਦੇ, ਕੀ ਕੁਛ ਨਹੀਂ ਪੜ੍ਹ ਸਕਦੇ, ਤੇ ਸਭ ਕੁਝ ਮੌਜੂਦ ਹੈ। ਨੀਅਤ ਦਾ ਹੀ ਘੱਟ ਹੈ। ਠੀਕ ਹੈ ਵੀਰ ਜੀ, ਜਿੰਦਾ ਰੱਬ ਯਾਤੀ ਕਰੇ। ਬਹੁਤ ਵਧੀਆ ਰਿਹਾ, ਥੈਂਕ ਯੂ ਵੈਰੀ ਮਚ, ਥੈਂਕ ਯੂ। ਕਿੱਥੋਂ ਬੰਦ ਹੋਏਗਾ?